सदर कहता मांगो क्या मांगते हो, कहते एक टाइम तो रोटी खवा दो। वो कहता सॉरी यार नाम ले ला। चिकन वाली कड़ी बनती आ, ਬਣਦੀ ਆ। मटन वाली कड़ी ਬਣਦੀ ਆ। ओए वो जिथे बनदी मैं उन्हां दी गल कर रहा, तू चुप करके बैठ। चिकन वाली कड़ी बनदी तो मैनू राती कहता कहता फैसल साहब राती दाल कैसी सी, मैं कहा बहुत अच्छी, कहता अज भी हो गई है। ਇਹ ਕਿੰਨੇ ਇਹਨੂੰ ਭਲਾ ਗਿਆ ਸੀ? कहने, ਇਹਨੂੰ ਕਿੰਨੇ ਕਿਹਾ ਸੀ ਭਲਾ ਕਿ ਵੀ ਚਾਵਲ ਲੈ ਕੇ ਆਉਣੇ ਸ਼ਾਮੀਆਂ ਸਾਰਾ ਕੁਝ ਲੈ ਕੇ ਆਉਣਾ? "ठीक है जी, उस्ताद जी। ਮੈਂ ਕਿਹਾ ਸੀ ਤੇ ਉਹ ਲੈ ਕੇ ਆਇਆ। हाँ जी, उस्ताद। ਤੇ ਮੈਂ ਉਹ ਖਾਣੇ ਵਾ ਜਿਹੜੇ ਐਂਡ ਤੇ ਬਚ ਬੁੱਝ ਜਾਂਦੇ। ਬਾਕੀ ਓਏ ਅੱਜ ਨਾ ਡਰਾਮਾ ਕਰੀ, ਕੋਈ ਅੱਜ ਨਾ ਕਰੀ। ਉਹ ਭਾਲੂ ਮਾਰ ਡੇਰੇ ਥਲੇ ਕਰ, ਥਲੇ ਕਰ ਡੇਰੇ। ਵੈਲਡਨ ਸਾਜ ਜੀ ਵੈਲਡਨ ਉਸਤਾਦ ਜੀ ਨਹੀਂ, ਕਿਆ ਬਾਤ। ਇਹ ਮੈਂ ਉਹਨੂੰ ਕਿਹਾ, ਤੈਨੂੰ ਮੈਂ ਬਕਵਾਸ ਕੀਤੀ ਸੀ ਨਾ ਕਿ ਬਸ ਇੱਕ ਦੋ ਬੰਦਿਆਂ ਦੇ ਲੈ ਕੇ ਆਈ, ਠੀਕ ਆ? ਹਾਂ, ਤੇ ਉਹ ਤੁਸੀਂ ਇੱਕ ਨਾ ਦੁਨੀਆ 'ਚ ਚਿਕਨ ਨਾਮ ਦੀ ਵੀ ਇੱਕ ਚੀਜ਼ ਹੁੰਦੀ, ਉਹ ਕਸਮੇ ਉਹ ਪਹਿਲੇ ਜੀਂਦੀ ਹੁੰਦੀ, ਬਾਅਦ 'ਚ ਉਹਨੂੰ ਫੜ ਕੇ ਪਕਾਉਂਦੇ ਵੀ ਆ। ਓਏ ਤੈਨੂੰ ਕਦੀ ਜ਼ਿੰਦਗੀ 'ਚ ਉਹਦਾ ਪਤਾ ਲੱਗੇ, ਦੇਖੀ ਤੂੰ ਕਿੰਨੀ ਮਜ਼ਾ ਹੁੰਦੀ ਉਹ। ਸਾਜੀ ਮੈਨੂੰ ਸਵੇਰ ਪਤਾ ਲੱਗਿਆ ਜਦੋਂ ਮੈਂ ਦੁਕਾਨ ਤੋਂ ਲਿਆ ਕੇ ਤੇ ਤੈਨੂੰ ਉਸ ਤੋਂ ਬਾਅਦ ਨਹੀਂ ਪਤਾ ਲੱਗਾ ਵੀ ਜਦੋਂ ਤੂੰ ਇੱਥੇ ਆਉਣ ਤੋਂ ਬਾਅਦ ਮੈਨੂੰ ਮਿਲਿਆ ਹੈ? ਕੱਲੇ ਚ ਆ ਸ਼ਾਮੀ ਹੁਣ ਮੈਂ ਮੰਗਾਈਆਂ। ਸਾਰੀ ਥਾਲੀ ਬੇਰੌਣਕੀ ਜੀ ਕਰਕੇ ਹੁਣ ਸਾਡੇ ਤੇ ਕਲੇਮ ਦੇਈ ਜਾਂਦੇ ਆ ਨਹੀਂ ਵੀ ਸਾਨੂੰ ਵੀ ਕਿਤੇ ਖਾ ਲੈਣ ਦਿੰਦੇ, ਅਸੀਂ ਤਾਂ ਆਏ ਨਹੀਂ, ਮੈਂ ਤਾਂ ਬਲੱਡ ਲੋ ਹੋਈ ਜਾਂਦੇ ਸੀਗਾ। ਮੈਂ ਵੀ ਤੇ ਹੈਗਾ ਹੀ ਆ, ਖਾਦਾ ਹੀ ਨਹੀਂ ਉਹ ਤੇ ਖਾਧਾ। ਜਿੰਨੇ ਵੇਲੇ ਤੂੰ ਉਹਨਾਂ ਤੂੰ ਘਰੋਂ ਲਿਆਇਆ ਕਰ ਸਾਡੀ ਵੀ। मैं आप नहीं खाती यार क्या? ਇੱਕ ਮਿੰਟ ਆ ਜਾਓ ਭਾਜੀ, ਮੈਂ ਤੁਹਾਨੂੰ ਕਸਮ ਵਾਲੀ ਗੱਲ ਆ, ਇਹ ਸਾਰੇ ਬੰਦੇ ਖਾ ਕੇ ਆਏ ਨੇ ਅੰਦਰੋਂ ਔਰ ਸਹੀ ਖਾ ਕੇ ਆਏ ਨੇ ਭਾਜੀ। ਇਹ ਪਤਾ ਕੀ ਗੱਲ ਆ, ਮੰਗ ਕੇ ਖਾਦਾ ਤੇ ਕੀ ਖਾਦਾ? ਤੁਸੀਂ ਆਪਣੀ ਮਰਜ਼ੀ ਨਾਲ ਹੁਣ ਕਿਸੇ ਨੂੰ ਲੈ ਕੇ ਆਉਣਾ। ਇਹ ਹੁਣ ਤੁਹਾਡੀ ਮਰਜ਼ੀ ਨਾਲ ਆਇਆ ਸੀ। ਇਹ ਮੈਂ ਕਿਹਾ ਸੀ, ਕਹਿ ਬੈਠਾ ਸਾਂ। ਹਰ ਸ਼ਾਇ ਪਈ ਹੈ, ਖੁੱਲ ਕੇ ਖਾਓ। ਸਾਜੀ ਹੁਣ ਤੁਸੀਂ ਜਿਸ ਦਿਨ ਜਾਣਾ ਨਾ ਉਸ ਦਿਨ ਸਰਪ੍ਰਾਈਜ਼ ਦੀ ਮੈਂ ਪਕਾ ਕੇ ਲਿਆਣੇ, ਕਿਸੇ ਨੂੰ ਦੱਸਣੀ ਨਹੀਂ। ਸਹੀ ਗੱਲ ਆ। ਸਾਰੀ ਟੀਮ ਨੂੰ ਅੱਜ ਦੇਖਦੇ ਆ। ਇੱਕ ਟਿੱਕੀ ਅੱਧੀ ਪਲੇਟ ਚੌਲ ਬਸ। ਨਾਲੇ ਉਹ ਗੱਲ ਹੋ ਗਈ ਖਾਂਦਾ ਪੁੱਤ ਤੇ ਉਸਤਾਦ ਪਿਆ ਰੱਜਦਾ ਹੈ, ਉਹ ਗੱਲ ਹੋ ਗਈ ਨਾ। ਸਹੀ ਗੱਲ। अल्लाह दी कसम यही करने लगा सी मैं कहा। लेकिन उस्ताद जी ਅਸੀਂ ਨਹੀਂ ਖਾਦੇ, ਅਸੀਂ ਕਿਹਾ ਪਹਿਲੇ ਉਸਤਾਦ ਜੀ ਖਾਣਗੇ ਤੇ ਏਦਾਂ ਹੀ। ਫੇਰ ਅਸੀਂ ਖਾਵਾਂਗੇ। ਨਹੀਂ ਤਾਂ ਵੱਡੀ ਥਾਲੀ ਕਿਨੇ ਭਰੀ ਸੀ ਜਿਹੜੀ ਐ ਲੱਗਦਾ ਮਹਿੰਦੀ ਕੱਢਣ ਡਏ ਐਜੀ ਪੂਰੀ ਥਾਲੀ। ਕਸਮ ਲੈ ਲਾ ਉਹ ਕਿਹੜੀ ਸੀਗੀ? ਤੇ ਕੌਣ ਟਿੱਕੀਆਂ ਦੀ ਬਣਾਈ ਹੋਈ ਉੱਪਰ? ਉਹੀ ਉਹ ਨਹੀਂ ਉਹ ਭਰਾਵਾ ਯਾਰ, ਉਹ ਭਾਜੀ ਉਹ ਮਿੱਠੇ ਯਾਰ ਤੇਰਾ ਦਿਮਾਗ ਠੀਕ ਆ ਯਾਰ। ਕੀ ਗੱਲ ਹੋਈ? ਮਿੱਠੇ ਮੈਂ ਘਰੋਂ ਹੀ ਰੱਜਿਆ ਵਾਂ, ਕੀ ਕਰਦਾ ਪਿਆ ਯਾਰ? ਤੁਸੀਂ ਘਰੋਂ ਅੱਕੇ ਹੋ। ਅੱਕਿਆ ਨਹੀਂ ਰੱਜਿਆ ਵਾਂ। ਜਿੱਦਾਂ ਤੁਹਾਡਾ ਵਫਾਲ ਆ ਮੇਦਾ ਮੈਂ ਕਿਸੇ ਦਾ ਨਹੀਂ ਵੇਖਿਆ। ਏਦਾਂ ਹੀ ਆ। ਐਡੀ ਥਾਲੀ ਆ ਤਾਂ ਤੱਕ ਸੀਗੀ, ਗੂਠਿਆਂ ਨਾਲ ਭਰੀ ਪਲੇਟ ਤੁਸੀਂ। ਏਦਾਂ ਹੀ। ਵਾਹ 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 ਕੀ ਮੈਂ ਤਾਂ ਜ਼ਿੰਦਗੀ 'ਚ ਪਹਿਲੀ ਵਾਰੀ ਚਾਵਲ ਵੇਖੇ ਦਫ਼ਤਰ 'ਚ, ਹਨਾ? ਜੀ ਜੀ ਸਾਨੂੰ ਇੰਝ ਹੀ ਲੱਗਾ ਕਿ ਤੁਸੀਂ ਜ਼ਿੰਦਗੀ 'ਚ ਪਹਿਲੀ ਨਹੀਂ ਵੇਖੀ। ਅੱਲਾ ਮਾਫੀ ਦੇਵੇ, ਅੱਲਾ ਮਾਫੀ ਦੇਵੇ। ਉਸਤਾਦ ਜੀ ਤੁਸੀਂ ਤੁਸੀਂ ਖਾਣ ਦੀ ਤਮੀਜ਼ ਮੈਨੂੰ ਬੜੀ ਜੇ, ਇੱਕ ਖਾਣ ਦੀ ਤਮੀਜ਼, ਪਾਣ ਦੀ ਤਮੀਜ਼ ਤੇ ਸਫ਼ਰ ਦੀ ਤਮੀਜ਼ ਮੇਰੇ ਕੋਲ ਕਈ ਦੋ। ਉਹ ਤੁਸੀਂ ਜਿੱਦਾਂ ਪਲੇਟ ਭਰੀ ਮੈਂ ਹੈਰਾਨ ਰਹਿ ਗਿਆ। ਯਾਰ ਤੂੰ ਪਾਗਲ ਹੈ ਯਾਰ। ਕਬਾੜੀਏ ਦਾ ਕੰਡਾ ਦੇਖਿਆ ਜਿਹ ਚ ਹਰ ਸ਼ੈ ਹੀ ਹੁੰਦੀ ਆ, ਹਾਂਜੀ। ਇਹਦੀ ਪਲੇਟ 'ਚ ਵੀ ਉਹੀ ਸਾਸ ਸੀ, ਹਰ ਸ਼ੈ ਹੀ ਪਾਈ ਹੋਈ ਸੀ। ਨੱਪ ਨੱਪ ਕੇ ਉੱਤੇ ਪੈਰ ਮਾਰ ਲੱਗੇ, ਅੱਡੀ ਮਾਰ ਕੇ ਤਾਂ ਟਿੱਕੀ ਪੋਲੀ ਕੀਤੀ ਇਸ ਭਾਈ ਨੇ। ਸਾਜੀ ਅੱਜ ਪੂਰੇ ਪਿੱਠੂ ਗੋਲ ਕਰਨ ਤਰ੍ਹਾਂ 5 ਟਿੱਕੀਆਂ ਉੱਤੇ ਥੱਲੇ ਰੱਖੀਆਂ ਨੇ। ਤੇ ਇੰਜ ਟਿੱਕੀਆਂ ਸੁੱਟੀਆਂ ਅੰਦਰ ਇੰਜ ਐ। ਓਏ ਚਾਰ ਤੇ ਸਾਰੀਆਂ ਆਈਆਂ ਸਨ। ਪੰਜ 16 ਸੀ। ਉਹ ਯਕੀਨ ਨਹੀਂ। ਵੀ ਤੁਸੀਂ ਸਾਡੀ 6 ਨਾ ਟਿੱਕੀ ਕਰਿਆ ਕਰੋ ਉਸਤਾਦ ਜੀ, ਖਾਣ ਪੀਣ ਉਹੀ ਤੁਹਾਡੇ ਲੱਗਣਾ ਵਾ ਜਿਹੜਾ ਤੁਹਾਡੇ ਮੁਕੱਦਰਾਂ 'ਚ ਲਿਖਿਆ। ਸਹੀ ਗੱਲ। 5 ਟਿੱਕੀਆਂ ਖਾ ਗਏ ਆ, 5 ਟਿੱਕੀਆਂ। ਹੁਣ ਇਹਨਾਂ ਨੂੰ ਕਿਹਾ ਕਰੋ 5 ਟਿੱਕੀਆਂ ਵਾਲੇ। ਪੰਜ ਟਿੱਕੀਆਂ ਪਕਾ ਨਹੀਂ ਯਾਰ, 5 ਪਟੀਆਂ ਨਹੀਂ, ਹੁਣ ਤੁਸੀਂ 5 ਟਿੱਕੀਆਂ। ਅੱਲਾ ਭਲਾ ਕਰੇ ਯਾਰ। ਮੁਕੱਦਰਾਂ 'ਚ ਪਤਾ ਕਿਹੜਾ ਖਾਣ ਪੀਣ ਹੁੰਦਾ? ਹਾਂਜੀ ਸਰ। ਜਿਹੜਾ ਤੁਸੀਂ ਆਪ ਸੁਲਾ ਮਾਰਦੇ ਹੋ ਜਾਂ ਅਗਲੇ ਦਿੰਦੇ ਨੇ। ਉਹ ਹੁੰਦਾ ਮੁਕੱਦਰ। ਇੰਜ ਤੇ ਫਿਰ ਮੁਕੱਦਰਾਂ 'ਚ ਹੀ ਸਾਰਾ ਵਾ ਵੀ ਤੇਰੇ ਕੋਲ ਰਸਤੇ 'ਚ ਕਿਸੇ ਨੇ ਗਨ ਪੁਆਇੰਟ ਤੇ ਮੋਟਰਸਾਈਕਲ ਖੋਲੀ, ਉਹਦੇ ਮੁਕੱਦਰਾਂ 'ਚ ਸੀ। ਤੇਰੇ ਕੋਲ ਕਿਸੇ ਨੇ ਰੁਪਈਆ 10,000 ਖੋ ਕੇ ਅਗਲੇ ਦਿਨ ਸੋਹਣੀ ਉਹਦੀ ਬਿਰਿਆਨੀ ਖਾ ਰਿਹਾ ਤੇ ਉਹ ਬਿਰਿਆਨੀ ਉਹਦੇ ਮੁਕੱਦਰਾਂ 'ਚ। ਇੰਜ ਤੇ ਫਿਰ ਮੁਕੱਦਰਾਂ ਤੇ ਤੂੰ ਜੋ ਮਰਜ਼ੀ ਇਲਜ਼ਾਮ ਲਾਈ ਜਾ, ਕੋਈ ਪੁੱਛ ਕੇ 'ਚ ਵੀ ਹੋਣੀ ਆ। ਜੋ ਵੀ ਕਹੋ ਉਹ ਮੁਕੱਦਰ ਨਹੀਂ ਹੁੰਦਾ। ਤੂੰ ਇਹਦਾ ਹੱਕ ਖਾਈ ਜਿਵੇਂ ਤੇਰਾ ਮੁਕੱਦਰ ਆ। ਆਹੋ ਅਟੈਕ ਸਾਰਾ ਮੇਰੇ ਤੇ ਅਟੈਕ ਆਇਆ। ਤੁਸੀਂ ਪਲੇਟ ਸਾਰੇ ਬਹੁਤ ਮਾੜੀ ਪਲੇਟ ਭਰੀ ਆ। ਤੁਸੀਂ ਦੇਖਿਆ ਕਿ ਬੋਰ ਕਰਦੇ ਰੇਤ ਦੀ ਢੇਰੀ ਲਾ ਲਾ ਕੇ ਐਡੀ ਐ ਕਰ ਦਿੰਦਾ। ਹਾਂਜੀ, ਹਾਂਜੀ। ਉਦਾਂ ਪਲੇਟ ਭਰੀ ਹੋਈ ਸੀ। ਮੈਂ ਤਾਂ ਤੱਕ ਜਾਣ ਡਈ ਉਹ ਸੀ। ਮਿੱਠੇ ਮੈਂ ਉਹ ਕਿਤੇ ਨਿਸ਼ਾਨਾ ਲਾਉਣਾ ਸੀ ਉਹਦਾ। ਤੁਸੀਂ ਤਾਂ ਜੇ ਬੱਚੇ ਪਹਾੜੀ ਬਣਾਉਣ ਡਏ ਆ। ਤੈਨੂੰ ਸਮਝ ਨਹੀਂ ਲੱਗਣ ਡਈ, ਉਹ ਇਸ ਤੋਂ ਸਾਰਾ ਕਰ ਰਿਹਾ ਵੀ ਉਹਦੇ ਵੱਲ ਧਿਆਨ ਨਾ ਆਵੇ, ਜਦਕਿ ਮੈਂ ਉਹਦੀ ਪਲੇਟ ਦੇਖੀ ਆ ਜੀ। ਮਾਨ ਲਾ ਤੁਸੀਂ ਪਲੇਟ ਦੇਖਦੇ। ਯਕੀਨ ਕਰ, ਇੰਜ ਮਿੱਠੇ ਨੇ ਪਲੇਟ ਫੜ ਲਈ, ਮੈਂ ਦੂਰੋਂ ਇੰਜ ਲੱਗਾ ਇਹਨੇ ਕੁੱਲਾ ਪਾਇਆ ਇੱਥੇ ਤੱਕ ਆਈ। ਮੈਂ ਤਾਂ ਮਾੜਾ ਜਿਹਾ ਬ੍ਰੈਡ ਲੋ ਹੋਇਆ ਸੀ, ਮੈਂ ਤਾਂ ਕਰਕੇ ਆ ਸ਼ਿਵਲਿੰਗ ਰੋਕੀ ਆ। ਮੈਂ ਤਾਂ ਇੰਨੇ ਖਾਦੇ ਬਸ। ਉਹ ਤੇਰਾ 2027 ਤੱਕ ਬਲੱਡ ਨਹੀਂ ਲੋ ਹੋਣਾ ਜਿੰਨਾ ਦਾ ਖਾ ਲਿਆ। ਜਿੰਨਾ ਤੂੰ ਖਾ ਲਿਆ ਹੁਣ। ਏਦਾਂ ਹੀ। ਤੂੰ 3 ਸਾਲ ਦਾ ਸਟਾਕ ਅੰਦਰ ਕਰ ਲਿਆ। ਊਂਟ ਦੇ ਬੱਚੇ ਆ ਤੇਰੇ, 2 ਮੇਦੇ ਆ।
ਮਾਨਾ ਤੂੰ ਊਂਟ ਪਾਣੀ ਪੀਂਦਾ, ਤੂੰ ਸਾਲਿਆ 4 ਪਲੇਟਾਂ ਸਿੱਟ ਲਈਆਂ, 2 ਅਸਲ ਮੇਤੇ ਚ 2 ਸਾਈਡ ਤੇ ਰੱਖ ਲਈਆਂ। ਉਹ ਹੁਣ ਤੂੰ ਸਵੇਰੇ ਉਧਰੋਂ ਕੱਢ ਕੇ ਧੌਣ ਚ ਲੈ ਕੇ ਉਹ ਵੀ ਖਾਣੀਆਂ ਨੇ। ਨਿਆਣਿਆਂ ਨੇ ਵੀ ਬੇਟੇ ਮੂੰਹ ਤੇਰਾ 16 ਟਿੱਕੀਆਂ ਲੈ ਕੇ ਆਇਆ ਉਹ। ਹਾਂ ਤੇ ਚੋਨਾ ਮੈਂ ਹੀ ਖਾ ਗਿਆ, ਚੋਨਾ ਮੈਂ ਹੀ ਮੈਂ ਖਾ ਤਾਂ ਗਿਆ। ਕਿਹਾ ਨਹੀਂ 14, ਐਵੇਂ ਰਿਐਕਟ ਕਰਕੇ ਐਵੇਂ ਸਾਗਾ ਲਾਈ ਜਾਂਦਾ। ਮੈਂ 14 ਤੇ ਕਿਹਾ ਹੀ ਨਹੀਂ। 16 ਕਿਹਾ ਤੁਸੀਂ। ਮੈਂ ਕਿਹਾ 16 ਲੈ ਕੇ ਆਇਆ ਤੇ ਤੂੰ ਕਿਹਾ 14 ਮੈਂ ਹੀ ਖਾ ਗਿਆ। 2 ਛੱਡੀਆਂ ਨਾ। ਯਕੀਨ ਕਰ, ਸਿਰਫ ਤੂੰ ਇੰਨਾ ਥੱਲੇ ਨਜ਼ਰ ਆ ਰਿਹਾ ਸੀ, ਅੱਗੋਂ ਸਿਰਫ ਮੈਨੂੰ ਚੌਲ ਨਜ਼ਰ ਆ ਰਹੇ ਸੀ ਤੇ ਮੈਂ ਤੇਰੀ ਪੈਂਟ ਤੋਂ ਅੰਦਾਜ਼ਾ ਲਾਇਆ ਕਿ ਇਹ ਢੇਰੀ ਦੇ ਪਿੱਛੇ ਮਿੱਠਾ। ਇੰਜ ਵੇਖ ਕੇ ਗਲਾਸ ਉਹ ਭਰਿਆ। ਤੂੰ ਇੱਕੋ ਜਿਹਾ ਰੰਗ ਵਾ। ਮੈਂ ਤੈਨੂੰ ਕਿਹਾ ਨਾ, ਜਿੱਦਾਂ ਮਾਨ ਸਾਹਿਬ ਨੇ ਮੈਨੂੰ ਕਿਹਾ ਸੀ ਨਾ ਕਿ ਯਾਰ ਮੈਨੂੰ ਸਜ਼ਾ ਮਿਲ ਜਾਵੇ, ਮੈਂ ਕਰਾਨ ਚੁੱਕ ਲੈਣਾ ਵੀ ਤੂੰ ਸ਼ੇਖ ਨਹੀਂ ਹੈਗਾ। ਇੰਜ ਮੈਨੂੰ ਵੀ ਜੋ ਹੁੰਦਾ ਹੋ ਜੇ, ਮੈਂ ਕਸਮ ਖਾਈ ਨਹੀਂ ਕਿ ਤੂੰ ਜੱਟ ਹੈਗਾ ਹੀ ਨਹੀਂ। ਉਹ ਤੇਰੇ 'ਚ ਇੱਕ ਗੱਲ ਨਹੀਂ ਜੱਟਾਂ ਵਾਲੀ। ਲਓ ਜੀ ਹੁਣ ਮੇਰੀ ਟਰੇ ਆਈ ਆ, ਮੈਂ ਐਂਡ ਤੇ ਖਾਣ ਡਿਆ। ਇਹ ਮੇਰੀ ਆ ਇਹ ਵੀ ਤੁਹਾਡੀ ਆ ਜੀ। ਆ ਤੇ ਮੈਂ ਇੰਨੇ ਫੜਾ ਉਰੇ ਅੰਦਰ ਮਿਸਤਰੀ ਲੱਗੇ ਆ। ਇਹ ਕਿੱਥੋਂ ਕੱਢੇ? ਚਲੋ ਬੇਟੇ ਮੈਂ ਭਾਜੀ ਜਦੋਂ ਡਰ ਹੋਵੇ ਨਾ ਕੰਮ ਤੋਂ ਜਵਾਬ ਹੋ ਜਾਣਾ ਹਾਂਜੀ। ਤੇ ਰੱਖਣੇ ਪੈਂਦੇ ਸਾਈਡ ਤੇ। ਇਹ ਬੈਕਅਪ ਰੱਖਦੇ ਅਗਲੇ। ਬਹੁਤ ਨੇ ਸਭ ਤੋਂ ਪਹਿਲੇ ਆਪ ਹੀ ਖੋਲ ਗਏ। ਕੀ ਸ਼ਰਮੋ ਹੋਈ ਆਈ ਹੈ ਨਹੀਂ ਯਾਰ ਇਹਨਾਂ ਨੂੰ। ਓਏ ਓਏ ਰੱਖ ਠਹਿਰ ਜਾ, ਇੱਧਰ ਫੜਾ, ਕਿਤੇ ਡਾਕਟਰ ਨਹੀਂ ਦੱਸਿਆ ਵਾ। ਇੱਧਰ ਫੜਾ। ਕੱਲ ਇਹ ਖਾ ਕੇ ਕੁਝ ਵੱਧ ਜੂਗਾ ਨਾ, ਸਾਨੂੰ ਦੱਸ ਦੇ। ਓਏ ਯਾਰ ਕਿਸੇ ਪਾਸਿਓਂ ਜੱਟ ਨਹੀਂ ਹੈਗਾ, ਕਿਸੇ ਪਾਸਿਓਂ ਜੁਗਨੂ ਬਾਦਸ਼ਾਹ, ਭਾਈ ਨੇ ਇੰਨਾ ਇਹ ਖਾਦਾ। ਕਿਸੇ ਪਾਸਿਓਂ ਮੁਗਲ ਨਹੀਂ। ਤੁਸੀਂ ਹਰ ਪਾਸੇ ਸ਼ੇਖ ਹੋ। ਕੀ ਬਾਤ ਹੈ, ਠੀਕ ਹੈ ਜੀ। ਦਿਲ ਦੀਆਂ ਗੱਲਾਂ ਕਰ ਰਹੇ ਹੋ। ਉਹ ਵਿਚਾਰਾ ਜੇ ਲੈ ਆ ਪਕਾ ਕੇ ਉਧਰ ਕਿਹਾ, ਭਾਈ ਜਾਨ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਇਸ ਬੰਦੇ ਨੇ ਪੌਣਾ ਘੰਟਾ ਟੀ ਟਾਈਮ ਲੇਟ ਕਰ ਦਿੱਤਾ। ਇਹ ਇੰਜ ਜਾਂਦਾ ਸੀ ਤੇ ਉਥੋਂ ਵਾਪਸੀ ਤੇ ਸਿਰਫ ਇੰਜ ਕਰਦਾ ਸੀ ਬਸ। ਮੈਂ ਕਿਹਾ ਇਹ ਕੀ ਕਰ ਰਿਹਾ ਵੀ ਆਹ ਮੇਲ ਜੋ ਪਿੱਛੇ ਧਾਂਕਾਂ ਲੱਗੀਆਂ ਚੌਲਾਂ ਦੀਆਂ, ਅੱਲਾ ਮਾਫੀ ਦੇ। ਉਹ 3 ਭੱਟ ਐ ਲਗਾ ਸਮਾਲ ਮੀਡੀਅਮ ਲਾਰਜ ਚੌਲ ਰੱਖੇ ਪਿੱਛੇ ਤਿੰਨੇ ਸਾਈਜ਼। ਇੰਨੇ ਫੇਰੇ ਵਾਲੇ ਦਾ ਚੌਲ ਹੀ ਨਹੀਂ ਸੀ ਹੈਗੇ। ਉਹ ਬੇਟੇ ਬਸ ਕਰ, ਮੈਂ ਅੱਜ ਜਿਹੜੇ ਬੁੱਕਾਂ ਨਾ ਖਾਦੇ ਮਿੱਠੇ ਆ, ਤੂੰ ਮੁਨਾਫਕਤ ਕਰ, ਤੂੰ ਡਰਾਮੇਬਾਜ਼ੀ ਉੱਤੋਂ ਤੋਂ ਕਰਦਾ। ਤੈਨੂੰ ਫੈਸਲੇ ਨੂੰ 10 ਰੁਪਏ ਸਹੀ ਦੇ ਮਾਮਲੇ 'ਚ ਬੋਲੇ ਅੱਲਾ ਮਾਫੀ ਦੇਵੇ। ਤੁਹਾਡੀ ਇੱਕ ਅਬਜ਼ਰਵੇਸ਼ਨ ਬਿਲਕੁਲ ਪਰਫੈਕਟ ਹੈ ਮਿੱਠਿਆਂ ਨੂੰ, ਲੇਕਿਨ ਮੇਰੇ ਮੁਗਲ ਨਾਲੋਂ ਉਸਤਾਦ ਜੀ ਗਲਤ ਜੀ। ਤੇਰੇ ਕਿੱਥੇ ਮੈਨੂੰ ਦੱਸ ਦੇ ਤਲਵਾਰ ਛਪੀ ਹੈ, ਮੈਨੂੰ ਦੱਸ ਦੇ। ਉਹ ਤਲਵਾਰ ਛਪੀ ਹੋਵੇ ਤੇ ਮੈਂ ਉਹ ਕਰਤੂਤਾਂ ਦਾ ਮਿੱਠਾ ਜੀ ਪਤਾ ਲੱਗਦਾ ਖਾਣ ਪੀਣ ਤੋਂ। ਲੱਗ ਗਿਆ ਬਹਾਦਰੀ ਨਥੀ ਗਿਣੀ ਜੋ ਹੁਣ। ਹਾਂਜੀ ਓਕੇ ਬਹਾਦਰੀ ਹਾਂਜੀ ਨਥੀ ਇੱਕ ਕਿਸੇ ਪਾਸਿਓਂ ਜੱਟ, ਦੋ ਕੁਝ ਜ਼ਮੀਂਦਾਰੀ, ਕੁਝ ਸਵੇਰ 5:30 ਵਜੇ ਫਸਲਾਂ 'ਚ ਪਾਣੀ, ਨਹੀਂ। ਕੋਈ ਜੱਟ ਜ਼ਮੀਂਦਾਰ ਕਈ ਫੜੀ ਆ, ਠੰਡੇ ਪਾਣੀ ਭਾਵ ਨਿਕਲੀ ਉਹ 'ਚ ਵੜਿਆ ਜੱਟ, ਉਹ ਹੁੰਦਾ ਜੱਟ। ਹਾਂਜੀ। ਫਸਲ ਦੇ ਐ ਧਰਤੀ ਮਾਂ ਦੇ ਉੱਤੇ ਉਹਦੇ ਨਾਲ ਕਰਕੇ। ਯਾਰੀ ਪਾ ਕੇ ਤੇ ਲੱਗਾ ਉਹਦੇ ਨਾਲ ਮਿਹਨਤ ਕਰਨ ਉੱਤੇ। ਹਾਂਜੀ, 2 ਸਾਜੀ ਹੋ ਗਏ। ਹੈ ਕੋਈ ਨਹੀਂ ਸਾਜੀ। ਠੀਕ ਹੈ ਜੀ। ਕਿਸੇ ਬੰਦੇ ਨੇ ਕੋਈ 19 ਕੀ ਕਰ ਦੇਵੇ, ਸਾਡੇ ਸਾਰੇ ਦਫ਼ਤਰ 'ਚੋਂ ਸਭ ਤੋਂ ਪਹਿਲੇ ਲੱਤਾਂ ਕਿਹਦੀਆਂ ਕੰਬਣਗੀਆਂ, ਤੈਨੂੰ ਤੇਰੀ ਮਾਂ ਦੀ ਕਸਮ ਹੀ ਸਹੀ ਸੀ। 3 ਠੀਕ ਹੈ ਜੀ। ਰਾਤ ਨੂੰ ਤੁਸੀਂ 2 ਵਜੇ ਵਿਹਲੇ ਹੋ ਜਾਓ, ਸਾਰੇ 2 ਵਜੇ ਆਪਣੇ ਘਰਾਂ ਚਲ ਜਾਂਦੇ, ਸਵੇਰ 5 ਵਜੇ ਤੱਕ ਇੱਥੇ ਬਹਿ ਕੇ ਬਾਹਰ ਕੁੱਤਿਆਂ ਦਾ ਮਿੱਠੇ ਤੇ ਬੈਠਾ ਚੱਲ ਨੂੰ 3 ਹੋ ਜਾ ਕੌਣ ਬਿਠਾ 4। ਹਾਲਾਂਕਿ ਡਾਕੂਆਂ ਦਾ ਇਹਦਾ ਡਾਕੂਆਂ ਤੇ ਇਹਸਾਨ ਆ ਕਿ ਅਗਰ ਉਹਨੂੰ 3 ਵਜੇ ਰੋਕ ਲੈਣਾ ਤਾਂ ਕੋਈ ਨਿਕਲਣਾ ਕੁਛ ਨਹੀਂ, ਉਹਨਾਂ ਦੀ ਡਾਕੀਅਤ ਤੇ ਲੀਕ ਲੱਗ ਜਾਣੀ। ਉਹ ਪੱਲਿਓਂ ਪੈਟਰੋਲ ਦੇ ਪੈਸੇ ਦਿੰਦੇ। 5 ਵਜੇ ਇਹਨੂੰ ਕਿਸੇ ਨੇ ਦੱਸ ਦਿੱਤਾ ਕਿ 4:30 ਵਜੇ ਗੇਮ ਪੈਂਦੀ, 4 ਵਜੇ 5:30 ਵਜੇ ਇੱਥੋਂ ਜਾਂਦਾ, 2 ਵਜੇ ਵਿਹਲਾ ਹੋ ਗਿਆ, 3.5 ਘੰਟੇ ਬਾਹਰ ਬਾਂਦਰ ਬਣ ਜਾਂਦਾ ਕੁਰਸੀ ਤੇ ਬੈਠਾ। 20 ਬੱਚਿਆਂ ਦੀ ਪਰਵਾਹ ਨਹੀਂ ਦੀ, ਤੇ ਇਹਦੇ ਕੋਲ ਖੋਇਆ ਕੀ ਜਾਣਾ, ਕੱਖ ਵੀ ਨਹੀਂ, ਮੋਟਰਸਾਈਕਲ ਨਹੀਂ ਜਾਂਦਾ। ਇਹ ਜੱਟ ਏਦਾਂ ਦਿੰਦੇ। 5 ਹੋ ਗਏ। ਠੀਕ ਹੈ ਜੀ। ਦੂਜੀ ਅਗਲੀ ਗੱਲ ਸੁਣੋ, ਖੁੱਲਾ ਖਰਚ ਆ ਜਾਓ ਛੱਡ ਦਿਓ। ਉਹ ਤੇ ਤੁਹਾਨੂੰ ਮੇਰੇ ਹਾਲ ਕਹਿਣ ਦੀ ਲੋੜ ਹੀ ਨਹੀਂ। 6 ਬਈ 1.5 ਲੱਖ 2 ਲੱਖ ਵੀ ਕੋਲ ਹੋਵੇ, 3 ਲੱਖ ਵੀ ਕੋਲ ਹੋਵੇ। ਠੀਕ ਹੈ ਜੀ। ਇੱਕ 3000 ਦਾ ਗੱਡੀ ਦਾ ਜਿਹੜਾ ਕਾਗਜ਼ ਨਹੀਂ ਬਣਵਾ ਸਕਦਾ। ਤੋਬਾ ਔਰ 4 ਬੰਦੇ ਬੈਠੇ ਸਾਡੂ ਜ਼ਲੀਲ ਕਰਾਤਾ। ਅਗਲੇ ਕਹਿਣਗੇ ਫਿੱਟੇ ਮੂੰਹ ਯਾਰ ਜਾਨੀ ਆ ਬੰਦਾ ਲੈ ਕੇ ਜਿਹਨੂੰ ਅਸੀਂ ਕਿਹਾ 3200 ਜਮਾ ਕਰਾ ਤੇ ਉਹਨੇ ਸਾਡੇ ਮੈਸੇਜ ਹੀ ਡਿਲੀਟ ਕਰਤੇ। ਓਏ ਹੋਏ ਕੀ ਸ਼ਰਮਿੰਦਗੀ ਦਾ ਮੇਰਾ ਆਲਮ ਹੋਇਆ। ਅਗਰ ਮੈਂ ਉੱਥੇ ਹੁਣ ਇਹ ਕਹਾਂ ਭਾਜੀ ਮੇਰੇ ਕੋਲ ਲੈ ਲਓ, ਤੇ ਇਹਦੀ ਉਸ ਤੋਂ ਬਹੁਤੀ ਬੇਇੱਜ਼ਤੀ ਹੈ। ਹੋਏ ਹੋਏ ਇਹਨੂੰ ਮੈਂ ਕਿਹਾ ਸੀ ਮੇਰੇ ਕੋਈ ਜੱਟ ਇੱਕ ਮਿਠਾ ਜਾ ਬਾਅਦ ਚ ਇਹਦੀ ਵੀ ਮੈਂ ਤਾਂ ਬੋਲਿਆ ਹੀ ਨਹੀਂ। ਕੋਈ ਜੱਟ ਹੈ ਇਹਦੇ ਚ। ਨਹੀਂ ਕੋਈ ਨਹੀਂ। ਠੀਕ ਹੈ ਜੀ। ਘਰ ਕੋ ਮਸਲਾ ਕੋ ਗੱਲਬਾਤ ਹੋ ਜੇ, ਕੋਈ 4 ਬੰਦੇ ਆ ਜਾਣ, ਓਏ ਬਿੱਠੇ ਨੂੰ ਫੜੋ, ਕੋਈ ਜੱਟਾਂ ਦੀ ਤਬੀਅਤ। ਠੀਕ ਹੈ ਜੀ। ਕੋਈ ਐਸਾ ਖਾਣ ਪੀਣ ਚ ਤੂੰ ਦੇਖਿਆ ਵੀ ਜਿੰਨਾ ਖਾ ਰਿਹਾ ਆਪਣੇ ਉੱਤੇ ਵੀ ਉਦਾਂ ਹੀ ਲਾ ਰਿਹਾ ਵੀ ਮਿੱਠਾ ਸਾਹਿਬ ਐ ਖਾ ਰਹੇ ਨੇ, ਵੀ ਮਿੱਠਾ ਸਾਹਿਬ ਇੰਜ ਬਾਹਰ ਗਏ ਨੇ 400 ਰੁਪਏ ਦੀ ਬਾਹਰੋਂ ਕਿਦੋਂ ਰੇਹੜੀ ਵਾਲੇ ਕੋਈ ਚੀਜ਼ ਲੈ ਕੇ ਸਾਰਿਆਂ ਨੇ ਲਿਆ ਕੇ ਵੀ ਖਾਓ ਵੀ ਖਾਓ। ਇਦਾਂ ਦਾ ਕਦੀ ਕੋਈ ਹਿਸਾਬ ਕਿਤਾਬ ਕਦੀ ਕੋਈ ਇੱਕ ਗੱਲ ਦੱਸ ਦੇ। ਠੀਕ ਹੈ ਜੀ। ਔਰ ਮਿੱਠੇ ਸਾਹਿਬ ਨੂੰ ਕਹੋ ਮਿੱਠਾ ਸਾਹਿਬ ਇੱਕ ਡਾਂਸ ਵਾਲਾ ਸ਼ੋਅ ਕਰਨਾ,
ਹੁਣ ਤੂੰ ਗੁੱਜਰ ਆ, ਮੈਂ ਸ਼ੇਖ ਹਾਂ, ਆ ਮੁਗਲ ਆ, ਅਸੀਂ ਡਾਂਸ ਉਹਨਾਂ ਕਰਨਾ। ਤੈਨੂੰ ਇੰਜ ਲੱਗੇਗਾ ਕਿ ਜੱਟ ਨੂੰ ਨਹੀਂ ਕਿਹਾ ਤੁਸੀਂ ਡਾਂਸਰ ਦਾ, ਕਿਸੇ ਖਵਾਜਾ ਸਰਾਂ ਨੂੰ ਕਹਿਤਾ। ਇਹ ਇਹਦੀ ਸ਼ੇਪ ਬਣ ਜਾਂਦੀ ਡਾਂਸ ਦੇ ਟਾਈਮ। ਪਰ ਵੀ ਸਟੈਪ ਮਾਰਦਾ ਯਾਰ ਇਹਦੀ ਬਾਡੀ ਐ ਦਿਖਦਾ ਹੈ। ਨੱਚੇ ਜਿਚਕ ਔਰ ਫੁਰਤੀ, ਔਰ ਤੁਸੀਂ ਕਹੋਗੇ ਯਾਰ ਇਹ ਜੱਟਾਂ ਦਾ ਬਾਲ ਨੱਚ ਰਿਹਾ। ਪਤਾ ਨਹੀਂ ਕਿਹੜਾ ਜੱਟ ਆ ਤੂੰ, ਹਾਲੇ ਸਾਹ ਲੈਣੇ ਅੱਧੀਆਂ ਤੈਨੂੰ ਮੈਂ ਦੱਸੀਆਂ, ਅੱਧੀਆਂ ਤੈਨੂੰ ਮੈਂ ਹੋਰ ਦੱਸ ਸਕਦਾ। ਲੇਟ ਵੀ ਤੱਤੀ ਪਈ ਹੈ ਹਲੇ। ਉਹ ਇਹ ਮਜਬੂਰੀ 'ਚ ਸਭ ਕੁਝ ਕਰਨਾ ਪੈਂਦਾ ਜੀ, ਮਜਬੂਰੀ ਕਰਾਉਣ ਰਹੀ ਆ। ਮੈਨੂੰ ਕਿਹੜੀ ਲੋੜ ਆ ਵੀ ਨੱਚ ਟੱਪ ਕੇ ਇੰਨਾ ਕੁਝ ਕਰਨ ਦੀ। ਕੀ ਮਜਬੂਰੀ ਤੈਨੂੰ ਯਾਰ, ਸਾਰੀਆਂ ਹਕੀਕਤ ਬਿਆਨ ਕੀਤੀ ਆ ਉਹਨਾਂ ਨੇ। ਨਾਲੇ- ਮਜਬੂਰੀ ਦੱਸ ਦੇ ਮੈਨੂੰ ਕੀ ਆ। ਇਹ ਸਿਆਣਪੱਤੀ ਨਹੀਂ ਹੈਗੀ ਵੀ ਤੁਸੀਂ 2:30 ਵਜੇ ਨਿਕਲ ਜਾਓ ਰਾਤ ਨੂੰ ਰੋਡਾਂ ਤੇ ਚੰਡਾ ਖਾ ਕੇ ਘਰ ਆ ਜਾਓ। ਓਏ ਨਹੀਂ ਓਏ ਮੈਂ ਡੇਲੀ ਜਾਂਦਾ ਯਾਰ। ਗੱਲ ਸੁਣ ਲੈ ਨਾ, 2:30 ਵਜੇ ਨਿਕਲ ਜਾ ਚੰਡਾ ਖਾ ਕੇ ਘਰ ਆ ਹੈਲੋ। ਜਾਓ। ਯਾਨੀ ਚੰਡਾ ਖਾਣੀਆਂ ਹੀ ਆ। ਪਹਿਲੇ ਜ਼ੇਨ ਕੀ ਆ ਕਿ ਚੰਡਾ ਖਾਣੀਆਂ ਨੇ। ਮਿੱਠਾ ਜੀ ਸਵਾ 6 ਘੰਟੇ ਦਾ ਸਫ਼ਰ ਮਕੋਣੇ ਦਾ, ਇੱਥੋਂ ਡੇਲੀ ਜਾਈਦਾ ਕਿਹੜਾ ਦਾ? ਉਹ ਸਾਨੂੰ ਕਦੀ ਠੰਡ ਪਾ ਸਾਨੂੰ ਪਤਾ ਲੱਗੇ, ਮਿੱਠੇ ਨੇ 2 ਫੈਰ ਖਾ ਲਏ ਭਾਈ ਲੜ। ਹਾਏ ਬਹੁਤ ਅੱਛੇ ਬਈ। ਉਹ ਕੀ ਹੈ? ਕਿਉਂ ਜੀ? ਆ ਕੋਮੇ 'ਚ ਚੱਲ ਜਾਵਾਂ ਫੈਰ ਖਾ ਕੇ ਵੀ ਮੇਰੇ ਅਗਲਾ ਇੱਥੇ ਮਾਰ ਦੇ। ਯਾਦ ਦੱਸ ਉਹ ਕੋਈ ਮਰਿਆ ਪਿਆ ਐ। ਅਸੀਂ ਕੀ ਸਾਡੇ ਸੀਨੇ ਚੌੜੇ ਹੋਣਗੇ, ਓਏ ਹੋਏ। ਕੀ ਸਾਡੇ ਕੱਦ ਵੱਡੇ ਹੋਣਗੇ। ਭਾਈ ਉਹ 4 ਜਣੇ ਸੀ, ਮਿੱਠਾ ਕੱਲਾ, ਪੈਰਾਂ ਦੀ ਮਿੱਟੀ ਨਹੀਂ ਛੱਡੀ, ਅਰੇ ਕਿਆ ਕਹਿੰਦੇ। ਬਾਹਾਂ ਲੱਤਾਂ ਤੜਾ ਲੀਆਂ, ਦਿਮਾਗ 'ਚ ਸਿੱਧਾ ਉਹਨਾਂ ਨੇ ਇੱਥੋਂ ਗੋਲੀ ਮਾਰੀ ਤੋਂ ਕੱਢਤੀ। ਲੇਕਿਨ ਅਸੀਂ ਇੱਥੇ ਦਾ ਬਾਹਰ ਬਣਾਵਾਂਗੇ ਪੂਰਾ ਸਾ। ਪਤਾ ਬਾਜੀ। ਲੱਗੇ ਵੀ ਸਾਡਾ ਯਾਰ ਇੱਕ ਜੱਟ ਸੀ ਸਾਡਾ ਉਹ ਤੂੰ ਬਸ ਜੀ ਠੀਕ ਆ। ਉਹ ਬਾਵਾ ਵੀ ਤੜਾਲਵਾ, ਓਏ ਤੂੰ ਜੱਟ ਆ, ਤੈਨੂੰ ਜਲਾਇਆ ਲੁੱਟ ਲੈਂਦਾ ਬਾਹਰ। ਬਾਵਾ ਵੀ ਤੜਾਲਵਾ, ਲੱਤਾਂ ਵੀ ਤੜਾਲਵਾ, ਉਹ ਮਰੀ ਵਾਲਾ ਬੈਗ ਜਿਹਾ ਬਣ ਜਾਵਾਂ ਫੇਰ ਠੀਕ ਆ। ਫੇਰ ਖੁਸ਼ ਨੇ ਵੀ ਮੇਰਾ ਕਲਾ ਉਹ ਜੱਟ ਬੋਲ ਉਹ ਲਿਆਓ ਫਾਲੋ ਹੈ। ਜਲਾਇਆ ਰੁਕ ਕੇ ਕਰਦੀ ਵੀਰੇ ਜੋ ਕੁਛ ਹੈਗਾ ਤੇਰੇ ਤੈਨੂੰ ਉਹਨੂੰ ਦੇ ਦਿੰਦਾ ਆਪਣਾ। ਸਰ AI ਦਾ ਦੌਰ ਬਾਅਦ ਲੜਾਈਆਂ ਨਹੀਂ, ਹੁਣ ਹੱਥਾਂ ਦੀ ਲੜਾਈ ਤਾਂ ਰਹੀ ਨਹੀਂ। ਅਗਲੇ ਠਾ ਕਰਕੇ ਹੋ ਜਾਂਦੇ ਆ। ਅਗਲੇ ਨੇ ਮਾਸਕ ਪਾ ਕੇ ਮੈਨੂੰ ਪੁਰਨਮ ਕਰ ਜਵੇ। ਓਏ ਮਿੱਠੇ ਬੰਦੇ ਵਾਲੀ ਬਣੀਆਂ ਗੋਲੀਆਂ। ਬੰਦੇ ਵਾਲੀ ਸਾਡੇ ਵਰਗੇ ਬੰਦੇ ਵਾਲੀ ਨਹੀਂ ਬਣੀਆਂ। ਪਿੱਛੇ ਘਰ ਤੱਪੜ ਰੋਲਦੀ ਹੁਣ। ਤੇ ਜਦੋਂ ਗੋਲੀਆਂ ਦਾ ਦੌਰ ਨਹੀਂ ਸੀ ਹਾਂਜੀ ਉਦੋਂ ਤੂੰ ਗੰਡਾਸੇ ਰੈਂਟ ਤੇ ਦਿੰਦਾ ਸੀ ਲੋਕਾਂ ਨੂੰ। ਉਦੋਂ ਮੇਰਾ ਬੜਾ ਦਿਲ ਕਰਦਾ ਐਡਾ ਉਦੋਂ ਵੀ ਕੱਖ ਨਹੀਂ ਸੀ। ਉਦੋਂ ਇਹਨੂੰ ਕੁਝ ਜਿਹਨੇ ਪੁੱਛਿਆ ਉਹਨੇ ਕਿਹਾ ਆ ਭਾਜੀ ਹੁਣ ਤਾਂ ਗੰਡਾਸਿਆਂ ਦਾ ਦੌਰ ਆ, ਗੰਡਾਸਾ ਵਾਇ ਕੇ ਬੰਦਾ ਉਦੋਂ ਇਹ ਗੱਲ ਕਰਦਾ। ਹੁਣ ਗੋਲੀ ਆ ਗਈ ਤਾਂ ਹੁਣ ਇਹ ਗੋਲੀਆਂ ਦਾ ਦੌਰ ਹੈ। ਮੁਗਲ ਦੇਖੀ ਜਿਵੇਂ 344 ਜ਼ਖਮਾਂ ਦੇ ਨਿਸ਼ਾਨ ਆ ਤੇ। ਉਹਨੇ ਭਾਈ ਲੇਕਿਨ ਫੇਰ ਵੀ ਉਹ ਨਹੀਂ ਉਹ ਨਹੀਂ ਪੂਰਾ ਵਾ ਯਾਰ ਆਰਟਿਸਟ ਬੰਦਾ ਕਾਹਤੋਂ ਲੜੇ ਯਾਰ? ਸਾਡੀ ਫੀਲਡ ਹੀ ਉਦਾਂ ਦੀ ਆ। ਅਸੀਂ ਕਾਹਤੋਂ ਲੜਨਾ ਕਿਸੇ ਨਾਲ? ਕਿਸੇ ਨੇ ਸਾਡਾ ਕੀ ਵਿਗਾੜਿਆ? ਉਹ ਨਹੀਂ ਆਰਟਿਸਟ ਹੋਣਾ ਇੱਕ ਹੋਰ ਗੱਲ ਆ, ਮਰਦਾਨਗੀ ਇੱਕ ਹੋਰ ਚੀਜ਼ ਆ। ਦਾਨਾ ਜੀ ਤੁਹਾਡੀ ਤੁਸੀਂ ਜਾਣਦੇ ਹੋ, ਤੁਹਾਡੇ ਪਾਣੀ ਵਾਲਾ ਛਾਪਰ ਆ ਫੇਰ ਤਾਂ ਤੁਸੀਂ ਚਲੋ ਮਾਫ ਕਰਦੇ ਵੀ ਚੰਗੇ ਲੱਗਦੇ ਆ। ਉਹ ਮਾਫ ਕਰ ਦੋ ਯਾਰ ਦੇਖੋ ਪ੍ਰੋਫੈਸਰ ਜਵਾਨ ਜਾਨ ਮੁੱਛ ਵਾਲਾ ਬੰਦਾ ਕੀ ਯਾਰ ਇਹਦਾ ਆਲਮ। ਦੱਸੋ ਕੀ ਹੋਇਆ ਮੁਗਲ ਜੀ? ਕੁਛ ਵੀ ਮੁਗਲ ਦਾ ਧਿਆਨ ਕਿਤੇ ਹੋਰ ਆ ਭਾਜੀ। ਹਾਂਜੀ ਮੁਗਲ ਕੋਈ ਹੋਰ ਹਿਸਾਬ ਲਾ ਰਿਹਾ। ਮਿੱਠਾ ਜੀ ਕਿਤੇ ਸੁਰਖਰੂ ਹੋਣਾ ਵੀ ਸਿੱਖੋ। ਉਹ ਸੁਰਖਰੂ ਕਿਤੇ ਵਤਨ ਦੇ ਵਾਸਤੇ ਹੋਈਏ। ਠੀਕ ਹੈ ਨਾ, ਕਿਤੇ ਸੁਰਖਰੂ ਹੋਣਾ ਵੀ ਸਿੱਖ। ਇੱਧਰ ਵੇਖ, ਜਿੰਨੇ ਮਰਜ਼ੀ ਵਸਾਇਲ ਹੈ, ਜੋ ਮਰਜ਼ੀ ਉਸਤਾਦ ਦੇ ਮੂੰਹ ਤੋਂ ਗੱਲ ਨਿਕਲੀ ਉਹ ਵੇਖ। ਇਹ ਵੇਖ ਨਿਜ਼ਾਮ ਭਰਮਾ। ਇਹ ਨਹੀਂ ਦੇਖਿਆ ਕਿ ਕਿੰਨਾ ਖਰਚਾ ਹੋ ਗਿਆ। ਅਲਾ ਕੱਲ ਤੂੰ ਖਾ ਲੈ ਓਏ ਇੱਕ ਮਿੰਟ, ਪਤਾ ਕੀ ਗੱਲ ਉਸਤਾਦ ਜੀ, ਤੇ ਰੱਖੋ ਤੇ ਸਹੀ ਜ਼ਰਾ। ਆ ਤੂੰ ਲੈ ਲੈ। ਅੱਜ ਤੇ ਉਹਦੇ ਘਰੋਂ ਆਏ ਨੇ ਉਸਤਾਦ ਜੀ, ਤੁਸੀਂ ਨਾ ਕਰਿਆ ਕਰੋ ਮਿੱਠੇ ਦੇ ਤੂੰ ਇੱਥੇ। ਮਿੱਠਾ ਜੀ ਸੋਚਿਆ ਨਹੀਂ, ਆਪਣਾ ਆਪ ਬਰਬਾਦ ਕਰਤਾ, ਲੇਕਿਨ ਉਸਤਾਦ ਦੇ ਮੂੰਹ ਦਾ ਕੋਲ ਪੂਰਾ ਕੀਤਾ ਵਾ। ਹਾਏ ਹਾਏ ਉਹਨੂੰ ਹਾਏ। ਕਹਿੰਦੇ ਭਾਈ, ਸਮਝ ਆਈ ਨਾ? ਫਿਊਚਰ ਨਹੀਂ ਵੇਖਿਆ ਉਹਨੇ ਆਪਣਾ। ਨਾ 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 ਉਹਨੇ ਕਾਲ ਕੀ ਪੂਰਾ ਕਰਤਾ? ਸਾਰੇ ਚਾਵਲ ਕਿਤੇ ਬਾਈ ਬਾਈ ਕੈਰਟ ਦੇ ਆ। ਕੈਰਟ ਦੇ ਨਹੀਂ, ਉਹ ਕੈਰਟ ਦਾ ਕਰੈਕਟਰ ਨਹੀਂ। ਉਹੀ ਬਾਈ ਬਾਈ ਕੈਰਟ ਦੇ ਲਿਆ ਚੌਲ ਤੂੰ ਯਾਰ। ਉਸਤਾਦ ਦੇ ਮੂੰਹ ਚੋਂ ਗੱਲ ਨਿਕਲੀ ਸੀ, ਮੇਰੇ ਨਾਲ ਤਾਂ ਹੀਰੇ ਨਾਲੋਂ ਵੱਡੀ ਮਹਿੰਗੀ ਗੱਲ ਸੀ। ਜੀਓ ਗੁਜਰਾ ਛਾ ਗਿਆ ਤੂੰ। ਵਾਕਈ ਅੱਜ ਤੇਰੇ ਵੇਚ ਦਾਂਗਾ ਉਸਤਾਦ ਜੀ ਦੀ ਖਾਤਰ। ਹਾਏ ਹਾਏ ਹਾਏ। लहू देख के निखारेंगे रुखे बरगे गुलाब, हमने गुलशन के तहफ्फुज की कसम खाई। अरे वाह 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 क्या बात है। क्या कहने। ਲੈ ਵੀ ਗੁਲਸ਼ਨ ਤੈਨੂੰ ਵਾਪਸ ਕਰਤਾ ਹੀ। ਹੁਣ ਤੂੰ ਹੀ ਧੱਫਾ ਹੀ ਕਰਨਾ ਵਾ ਸਾਰਿਆਂ ਦਾ। ਨਾਲੇ ਇਦਾਂ ਦੇ ਓਏ ਯਾਰ, ਕਦਮ ਮੈਂ ਤੈਨੂੰ ਜੈਨੂਨ ਕਹਿੰਦਾ, ਅਸੀਂ ਰੱਜੇ ਖਾਨਦਾਨ ਦੇ ਆ, ਰੱਜੇ ਅੱਛਾ। ਘਰੋਂ ਨੇ। ਹਾਂ ਇਹ ਤੁਸੀਂ ਗਲੀ ਭੁੱਖੇ ਨਹੀਂ ਹੈਗੇ। ਇਹ ਤੁਸੀਂ ਗਲੀ ਲੱਗੋ ਖਾਨਦਾਰ ਬਾਹਰ ਦੇਖੀ ਆਉਂਦਾ। ਮੈਂ ਕੋਈ ਭੁੱਖਾ ਨਹੀਂ ਹੈਗਾ। ਚਲੋ ਅੱਲਾ ਖੈਰ ਕਰੇ। ਮੈਂ ਭੁੱਖਾ ਵਾਂ। ਮੈਂ ਭੁੱਖਾ ਵਾਂ, ਕੋਈ ਭੁੱਖਾ ਵਾਂ ਮੈਂ। ਖਾ ਲੈ। ਮੈਂ ਕੋਈ ਭੁੱਖਾ ਵਾਂ ਮੁਗਲ ਆ ਤੂੰ। ਨਹੀਂ, ਮੈਂ ਕੋਈ ਭੁੱਖਾ ਵਾਂ ਉਸਤਾਦ ਜੀ, ਮੈਂ ਭੁੱਖਾ ਵਾਂ ਕਸਮ ਉਸਤਾਦ ਜੀ, ਮੈਂ ਭੁੱਖਾ ਨਹੀਂ ਹੈਗਾ। ਮੈਂ ਭੁੱਖਾ ਵਾਂ ਚੱਲ ਯਾਰ ਚੱਲ। लेकिन हुन उधर ਮੈਂ ਭੁੱਖਾ ਵਾਂ, ਚਵਲਾ ਮਾਰਦੇ ਪਏ ਹੈਗੇ। ਪਤਾ ਨਹੀਂ ਕਾਲੂ ਇੰਨੀ ਜਲਾਲਤ ਤੋਂ ਬਾਅਦ ਤੇਰੇ ਕਿੱਦਾਂ ਗੋਬਰ ਕੀ ਲੰਘ ਜਾਣੀ। ਉਹ ਤੇਰੇ ਨਾਲ ਤਾਂ ਚੰਗਾ ਮਾਂ ਕੀ ਹੋ ਗਿਆ ਬਹੁਤ ਤੈਨੂੰ? ਚੰਗਾ ਮਾਂ। ਓਏ ਇੰਜ ਢੇਰੀ ਲੱਗੀ ਦੀ ਇਦਾਂ ਵੇਖ ਕੇ ਕੂਲਰ ਵੇਖਣ ਦਿਆਂ ਤੂੰ ਐਂ ਕਰਕੇ ਐਂ ਪਰੇ ਕਰਕੇ ਫੇਰ ਗਲਾਸ ਭਰਿਆ ਤੂੰ।
ਛੱਡ ਦੇ ਮਿੱਠੇ ਜਿੱਦਾਂ ਜਿੱਦਾਂ ਦੀ ਤੂੰ ਥਾਲੀ ਭਰੀ ਸੀ ਐ ਲਾਸੇ ਬੱਚਿਆਂ ਦੇ 14 ਅਗਸਤ ਤੇ ਪਹਾੜੀ ਸਜਾਈ ਹੈ ਯਕੀਨ ਮੰਨ ਉੱਤੇ ਲੈਟਾਂ ਹੀ ਬਲਣ ਨਹੀਂ ਸੀ ਬਕਾਇਦਾ ਦਿਮਾਗ ਖਰਾਬ ਕਰ ਦਿੱਤਾ ਮੇਰਾ ਯਾਰ। ਅੱਗੇ ਰੱਖ ਕੇ ਬਹਿ ਗਿਆ ਤੈਨੂੰ ਚੁਗਣ ਵਾਸਤੇ ਦਿੱਤੇ ਆ ਓਏ ਚੁੱਪ ਕਰੋ, ਇਹ ਤੇਰਾ ਇਸ ਸ਼ੋਅ 'ਚ ਬੋਲਣਾ ਬਣਦਾ ਹੀ ਨਹੀਂ। ਬਣਦਾ ਹੀ ਨਹੀਂ ਬਗੈਰ ਤਾਂ ਸਹੀ ਕਰ। ਉਹ ਘਟੀਆ ਆਦਮੀ, ਤੇਰੀ ਕੀ ਔਕਾਤ ਆ ਅੱਜ ਪਤਾ ਚੱਲ ਗਿਆ ਸਾਨੂੰ। ਭਾਜੀ 2 ਟਕੇ ਦਾ ਸਮੋਸਿਆਂ ਵਾਲਾ ਤੂੰ ਗੁਜਰਾਂ ਨਾਲ ਮੁਕਾਬਲੇ ਕਰਦਾ। ਖੈਰ ਹੋ ਗਈ ਉਸਤਾਦ ਜੀ ਦੀ ਆਵਾਜ਼ ਆਈ ਆ, ਜਾਨ ਤੇ ਬਣ ਗਈ। ਆਹੋ ਜਾਨ ਜ਼ਿਆਦਾ ਤੇ ਗਿਆ ਮੈਂ ਉਸਤਾਦ ਜੀ ਨੂੰ ਕਿਹਾ, ਮੈਂ ਕਿਹਾ ਜਿਹੜੇ ਦੁਨੀਆ ਦੇ ਸਭ ਤੋਂ ਪਾਵਰਫੁਲ ਚੋਰ ਆ ਉਹਦੇ। ਉਹ ਤਦੀ ਮੈਂ ਕਹਾਂ ਕਿ ਮੈਨੂੰ ਉਹ ਯਾਰ ਇਹ ਨਹੀਂ ਸੀ ਬਹੁਤੇ ਖਵਾਉਣੇ, ਇਹ ਫਿਰ ਕੰਮ ਖਰਾਬ ਕਰਦੇ ਆ। ਉਸਤਾਦ ਜੀ ਹਾਂ ਲੈ ਆਓ ਯਾਰ ਤੂੰ ਕੋਈ ਕਮਜ਼ੋਰ ਵੀ ਨਹੀਂ ਚੌਲ ਕਦੀ ਲਿਆਂਦੇ, ਮੈਂ ਉਹ ਐਡੇ ਤਾਂ- ਪਾਵਰਫੁਲ ਲੈ ਆ। ਹੈਰਾਨ ਪਰੇਸ਼ਾਨ ਰਹਿ ਗਿਆ ਫਿੱਟੇ ਮੂੰਹ ਉਹ ਮਿਰਗੀ ਤੇ ਮਰੀਜ਼ ਚੌਲ ਵੀ ਨਹੀਂ ਕਦੀ ਲੈ ਕੇ ਆਇਆ ਤੂੰ। ਉਹ ਦਹੀਂ ਵੇਖੀ ਕੈਸਾ ਟਮਾਟਰ ਪਿਆਜ਼ ਵਿੱਚ ਸਾਰਾ ਕੁਝ ਹੈ। ਉਸਤਾਦ ਜੀ ਇੱਕ ਸ਼ਹਿਰ ਵਿੱਚ ਭਾਈ ਦੁਕਾਨ ਤੋਂ ਗਿਆ, ਮੈਂ ਜਾ ਕੇ ਉਹਨੂੰ ਕਿਹਾ ਕਿ ਸਭ ਤੋਂ ਫਾਈਨ ਜਿਹੜੇ ਖੀਰੇ, ਟਮਾਟਰ, ਧਨੀਆ, ਹਰੀਆਂ ਮਿਰਚਾਂ, ਕਾਲਾ ਜ਼ੀਰਾ, ਲੌਂਗ, ਇਲਾਇਚੀ, ਸਭ ਤੋਂ ਆਲਾ ਨਸਲ ਦੀਆਂ। ਜਿਹੜਾ ਬਾਹਰ ਜਾਂਦਾ ਫੋਟ ਹੋ ਕੇ ਓਏ ਆਲਾ ਨਸਲ ਦੇ ਆ। ਘਟੀਆ ਨਸਲ ਦੇ ਝੰਡਾ ਪੀਰ ਦੀ ਤੂੰ ਕਲੰਕ ਬਣ ਗਿਆ ਇਸ ਅਦਾਰੇ ਵਾਸਤੇ। ਯਾਰ ਉੱਥੇ ਕਸਮੇ ਭਾਵੇਂ ਇਹਨਾਂ ਦੇ ਇਲਾਕੇ 'ਚ ਠੀਕ ਆ, ਅਗਰ ਮਾੜੇ ਬੰਦੇ ਰਹਿੰਦੇ, ਬੜੇ ਬੜੇ ਖੁੱਲੇ ਦਿਲ ਵਾਲੇ ਦਿਲ ਬੰਦੇ। ਵਾਲੇ ਬੰਦੇ ਰਹਿੰਦੇ। ਮੈਂ ਕਰੀ ਇਹਦੇ ਘਰ ਗਿਆ ਨੁੱਕਰ ਤੇ ਪਕੌੜਿਆਂ ਵਾਲਾ, ਉਹਨੇ ਕਿਹਾ ਜਾਨੀ ਭਾਈ ਓਏ ਹੋਏ ਮੈਂ ਜਿੰਨੇ ਜੋਗਾ ਹੈਗਾ, ਇਹਦੇ ਮੈਂ ਘਰ ਜਾ ਕੇ ਬੈਠਾ ਸ਼ਿਕੰਜਵੀ ਲੈ ਕੇ ਆਇਆ ਔਰ ਗਲਾਸ ਸ਼ਿਕੰਜਵੀ ਵਾਲਾ ਲੈਦਾ ਦਿੱਤਾ, ਨਿੰਬੂ ਮੈਨੂੰ ਲੈਦਾ ਦਿੱਤਾ, ਕਹਿੰਦਾ ਹਸਬੇ ਤਫੀਕ ਪਾ ਲੈਣਾ ਉੱਤੇ। ਦਰ ਫਿਟੇ ਮੂਏ। ਓਏ ਇਹ ਕਰਦੇ ਤੁਸੀਂ ਆਏ ਜਾ ਓਏ। ਨਾਲ, ਉਹ ਬਾਪ ਨਾਲ ਉਹ ਤੁਹਾਨੂੰ ਤਾਂ ਜਾਨ ਦੇ ਦੇਣੀ ਚਾਹੀਦੀ। ਭਾਜੀ ਤੁਸੀਂ ਕੋ ਮੁੰਡਾ ਪਕਾ ਕੇ ਨਹੀਂ ਲਿਆਏ ਆਪਣਾ, ਠਹਿਰ ਜੋ 1 ਮਿੰਟ, ਇਹ ਚੌਲ ਸੀ। ਹਾਂਜੀ ਚੋਲ ਨਾ ਇਹਨਾਂ ਨੂੰ ਕਹੋ। ਨਹੀਂ ਉਹ 6 ਸਾਲਾਂ 'ਚ ਇੱਕ ਵਾਰੀ ਆਏ, ਮੈਂ ਉਹਦੀ ਕਰ ਰਿਹਾ ਠੀਕ ਆ। ਤੁਸੀਂ ਹੁਣ ਤੋਪਾਂ ਦਾ ਮੂੰਹ ਆਪਣੇ ਨਾਲ ਨਾ ਕਰਾਓ। ਓਕੇ ਆ 6 ਸਾਲ ਬਾਅਦ ਤੁਸੀਂ ਚੌਲ ਲੈ ਆਓ ਠੀਕ ਆ, ਔਰ ਇਹ ਤੁਹਾਡੇ ਕਾਬਲੇ ਕਬੂਲ ਨਹੀਂ ਹੋਣੇ। ਕੱਲੇ ਚੋਲ ਨਹੀਂ ਇਹ ਮੈਂ ਖਾਣ ਪੀਣ ਤੋਂ ਪਹਿਲੇ ਹੀ ਹਰਾਮ ਕਰ ਦੇਣੇ। ਮੈਨੂੰ ਇੱਕ ਗੱਲ ਦੱਸ। ਕਹੋ ਮੁਰਗ ਪਲਾਓ। ਉਹ ਕਿਹੜਾ ਮੁਰਗ ਪਲਾਓ ਏ, ਇੱਕ ਬੋਟੀ ਹਰ ਕੋਈ ਚੂਸ ਕੇ ਵਾਪਸ ਰੱਖੀ ਜਾ ਰਿਹਾ ਸੀ ਫਿੱਟੇ ਮੂੰਹ। ਇਹ ਮੁਰਗ ਪਲਾਓ ਨਹੀਂ, ਇਹ ਤੇ ਤੂੰ ਸਾਰੇ ਬਣਾਓ। ਉਹ ਮੈਂ- ਇਹ ਤੂੰ ਇਹਦੇ ਫਾਇਦੇ ਦੱਸ ਦੇ, ਮੈਂ ਤਾਂ ਖਾ ਕੇ ਗੁਨਾਹਗਾਰ ਹੋ ਜਾਣਾ। ਭਾਜੀ ਜਦੋਂ ਸਭ ਤੋਂ ਪਹਿਲੇ ਚੌਲ ਪਈ ਨਾ, ਆਹੀ ਬੋਟੀ ਉਹਦੇ 'ਚ ਸੀ, ਆਖਰੀ ਪਲੇਟ ਹੀ ਆਹੀ ਬੋਟੀ ਉਹ ਚ। ਪੁੱਛ ਕਿੱਦਾਂ ਆਈ? ਕਿੱਦਾਂ? ਉਹਦੇ ਨਾਲ ਲਹਿਦਾ ਇੱਕ ਧਾਗਾ ਜਿਹਾ ਬੰਨਿਆ, ਜਦੋਂ ਤੂੰ ਖਾ ਲੈਣਾ ਦੂਰੋਂ ਖਿੱਚ ਕੇ ਫਿਰ ਦੂਜੀ ਪਲੇਟ ਪਾ ਲੈ। ਤੁਰਕੇ ਵਾਲੀ ਉਹ ਭਾਜੀ ਅਸਲੀ ਬੋਟੀ ਨਹੀਂ, ਪਲਾਸਟਿਕ ਦੀ ਆਪਣੀ ਤਿਆਰ ਕਰਾਈ ਇਹਨਾਂ ਨੇ। ਉਹ ਜਦੋਂ ਮੈਂ ਚਾਵਲ ਲੈ ਕੇ ਆਇਆ ਨਾ, ਉੱਤੇ ਬੋਟੀਆਂ ਹੀ ਸੀ, ਕਿਤੇ ਕਿਤੇ ਚੌਲ ਨਜ਼ਰ ਆਉਂਦਾ ਸੀ। ਉਹ ਤੁਹਾਡਾ ਸਟਾਫ ਪੈ ਗਿਆ ਸਾਰੇ ਕੰਮ ਨੂੰ ਉਸਤਾਦ ਜੀ। ਤੇ ਜਦੋਂ ਘਰੋਂ ਚੌਲ ਲੈ ਕੇ ਨਿਕਲਿਆ ਤੇ ਬਿਨ ਗਿਆ, ਲਓ ਜੀ ਰੌਣਕ ਮਾਰ ਗਿਆ ਸਾਰੀ, ਹਨਾ? ਉਸਤਾਦ ਜੀ ਲਓ ਜੀ ਇਹਦੇ ਹੁਣ ਮੱਲੇ ਦੇ ਵਿੱਚ ਅਗਲੇ 3-4 ਸਾਲ ਮੁਰਗਾ ਨਹੀਂ ਹੈਗਾ, ਛਾਟ ਕਰ ਆਇਆ ਮੁਰਗਾ। ਹਾਂਜੀ। ਇਹਨਾਂ ਚੌਲਾਂ 'ਚ ਪਾ ਲਿਆ ਮੁਰਗਾ ਇਹਨੇ। ਅੱਜ ਰਾਤੋਂ ਰਾਤ ਰੇਟ ਵੱਧ ਜਾਣਾ ਮੁਰਗੇ ਦਾ 1000 ਰੁਪਏ ਦੇਸੀ ਕਿਲੋ। ਮੁਰਗੇ ਦਾ ਉਹ ਮਜ਼ਾ ਨਹੀਂ ਜੋ ਇਹਦਾ ਵਾ ਉਸਤਾਦ ਜੀ। ਓਏ ਖੇਸੀ ਮੁਰਗਾ ਬਾ, ਜਿਹੜੇ ਵਾਲ ਸਾਰਾ ਤੇ ਖੇਸੀ ਲਵੇਟ ਕੇ ਚੋਰੀ ਕਰਕੇ ਲੈ ਕੇ ਆਏ ਇੰਜ ਕਰਕੇ। ਇਹ ਦੇਸੀ ਨਹੀਂ ਹੈਗਾ। ਉਸਤਾਦੇ ਮੋਹਤਰਮ ਇਹਨੇ ਤੇ ਤੁਹਾਨੂੰ ਖਵਾਤੀ ਨਾ, ਚੋਲ ਖਵਾਤੇ ਅਸੀਂ। ਪਰ ਚੋਲ ਨਾ ਕਿਆ ਕਰੂ? ਉਹ ਚੋਲ ਨਾ ਓਏ ਹੋਰ ਇਹਨੂੰ ਕੀ ਕਵਾਂ? ਉਹ ਘਟੀਆ ਆਦਮੀ ਉਹ ਠਹਿਰ ਜਾ ਨਾਈ। ਹੀਰਾ ਨੂੰ ਚੱਪੇ ਪਾਏਗਾ। ਉਹ ਭਾਜੀ ਸੁਣੋ ਉਸਤਾਦੇ ਮੋਹਤਰਮ, ਮਾਈ ਬਾਪ ਮਾਦਰਤ, ਇਹ ਜਿਹੜੇ ਨਿਜ਼ਾਮ ਆ ਨਾ, ਅਸੀਂ ਲੰਗਰ ਦੇ ਕਿੰਗ ਹੋਏ ਨਾਈ। ਇਹ ਤੂੰ ਦੇਖਾ ਤੇਰਾ ਇਹ ਬਾਸਪਤੀ ਹੈ origignal। ਮੈਂ ਚੈੱਕ ਕਰ ਰਿਹਾ ਨਹੀਂ ਵਾਂ। ਜੀ ਨਹੀਂ, ਇਹ ਬਹੁਤ ਮਹਿੰਗਾ ਕਿਤੇ ਟੋਟਾ ਵਾ। ਇਹ ਮੈਂ ਜ਼ੂਮ ਕਰਕੇ ਤਸਵੀਰ ਖਿੱਚ ਲਈ ਆ। ਮੈਂ ਆਪਣੇ ਵੱਡਕਿਆਂ ਨੂੰ ਪੁੱਛਾਂਗਾ ਜਾ ਕੇ। ਫੜਾ ਦੋ ਉਧਰ। ਅਸੀਂ ਪਕਵਾਨ ਸੈਂਟਰ ਸਾਡੇ ਬੜੇ ਮਸ਼ਹੂਰ ਆ। ਉਸਤਾਦੇ ਮੋਹਤਰਮ ਦੱਸੋ ਕੀ ਖਾਣਾ? ਅਸੀਂ ਜੋ ਸ਼ਾਇਦ ਤੁਹਾਨੂੰ ਲਿਆ ਕੇ ਪਕਾ ਕੇ ਖਵਾ ਦੇਣੀ ਆ। ਮੈਂ ਕਿਹਾ ਤੁਸੀਂ ਉਂਗਲੀਆਂ ਚੜਦੇ ਰਹਿ ਜਾਓਗੇ। ਇਹ ਹੁੰਦਾ ਹੀ ਅਸਲ ਪੁੱਤਰ। ਇਹ ਨਹੀਂ ਹੁੰਦਾ। ਕੀ ਹੋ ਗਿਆ? ਇੱਕ ਬੱਚੇ ਨੂੰ ਤੁਸੀਂ ਆਪਣੇ ਨੂੰ ਪਾਲਕ ਗੋਸ਼ਤ ਦਾ ਗਿਆ, ਮਹੀਨਾ ਉਹਨੂੰ ਤੁਸੀਂ ਬਿਸਤ ਕਰਦੇ ਰਹੇ ਤੇ ਫਿਰ ਪਤਾ ਨਹੀਂ ਕਿੱਥੋਂ ਮੰਗ ਕੇ ਲਿਆ ਕੇ ਖਵਾਇਆ। ਓਏ ਮੰਜ ਮੁੰਜ ਚੇਨੀ ਮੰਜ। ਕੱਲ ਉਸਤਾਦ ਜੀ ਨੇ ਮੂੰਹ ਚੋਂ ਕੱਢੀ ਆ, ਮੈਂ ਅੱਜ ਆਂਦਾ ਹੀ ਉਸਤਾਦ ਜੀ ਨੂੰ ਕਿਹਾ ਕਿ ਉਸਤਾਦ ਜੀ ਸ਼ਾਮ ਦਾ ਖਾਣਾ ਅੱਜ ਟੈਨਸ਼ਨ ਨਹੀਂ ਲੈਣੀ। ਉਹ ਚੌਲ ਕਿਤੇ ਪੂਰੇ ਸੀ ਕਿਤੇ ਅੱਧੇ ਸੀਗੇ। ਮੈਨੂੰ ਤਾਂ ਲੱਗਦਾ ਵਲੀਮੇ ਦੀ ਜੂਠ ਇਕੱਠੀ ਕਰ ਲਿਆਇਆ ਤੂੰ। ਉਹ ਭਾਜੀ ਦੂਸਰੇ ਵੀ ਨਹੀਂ ਸੀਗੇ। ਸ਼ਾਮ ਦਾ ਖਾਣਾ ਸਵੇਰ ਨੂੰ ਖਾਈਏ ਤੇ ਉਹਨੂੰ ਖਾਣਾ ਨਹੀਂ ਖਾਣਾ ਨਹੀਂ ਕਹਿੰਦੇ। ਕਹਿੰਦੇ ਹਾਂਜੀ ਯਾਰ, ਤੂੰ ਤਾਂ ਸਵੇਰ ਲੈ ਕੇ ਆ ਸਾਜ ਅੱਧੇ ਘੰਟੇ ਦੇ ਵਿੱਚ ਨਿਜ਼ਾਮ ਇੱਥੇ। ਕਾਲੂ ਬਾਸ਼ਾ ਤੂੰ ਹੁਣ ਮੇਰੀ ਕਰੇਗਾ, ਮੈਂ ਜੋ ਤੈਨੂੰ ਕਹਾਂ। ਆਰਡਰ ਲਾਓ ਸਾਜ ਜੀ। ਡਨ ਹੋ ਗਿਆ। ਓਏ ਉਹਨਾਂ ਨੇ ਲਾ ਦੇਣੇ ਯਾਰ ਇੱਕ ਮਿੰਟ ਦਾ। ਉਸਤਾਦ ਜੀ ਕਾਲੂ ਮੇਰੇ ਨਾਲ ਗਿਆ ਸਾਡੀ ਕੋਠੀ ਦੇ ਬਾਹਰ, ਇਹਨੂੰ ਮੈਂ ਖਿਲਾ ਰਿਹਾ। ਉਹ ਕੋਠੀ ਕਿਹੜੀ ਕੋਠੀ? ਗੇਟ ਦੇ ਬਾਹਰ ਬੋਰਾ ਲਟਕਣ ਦਿਆ ਵਾ। ਠੀਕ ਹੈ, ਇਹਨੂੰ ਮੁਜ਼ੱਕਰ ਕਰ ਲਾ। ਕੋਠੀ ਕੋਠੀ ਨੂੰ ਨਾ ਮੁਜ਼ੱਕਰ ਕਰ ਲਾ। ਹਾਂ ਨਹੀਂ ਕਾਲੂ ਦੱਸ ਗੇਟ ਕੈਸਾ ਲੱਗਾ ਵਾ? ਬਹੁਤ ਸੋਹਣਾ ਤੂੰ ਗੇਟ। ਨਾ ਬੋਲੀ ਉੱਠ। ਅੱਛਾ ਜਿੱਡੀ ਮਰਜ਼ੀ ਥੱਕੀ ਕੋਠੀ ਹੋਵੇ ਨਾ, ਜਦੋਂ ਬੂਹਾ ਲਾ ਚੀਂ ਦੀ ਆਵਾਜ਼ ਨਹੀਂ ਆਉਂਦੀ, ਤੇਰੇ ਚੀਂ ਦੀ ਆਵਾਜ਼ ਹੁੰਦੀ ਹੈ। ਹੁਕਮ ਕਰੋ ਸਾਦੇ ਮੋਹਤਰਮ, ਆਰਡਰ ਲਾਓ ਆਰਡਰ ਲਾਓ। ਭਾਜਨ ਤੁਸੀਂ ਇੱਕ ਪੂਰਾ 23-24 ਕਿਲੋ ਦਾ ਭਾਰੂ ਬੱਕਰਾ ਪਿਆ। ਅੱਛਾ ਹੈ ਬੱਕਰਾ ਪਿਆ ਪੂਰਾ 23-24 ਕਿਲੋ ਦਾ। ਬੱਕਰਾ
ਸੋਹਣਾ ਕਰਕੇ ਦਮਬੁਖਤ ਪੂਰੇ ਦੇ ਅੰਦਰ ਛੋਟਾ ਉਹ ਭਰ ਕੇ ਨਿਜ਼ਾਮ ਉਹਨੂੰ ਜ਼ਮੀਨ ਦੇ ਅੰਦਰ ਦੱਬ ਕੇ ਪੂਰਾ ਘੁਮਾ ਕੇ 6-7 ਘੰਟੇ ਕੱਢ ਕੇ ਵਿੱਚੋਂ ਉਹ ਚਾਕੀ ਨਾ ਕਿਤੋਂ ਲੱਥੀ ਹੋਵੇ ਤੇ ਕਾਲੂ ਸਾਹਿਬ ਬਸ ਤੁਹਾਡੇ ਲਈ ਨਹੀਂ ਆ, ਮੈਂ ਤੇਰੇ ਤੇ ਬਹੁਤਾ ਬੋਝ ਨਹੀਂ ਪਾਉਣਾ, ਓਏ ਕਿਹੜਾ ਗੁੱਜਰ ਬਸ ਤੇਰੇ ਤੇ ਮੈਂ ਬਹੁਤਾ ਭਾਰ ਨਹੀਂ ਪਾਉਣਾ। ਇੱਕ ਮਿੰਟ ਉਸਤਾਦ ਜੀ, ਉਧਰ ਚੌਲ, ਇੱਧਰ ਚਿੱਟੇ ਚਣੇ, ਇੱਧਰ ਪਾਲਕ ਕਲੇਜੀ, ਸਾਡੇ ਤੇ ਤੁਸੀਂ ਧੂੜ ਪੱਟੀ ਜਾਂਦੇ ਆ। ਇਹ ਕਿਹੜਾ ਕੰਮ? ਐਡਾ ਵਜਨ ਆ ਵੇਖੋ ਉਸਤਾਦ ਐਡੇ ਜੀ। ਵੱਡੇ ਐਕਸਪ੍ਰੈਸ਼ਨ ਨਾਲ ਮੈਨੂੰ ਕਿਹਾ ਤੇ ਤਿੰਨਾਂ ਚੋਂ ਕਿਸੇ ਨੇ ਨਹੀਂ ਸੀ ਕਿਹਾ ਮੈਨੂੰ ਹੁਕਮ ਕਰੋ ਉਸਤਾਦ। ਨਹੀਂ, ਇਹ ਹੁਕਮ ਤੁਸੀਂ ਕਿਤੇ ਵੱਡਾ ਹੀ ਕਰਤਾ, ਮੈਂ ਤੇ ਹਲਕਾ ਜਿਹਾ ਨਿਜ਼ਾਮ ਕੀਤਾ ਸੀਗਾ। ਐਕਟ ਚ ਕਹਿਤਾ ਤੁਸੀਂ। ਚਲੋ ਤੁਸੀਂ ਏਦਾਂ ਕਰੋ, ਹਾਂ, ਸਮੋਸੇ ਖਵਾਏ ਤੁਹਾਨੂੰ ਸੋਰੀ। ਛੋਟੇ ਦੀਆਂ ਚਾਂਪਾਂ, ਕਿਹੜੀਆਂ? ਛੋਟੇ ਦੀਆਂ ਚਾਂਪਾਂ ਨਾਲ ਕੀਮਾ, ਚਾਂਪਾਂ ਦੇ ਕੀਮਾ ਮਿਕਸ ਕਰਕੇ ਹਰਾ ਧਨੀਆ, ਕਾਲੀ ਮਿਰਚ, ਪੁਦੀਨਾ ਔਰ ਆਪਣਾ ਹਰ ਕਾ ਅਦਰਕ ਨਿਜ਼ਾਮ, ਯਾਨੀ ਗ੍ਰੇਵੀ ਚ ਵੀ ਕੀਮਾ ਆਵੇ ਤੇ ਬੋਟੀ ਵੀ ਮਟਨ ਦੀ ਹੋਵੇ। ਉਸਤਾਦ ਜੀ ਇੱਕ ਗੱਲ ਦੱਸੋ, ਔਰ ਬੱਕਰਾ ਉਹ ਨਹੀਂ ਵੀ ਜਿਹੜਾ ਨਿੱਕੇ ਨਿੱਕੇ ਹੁੰਦੇ। ਅੱਛਾ ਨਿਜ਼ਾਮ। ਤੇ ਨਾਲੇ ਤੂੰ ਸਾਨੂੰ ਕਹਿਣ ਡਿਆ ਕਿ ਚਨੇ ਕਰਦਾ ਤੇ ਹੋਰ ਚਨੇ ਮਸਰ ਇੱਕ ਮਿੰਟ ਹਾਂ ਵੇਖੀ, ਮੈਂ ਉਸਤਾਦ ਦੀ ਖਵਾਇਸ਼ ਵੇਖੀ, ਮੈਂ ਤੈਨੂੰ ਯਾਰ ਮੈਂ ਕਹਿਣ ਡਿਆ ਉਹ ਤਾਂ ਕੇਸ ਕਰਨਾ ਪੈਂਦਾ ਨਾ ਪਹਿਲੇ ਚਣਿਆਂ ਤੇ ਨਹੀਂ ਮਿਲਦੇ। ਤੈਨੂੰ ਕਹਿਣ ਡਿਆ, ਤੈਨੂੰ ਪਤਾ ਵਾ ਤੂੰ ਭਰਾਵਾ ਕਿਤੇ 12 ਸਿੰਘਾ ਪਕਾ ਲਿਆ ਸਾਰਾ ਸਿੰਘਾ ਪਕਾ ਲਿਆ। ਤੈਨੂੰ ਪਤਾ ਕਿੱਡੇ ਚਨਿਆਂ ਦਾ ਦਾਣਾ ਸੀਗਾ, ਹੈ। ਚਮਲਾ ਮਾਰਦਾ ਪਿਆ। ਐਂ ਚੱਕ ਖਾਦੇ ਸੀ ਚਣੇ ਸੀ। ਹਾਂ ਅਸੀਂ ਫਾੜੀਆਂ ਕਰ ਖਾਂਦਾ ਸਾਨੂੰ ਚਲਾ ਪਤਾ ਹਨਾ। ਵਾ, ਮੈਨੂੰ ਪਤਾ ਬਾਬਾ ਵਾ। ਜੀ ਆ ਡਾਡਾ ਚੌਲਾਂ ਦਾ ਦਾਣਾ ਸੀ ਉਹਦਾ। ਹਾਂਜੀ ਤੇ ਮੈਂ ਇਹ ਗੱਲਬਾਤ ਸੁਣਾਣੇ ਨਾ ਸਾਰੀ ਦੁਨੀਆ ਨੂੰ ਪਤਾ ਕਿ ਵੀ ਮੈਂ ਗਿਆ ਦੁਨੀਆ ਦਾ ਸਭ ਤੋਂ ਮਹਿੰਗਾ ਉਹ 골ਡਨ ਮਿਸਰੀ ਚਨੇ ਸੀਗੇ ਜਿਹੜੇ ਕਿਹੜੇ? ਮੈਂ ਪਕਾ ਕੇ ਲਿਆ ਉਸਤਾਦ। ਹਾਂਜੀ, ਲੜਾਈ ਵਾਲੇ ਚਣੇ ਸੀਗੇ ਜੀ ਉਹ। ਚੂਚੇ ਹੁੰਦੇ ਚਣੇ ਸਦਰ ਦੇ ਚਾਵਲ ਸਣ ਮੈਂ ਉਸਤਾਦ ਜੀ ਨੇ ਲਿਆਂਦਾ ਕਿ ਉਸਤਾਦ ਜੀ ਰੱਜ ਜਾਣ, ਸਾਡੀ ਤਨਖਾਹ ਗਈ ਭਾਵੇਂ। ਅੱਛਾ, ਸਦਰ ਦੇ ਚੌਲ ਸੀ, ਵਜ਼ੀਰ ਆਜ਼ਮ ਦਾ ਰਾਇਤਾ ਸੀਗਾ। ਹਾਂਜੀ। ਕਰਨਲ ਉਹ ਕਰਨਲ ਦੇ ਚੌਲ ਹੁੰਦੇ ਆ। ਕਰਨਲ ਦੇ ਹੁੰਦੇ ਤੇ ਸਦਰ ਦੇ ਨਹੀਂ ਹੋ ਸਕਦੇ, ਸਦਰ ਦੇ ਨਹੀਂ ਹੋ ਉਹ ਸਕਦੇ ਯਾਰ ਉਹ ਇੱਕ ਬ੍ਰਾਂਡ ਆ। ਨਹੀਂ ਜੀ, ਸਦਰ ਦੇ ਅੱਗੋਂ ਚੱਕ ਕੇ ਲਿਆ ਸੀਗਾ। ਜੋ ਵੀ ਹੈ। ਪਰ ਤੁਸੀਂ ਯਾਰ ਮੇਰਾ ਕੋਈ, ਮੈਂ ਤੁਹਾਡਾ ਯਾਰ ਕਿੰਨਾ ਇੱਕ ਪਿਓ 17 ਜਣਿਆਂ ਨੂੰ ਪਾਲਦਾ ਯਾਰ। 17 ਰਲ ਕੇ ਪਿਓ ਦਾ ਢਿੱਡ ਨਹੀਂ ਭਰ ਓਏ ਇੱਕ ਸਕਦੇ। ਪਿਓ 17 ਜਿਹੜੇ ਇੱਕ ਪਿਓ ਨੂੰ ਨਹੀਂ ਰਾਜ਼ੀ ਕਰ ਸਕਦੇ, ਡੇਲੀ ਕੁਝ ਨਾ ਕੁਝ ਲਈ ਵੀ ਇਹ ਤਾਂ ਹੁਣ ਸਿਰਫ ਲੰਗਰ ਬੇਲਚਣਾ ਪਾ ਕੇ ਪਾਉਣਾ ਰਹਿ ਗਿਆ ਮੂੰਹ 'ਚ, ਬਾਕੀ ਅਸੀਂ ਭਾਈ ਬਹੁਤ ਖਾਂਦੇ ਆ। ਉਹ ਤੋਬਾ ਓਏ ਹੋਏ। ਮਾਦਰੇ ਤੋਂ ਪਿਓ ਹੋਰ ਹੁੰਦਾ ਜਿਹੜਾ ਕਹਿੰਦਾ ਮੈਂ ਸਟਾਰਟਾ ਪੁੱਟ ਮੈਂ ਜੇ ਪਾਲਸ, ਉਹਦੀ ਡਿਮਾਂਡਾਂ ਵੀ ਹੋਰ ਹੁੰਦੀਆਂ। ਨੰਗਦਾ ਵਰਤਾ ਮੈਨੂੰ ਕੈਪਟਨ ਲਿਆਏਗਾ, ਨੰਗਦਾ ਵਰਤਾ ਮੇਰੇ ਚੌਲ। ਤੁਸੀਂ ਤਾਂ ਡਿਮਾਂਡ ਹੀ ਉਹ ਕਰਨ ਦੇ ਸਾਡੇ ਕਲੇਜਰ ਨੂੰ ਹੱਥ ਪਾ ਕੇ ਫੇਰ ਕਹਿੰਦੇ ਤੁਸੀਂ ਰਾਜੀ ਨਹੀਂ ਹੋਣ ਡਏ। ਹਰ ਇੱਕ ਨੂੰ ਸੱਟ ਮਾਰਨੀ ਹੁੰਦੀ ਹੈ ਯਾਰ, ਹਰ ਬੰਦੇ ਨੂੰ ਸੱਟ ਮਾਰ ਕੇ ਆ ਲੰਗਰ ਦੇ ਦਿਓ, ਜੇ ਕਰ ਦਿਓ ਉਹ ਕਰ ਦਿਓ, ਸਾਡੇ ਕੋਲ ਕੰਮ ਨਹੀਂ ਜੀ ਹੋਣਾ ਨਾ। ਮੈਂ 3 ਹਾਂਜੀ। ਲੀਟਰ ਵਿਚਾਰੇ ਉਹ ਵੀ ਡੇਲੀ ਪਕਾ ਕੇ ਲਿਆਏ ਉਸਤਾਦ ਲਈ। ਫਿਰ ਆ ਆਇਆ, ਉਹ ਲੈ ਕੇ ਆਇਆ, ਮੈਂ ਲੈ ਕੇ ਆ। ਉਸਤਾਦ ਜੀ ਇਹ ਤੁਸੀਂ ਤੁਹਾਨੂੰ ਕਿਤੇ ਫੂਡ ਵਾਲੇ 'ਚ ਹੋਣਾ ਚਾਹੀਦਾ ਸੀ। ਲਾਣਤ ਭੇਜਣ ਤੂੰ ਦੱਸ ਕੀ ਲਿਆਏਗਾ। ਲਓ ਇਹਦੀ ਵਾਰੀ ਲੈ ਲਓ ਉਹ ਹਜੇ ਕੁਝ ਰਹਿੰਦਾ ਵਾ, ਤੁਸੀਂ ਜੋ ਦੱਸੋ ਕੋਈ ਤੇ ਮੈਨੂੰ ਰਜਾ ਦਿਓ। ਆ ਲਓ ਹਾਂ ਜੀ। ਲਓ ਜੀ। ਓਏ ਉਹ ਜਿਹੜੇ ਘਰਾਂ ਦੇ ਜਿਹੜੇ ਪਿਓ ਹੁੰਦੇ ਨੇ 17 ਬੱਚਿਆਂ ਨੂੰ ਕਹਿਣਗੇ ਆ ਬਾਈ ਕੀ ਬਣਾਉਣਾ, ਜੋੜ ਜੜ ਘਾਟਾ ਪਕਾ ਲਓ ਪੁੱਤ। ਇਹ ਪਿਓ ਤੇ ਆਪ ਦੱਸਦਾ ਵੀ ਇਹ ਭੂਰ ਚੂਰ ਵੀ ਬਣਾਉਣਾ, ਇਹ ਰਾਇਤਾ ਆ ਬਣਾਉਣਾ, ਹਾਂਜੀ। ਪੁਦੀਨਾ ਇਹ ਚ ਪਾਉਣਾ ਵਾ, ਵੀ ਤੁਸੀਂ ਇੱਥੇ ਤਿਆਰ ਕਰ ਲਓ। ਮਾਫ਼ੀ ਦੇ ਦਿਓ। ਬੇਗਮ ਨੂੰ ਤਾਂ ਕੀਤਾ ਵਾ। ਤਰੀਕਾ ਕਾਰ ਚੈੱਕ ਕਰਕੇ ਜਜ਼ਬਾਤੀ ਕਰਕੇ ਉਸਤਾਦ ਮੈਂ ਤੁਹਾਨੂੰ ਇਹ ਕਰਤਾ, ਤੁਸੀਂ ਮੈਨੂੰ ਖਵਾ ਨਹੀਂ ਸਕੇ, ਇੱਕ ਦਿਨ ਰੋਟੀ ਨਹੀਂ ਦੇ। ਇਮੋਸ਼ਨਲ ਬਲੈਕਮੇਲ ਯਾਰ, ਮੇਰੀ ਖਾਤਰ ਜੇ ਇਹ ਕਰ ਸਕਦੇ ਉਹ ਨਹੀਂ ਕਰ ਯਾਰ ਸਕਦੇ। ਇਮੋਸ਼ਨਲ ਬਲੈਕਮੇਲ ਕਰਕੇ ਕਿਹੜਾ ਮੈਂ ਤੁਹਾਡੇ ਬੱਚੇ ਖਾ ਗਿਆ। ਉਹ ਖਾਣੇ ਰਹਿ ਗਏ ਪਿੱਛੇ, ਪਿੱਛੇ ਕੀ ਰਹਿ ਗਿਆ? ਪੱਟ ਦੇ ਕਬਾਬ ਬਣਾ ਲਿਆ ਸਾਲਾ ਮੇਰਾ। ਪਿੱਛੇ ਰਹਿ ਕੀ ਗਿਆ, ਬੱਚਾ ਵੀ ਖਾਈ ਜਾਵੇ। ਹੋ ਸਕਦਾ ਉਹ ਵਿਚਾਰਾ ਬੈਲਰ ਬੱਚਾ ਹੀ ਪਾ ਕੇ ਲਿਆ ਹੋਵੇ। ਮਿੱਠੇ 9 ਮਹੀਨੇ ਹੋ ਗਏ ਮੈਂ ਪੈਸੇ ਲੈ ਕੋਈ ਉਸਤਾਦ ਨੇ ਕਿਹਾ ਜੀ ਪੁੱਤਰ ਨੂੰ ਲੈ ਗਿਆ। ਦੇਖ ਮਿੱਠੇ ਗੱਲ ਦੇਖ ਲੈ, ਇਹਨਾਂ ਨੇ ਨਹੀਂ ਵੇਖਿਆ ਕਿ ਪੈਸੇ ਇਹਦੇ ਕੋਲ ਹੈ ਨਹੀਂ ਆ। ਅਸੀਂ ਭਾਵੇਂ ਜੋ ਮਰਜ਼ੀ ਕੀਤਾ ਉਸਤਾਦ ਜੀ ਤੁਹਾਡੇ ਲਈ ਲਿਆਂਦਾ। ਉਹਨੂੰ ਜਿਸ ਤਰ੍ਹਾਂ 15 ਦਿਨ ਹੋ ਗਏ ਸੈਲਰੀ ਗਈ ਨੂੰ, ਉਸ ਵਿਚਾਰੇ ਯਾਰ, ਤੁਹਾਨੂੰ ਪਤਾ ਫਰਮਾਇਆ ਜਦੋਂ ਉਹਦਾ 25-33 ਹਜ਼ਾਰ ਬਾਜੀ ਆਪ ਕੁੰਨਾ ਕਿਹੜਾ ਹੁੰਦਾ ਨਾ ਕਿ ਸਾਨੂੰ ਮਹੀਨਾ ਪਹਿਲੇ ਪੱਟੀ ਚੱਲਦੀ ਜੀ, ਉਹ ਤੇ ਕੁੰਨਾ ਮਗਵਾਰ ਹੈ ਸਰਕਾਰ ਹਾਂਜੀ। ਜਾਂਦੀ। ਕਬ ਲਾਇਆ ਜਾਏਗਾ ਕੁੰਨਾ, ਕਿਉਂ ਆਏਗਾ ਕੁੰਨਾ? ਉਹਦੇ ਦਿਲ ਦੀ ਹਾਲਤ ਨਹੀਂ ਪੁੱਛੀ, ਉਹ ਲੈ ਆਇਆ ਝੋਲ। ਕਸਮੇ ਹਿਚਕੀ ਨਾ ਦੱਸਣ ਦੇ ਘਰ ਆਟਾ ਹੈ ਯਾਰ ਨਹੀਂ। ਲਾਵਾਂ ਵੀ ਕਹਿਣਾ ਨਹੀਂ ਚਾਹੀਦਾ। 15-20 ਦਿਨ ਹੋ ਗਏ ਤਨਖਾਹ ਤੇ ਉਸਤਾਦ ਜੀ ਓਏ ਹੋਏ। 30 ਦਿਨ ਮੁੱਕੀ ਵੱਡੀ ਗੱਲ ਦੱਸਾਂ, ਵੱਡੀ ਗੱਲ ਲਾਗੀ ਸਾਹਿਬ ਆਉਣੋਂ ਹਟ ਕੇ ਉਹ ਸਵੀਕ ਠਹਿਰ ਜਾ, ਤੇ ਨਾਗੀ ਆਉਂਦੇ ਸਾਹਿਬ ਨੂੰ ਛੱਡ। ਸੀਗੇ। ਸਹੀ ਦੱਸੋ ਨਾ ਤੁਸੀਂ ਦੇ ਹੋ ਝੂਠ ਬੋਲੋ। ਕੱਲ ਇਸ ਟਾਈਮ ਕੀ ਖਾਦਾ ਸੀ ਅੰਦਰ ਬੈ ਕੇ? ਤੇ ਖਵਾਇਆ ਕਿਨੇ ਸੀ? ਕਿਹਨੇ ਖੋਇਆ? ਓਏ ਮੈਂ ਕਸਮ ਖੁਦਾ ਮੇਰਾ ਦੀ ਯਾਰ ਸੀ, ਹੈ ਮੇਰਾ ਹੀ ਯਾਰ ਸੀ। ਉਹ ਇੱਕ ਮਿੰਟ। ਕੈਨੇਡਾ ਤੋਂ ਆਇਆ ਸੀ। ਸਦਕੇ ਜਾਵਾਂ। ਮੈਂ ਕਸਮ ਖਾਣ ਨੂੰ ਤਿਆਰ ਹਾਂ, ਕੁਝ ਨਹੀਂ ਖਾਦਾ। ਬਸ ਮੈਨੂੰ ਤੁਹਾਡੀ ਕਸਮ ਲੱਗਣੀ ਤੂੰ ਚਲਾ ਗਿਆ ਸੀ ਤੁਸੀਂ ਚਲੇ ਗਏ ਸੀਗੇ ਬਾਅਦ ਚੋਂ। ਹਾਂਜੀ, ਬਾਅਦ ਚ ਨਿਜ਼ਾਮ ਹੋਇਆ ਪੂਰਾ। ਬਾਅਦ ਚ ਮਰਹਬਾ मरहबा 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 हमेशा तू देर कर देता हूं मैं। हाय ਤੇ ਬੰਦਾ ਰੱਖ ਹੀ ਲੈਂਦਾ ਬੰਦਾ
ਏਡੀ ਵੀ ਨਹੀਂ ਗੱਲ ਹੈ। ਨਹੀਂ ਰੱਖਣ ਰੁਕਣ ਵਾਲਾ ਕੰਮ ਅਸਾਂ 5 ਦਰਾਜ਼ ਦੇ ਵਿੱਚ ਉਸਤਾਦ ਜੀ ਨੇ ਬੁੱਲਾਂ ਤੋਂ ਬੁੱਲ ਚੁੱਕਿਆ ਵਾ। ਗੁੱਜਰ ਨੇ ਪੈਸੇ ਡਾਤੇ ਮਾਰੇ। ਉਹ ਜੀਓ ਗੁਜਰਾ ਨਾ ਜੀ ਜਿਹਨੇ ਕਿਹਾ ਚਿਕਨ ਵਾਲੇ ਨੂੰ ਵਕਤ ਪੈ ਗਿਆ। ਮੈਂ ਉਹਨੂੰ ਕਿਹਾ ਗੋਲ ਬੋਟੀ ਕਿਆ ਬਾਤ। ਬੋਨਲੈਸ ਉਹ ਚਿਕਨ ਦੀ ਤੇ ਹੁੰਦੀ ਗੋਲ ਬੋਟੀ ਆ। ਨਾ ਹੱਡੀ ਵਾਲੀ ਨਹੀਂ ਉਸਤਾਦ ਜੀ, ਕੋਈ ਸ਼ਾਮੀਆਂ ਦੇ ਵਿੱਚ ਵੀ ਚਿਕਨ ਪਾਇਆ। ਭਾਵੇਂ ਤੂੰ ਗੋਲ ਬੋਟੀ ਲੈ ਕੇ ਆਇਆ ਲੇਕਿਨ ਉਹਦੇ ਕੋਲ ਬੋਟੀ ਨਹੀਂ ਆਈ। ਹਾਂਜੀ ਟਿੱਕੀਆਂ 'ਚ ਵੀ ਕੀਮਤ ਢਿੱਡ ਨਹੀਂ ਮੇਰਾ ਭਰਿਆ। ਹਾਂ ਇਹ ਬਾਤ ਵੀ ਨਹੀਂ ਇਹ ਬਾਤ ਹਾਂ ਫੜ ਲਓ ਜੋ ਮਰਜੀ ਖਵਾ ਲੈ ਇੱਥੇ ਪੂਰੀ ਗੱਡੀ ਤੁੰਬਿਆਂ ਦੀ ਲਿਆ ਦੇ, ਜੋ ਮਰਜੀ ਕਰਨਲ ਦੇ ਕੰਟੇਨਰ ਸਟਾ ਦੇ, ਇਹ ਭਾਈ ਨਹੀਂ ਰੱਜੇਗਾ। ਮੇਰੇ ਕੋਲ ਦਿਖਾ ਐਡਾ ਵਫਾ ਵਾਲਾ ਮੇਦਾ ਪਾਇਆ ਹਾਏ 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 ਮੇਦਾ ਤੇ ਹੈ ਹੀ ਨਹੀਂ, ਟੁਕੜੇ ਵਾਲਾ ਬੋਰਾ ਟੰਗਿਆ ਵੀ ਹਰ ਸੇ ਵਿੱਚ ਪਾਈ ਆਉਂਦਾ ਹੈ। ਏਦਾਂ ਹੀ ਆ। ਨਾਲੇ ਮਿੱਠਾ ਜੀ ਢਿੱਡ ਭਰ ਜਾਂਦਾ ਵਾ। ਨੀਅਤ ਅੱਜ ਤੱਕ ਹਾਏ ਹਾਏ ਉਹ ਜੀ ਨੀਅਤ ਵਿੱਚ ਰਹਿੰਦੀ ਆ। ਸਹੀ ਗੱਲ ਆ, ਜਾਂਦਾ ਵਾ। ਸਹੀ ਗੱਲ। ਉਹ ਲਾਂਤੀਆ ਹੁਣੇ ਤੂੰ ਪੁੱਛਣੇ ਆ ਏਦਾਂ ਹੀ ਇਹ ਮੈਨੂੰ ਅੱਛਾ ਚਲੋ ਮੈਂ ਘੱਟ ਕਰ ਲੈਣਾ ਕੁਛ। ਨਹੀਂ ਮੈਂ ਓਕੇ ਹੋ ਗਿਆ, ਠੀਕ ਆ। ਅੱਜ ਨਹੀਂ ਮੈਂ ਕਰਜਈ ਹੋ ਜਾਣਾ। ਬੱਚੇ ਵੇਖ ਜਾਣੇ ਮੇਰੇ। ਛੋਟੇ ਗੋਸ਼ਤ ਵਾਲੀ ਕੜੀ ਬਣਾ ਲਿਆ। ਉਹ ਭਾਜੀ ਇਹ ਹਾਂਜੀ ਗੋਲ ਬੋਟੀਆਂ ਕੜੀ ਚ ਪਾ ਕੇ ਕੜੀ ਹੁੰਦੀ ਛੋਟੇ ਗੋਸ਼ਤ ਵਾਲੀ। ਉਹ ਯਾਰ ਉਹ ਉਸਤਾਦ ਜਾਨ ਤੋਂ ਉਸਤਾਦ ਜੀ ਓਏ ਕੀ ਮੈਂ ਹੋ ਤੈਨੂੰ ਗਿਆ ਕਹਿੰਦਾ ਵਾ? ਸ਼ਰਤ ਲਾ ਲਾ ਮੇਰੇ ਨਾਲ। ਸਾਡੇ ਸਿੰਘ ਵਾ ਚਿਕਨ ਵਾਲੀ ਕੜੀ ਬਣਦੀ ਆ, ਬਣਦੀ ਆ। ਮਟਨ ਵਾਲੀ ਕੜੀ ਬਣਦੀ ਆ। ਓਏ ਉਹ ਜਿੱਥੇ ਬਣਦੀ ਮੈਂ ਉਹਨਾਂ ਦੀ ਗੱਲ ਕਰ ਰਿਹਾ, ਤੂੰ ਚੁੱਪ ਕਰਕੇ ਬੈ। ਚਿਕਨ ਵਾਲੀ ਕੜੀ ਬਣਦੀ, ਮਟਨ ਵਾਲੀ ਕੜੀ ਬਣਦੀ ਆ, ਬਣਦੀ ਆ। ਉਸਤਾਦੇ ਮੋਹਤਰਮ ਅਸੀਂ ਨਹੀਂ ਥੋੜੇ ਲੇਕਿਨ ਉਹ ਥੋੜੀ ਨਹੀਂ ਬਣਦੀ, ਇੱਥੇ ਲਿਆਉਣੀ ਬਿਲਕੁਲ ਨਹੀਂ ਬਣਦੀ। ਉਹ ਭਾਵੇਂ ਮਿੱਠੇ- ਕਿਸੇ ਵੀ ਇਲਾਕੇ 'ਚ ਬਣਦੀ ਹੈ, ਇੱਥੇ ਨਾ ਆਵੇ। ਉਹ ਚਿਕਨ ਵਾਲੀ ਕੜੀ ਯਾਨੀ ਕਿ ਨਹੀਂ ਹੈ ਯਾਰ ਯਾਰ। ਇਹਦੇ ਮੈਂ ਘਰ ਗਿਆ ਤੇ ਚਾਰਟ ਲਿਖਿਆ ਖੁਰਾਕ ਦਾ ਨਾ, ਹਫਤੇ ਦਾ ਕਈਆਂ ਨੇ ਲਿਖਿਆ ਹੁੰਦਾ ਹਾਂਜੀ। ਕਿ ਹਫਤੇ ਨੂੰ ਦਾਲ, ਇਤਵਾਰ ਨੂੰ ਚੌਲ। ਇਹਦੇ ਮੈਂ ਘਰ ਚਾਰਟ ਲਿਖਿਆ ਇੱਧਰ ਲਿਖਿਆ ਹਫਤਾ, ਇਤਵਾਰ, ਪੀਰ, ਮੰਗਲ, ਬੁੱਧ, ਜੁਮੇਰਾਤ। ਅੱਗੇ ਵੱਡਾ ਲਿਖਿਆ ਦਾਲ। ਉਹ ਸਾਰੇ ਤੇ ਥੱਲੇ ਤੇ ਸਾਰੇ ਤੀਰ ਉਹਦੇ ਵੱਲ ਕੀਤੇ ਤੇ ਸਵੇਰੇ ਜਾ ਕੇ ਦਿਲ ਨੂੰ ਤਸੱਲੀ ਦੇ ਕਰਾ, ਅੱਛਾ ਅੱਜ ਇਤਵਾਰ, ਅੱਜ ਦਾਲ। ਅੱਛਾ ਹੈ अगले दिन लिखा है दाल, अगले दिन तवार पे लिखा है उसी दाल में और पानी डालकर ਵਹੀ ਦਾਲ। ਉਸਤਾਦ ਜੀ ਸਾਨੂੰ ਇੱਕ ਬੰਦਾ 3 ਦਿਨ ਦਾਲ ਹੀ ਸਾਡਾ ਪ੍ਰੋਡਿਊਸਰ ਖਵਾਉਂਦਾ ਰਿਹਾ ਤੇ ਮੈਨੂੰ ਰਾਤੀ ਕਹਿੰਦਾ ਫੈਸਲ ਸਾਹਿਬ ਰਾਤੀ ਦਾਲ ਕੈਸੀ ਸੀ। ਮੈਂ ਕਿਹਾ ਬਹੁਤ ਅੱਛੀ। ਕਹਿੰਦਾ ਅੱਜ ਵੀ ਹੋ ਗਈ ਹੈ। ਤੂੰ ਉਹਨੂੰ ਕਹਿਣਾ ਸੀ ਨਵੀਂ ਗੱਲ, ਹਾਂ ਨਵੀਂ ਗੱਲ ਤੂੰ ਉਹਨੂੰ ਕਹਿਣਾ ਸੀ ਹੁਣ ਕੋਈ ਐਸੀ ਚੀਜ਼ ਵੀ ਖਵਾਓ ਜਿਹੜੀ ਅੰਦਰ ਜਾ ਕੇ ਦਾਲ ਝੋਗ ਲਵੇ। ਨਾ ਨਵੀਂ ਗੱਲ। ਅਰੇ ਵਾਹ ਜਾ ਵੱਡੀ ਗੱਲ ਦੇਤੀ ਤੈਨੂੰ ਮੈਂ। ਓਏ ਆ ਜਵਾਬ ਲਾਜਵਾਬ ਵਾਲੀ ਗੱਲ ਨਹੀਂ। ਕੀ ਬਾਤ। ਬਹਰਹਾਲ ਜੀ ਲੇਕਿਨ ਉਸਤਾਦ ਜੀ ਕਸਮ ਵਾਲੀ ਗੱਲ ਜੀ ਉਸਤਾਦ ਜੀ, ਕਈਆਂ ਲੋਕਾਂ ਨੂੰ ਲੱਗਦਾ ਕਿ ਸਕ੍ਰਿਪਟ ਬਣਾ ਰਹੇ ਨੇ ਇਹ ਉਹ ਲੱਗਦਾ। ਨਹੀਂ ਕੁਛ ਨਹੀਂ। ਉਸਤਾਦ ਜੀ ਜਨਮ ਕਸਮ ਵਾਲੀ ਗੱਲ ਹੈ ਜੀ। ਤੁਸੀਂ ਮਾਸ਼ਾਅੱਲਾ ਅੱਲਾ ਨਜ਼ਰੇ ਬੱਤ ਬਚਾਏ। ਸਹੀ ਗੱਲ ਬਹੁਤ ਖਾਂਦੇ ਉਸਤਾਦ ਜੀ। ਉਹ ਸਾਬਣ ਖਾਣ ਵਾਲਾ ਰਹਿ ਗਿਆ ਭਾਜੀ, ਬਾਕੀ ਸਾਰਾ ਕੁਝ ਖਾ ਗਏ ਉਹ ਆ ਵੀ ਖਾ ਜਾਣਾ, ਵਾਈਟ ਸੌਸ ਲਿਆ ਕੇ ਤੇ ਉਹ ਵੀ ਖਾ ਜਾਣਗੇ। ਯਾਰ ਕੁਝ ਛੱਡਣੇ ਨਹੀਂ ਦੇ ਹੈਗੇ, ਤੁਹਾਡੇ ਇਧਰ ਸਭ ਕੁਝ ਹੀ। सुबह उठे मैं चीज़ां पूरियां करनियां शुरू होया 8 ਚਲੋ ਉਹਦੀ ਸੁਣ ਲਓ ਪਹਿਲੇ। ਉਹਨੇ ਅੱਜ ਲੈਣ ਦੀ ਬਿਰਿਆਨੀ ਉਹ ਸੁਣ ਲਓ। ਹੁਣ ਸਾਡੇ ਸਿਰ ਪਤਾ ਨਹੀਂ ਕਿੰਨੇ ਸਾਲ ਰਹਿਣੀ ਆ। ਇਹਦੇ ਮਸਰ ਚੌਲ ਨਹੀਂ ਮੁੱਕਣਦੇ, ਉਹਦੀ ਬਿਰਿਆਨੀ ਆ ਗਈ ਸਿਰ। ਅੱਛਾ ਇੱਕ ਮੁੱਠ ਚੌਲਾਂ ਦੀ ਪਕਾਈ ਤੇ ਸੈਟਅਪ ਸਾਰਾ ਮੋਤੀ ਦੀ ਮਾਰ ਕੇ ਜਗਾ ਸੋਣਿਆ ਉਹ ਫੜਾ ਲੈ। ਸੈਟਅਪ ਸਾਰਾ ਵਲੀਦ ਵਾਲਾ ਕੀਤਾ ਜੀ। ओए झूठिया जट्टा ਉਹ ਹਾਂ ਫਿੱਕਿਆ ਗੁਜਰਾ। ओए समोसियां बेच के शतीरां नु जप्पे। ਉਹ ਤੂੰ ਤਾਂ ਚੌਲ ਹੀ ਆ ਦੱਸਣਿਆ ਜਿਵੇਂ ਭਰਜਾਈ ਦਾ ਜ਼ੇਵਰ ਸਾਰਾ ਹੀ ਵੇਚ ਆਇਆ ਵਾ, ਕਿਤੇ ਅੱਬਾ ਵੀ ਵੇਚ ਆਇਆ। साडी कोठी गया अज काल नु 10 कर। ਅਰੇ ਓਏ ਤੂੰ ਗਿਆ ਕੋਠੀ ਤੇ? ਉਸਤਾਦ ਜੀ ਉਹ ਕਿੰਨੇ ਮਰਲੇ ਦੀ ਕੀ ਹਿਸਾਬ ਆ? ਐਡੀ ਵੱਡੀ ਕੋਠੀ ਹੈ, ਇਹਨਾਂ ਦੀ ਕੋਠੀ ਮੋੜੇ ਮੋਟਰਸਾਈਕਲ ਆ ਰਹੀ ਆ। ਮੇਰੀ ਅੱਗੇ? ਮੋਟਰਸਾਈਕਲ ਹਾਂਜੀ ਮੇਰੀ ਮੋਟਰਸਾਈਕਲ ਦਾ ਟਾਇਰ ਅਗਲੀ ਕੋਠੀ ਦੇ ਅੰਦਰ ਸੀ। ਹਿਸਾਬ ਲਾ ਲਓ ਐਡੀ ਵੱਡੀ ਕੋਠੀ ਆ। ਪੌਣੀ ਮੋਟਰਸਾਈਕਲ ਮਰਲਾ। ਮੈਨੇ ਜਿਹੜੇ ਮਸਰ ਚੋਲ ਆਏ ਸੀ ਦੁਨੀਆ ਮੈਨੂੰ ਸੁਦਾਗਰ ਕਹਿਣ ਲੱਗ ਪਈ। ਉਹ ਸੁਦਾਗਰ ਚੋਰੀ ਚੱਕੇ ਦੀ ਚੋਰ। ਤੇ ਇਹ ਕੀ ਗੱਲ ਚੋਰੀ ਦਾ ਉਹ ਸੁਦਾਗਰ ਕਿੱਥੋਂ ਕਹਿਣ ਲੱਗ ਚਾਂਦੀ ਪਈ? ਦਾ ਵਰਕਾ ਲਵਾਇਆ। ਉਹ ਬਸ ਕਰ ਦੋ, ਬਰਕਾ ਲਵਾਇਆ ਚਾਂਦੀ ਦਾ। ਹਾਂਜੀ ਚਾਂਦੀ ਦਾ ਵਰਕ ਲਵਾਇਆ ਮੈਂ। ਨਿਆਣੇ ਘਰ ਵਰਗੇ ਪਾਪੜ ਖਾਈ ਜਾਂਦੇ, ਚਾਂਦੀ ਦਾ ਬਰਕਤ ਹੈ। ਇਹ ਪੂਰੀ ਗਲੀ 'ਚ ਗੱਲਾਂ ਹੋ ਰਹੀਆਂ ਸੀ ਕਿ ਅੱਜ ਇੱਧਰ ਪਲਾਓ ਬਣ ਰਿਹਾ, ਇੰਨੀ ਖੁਸ਼ਬੂ ਸੀ। ਜਦੋਂ ਤੂੰ ਘਰੋਂ ਪਲੇਟ ਲੈ ਕੇ ਨਿਕਲਿਆ ਮੈਂ ਚੌਲਾਂ ਦੀ ਮਾਂ ਨੇ ਚੂਚਾ ਨਹੀਂ ਮਾਰਿਆ। ਉਹ ਲੇਟ ਕੇ ਉਹ ਹੌਟ ਪੌਟ ਏਡੇ ਕੀ ਹੋਪੋ ਕੀ ਹੋਪੋ ਲੈ ਤੇ ਜਦੋਂ ਆਇਆ ਨਾ ਪਤੀਲਾ ਲੈ ਕੇ ਓਏ। ਤੇ ਜੂਰੇ ਚ ਪਿੱਛੇ ਵੀ ਸਿੱਟਦਾ ਰਹੇ। ਰਸਮ ਪੂਰੀ ਕਰਦਾ ਰਿਹਾ ਵਾ। ਨੋਨੇ ਇਹ ਕੀ ਕਰਨ ਆ ਯਾਰ? ਕੀ ਕਰਨ ਆ ਤੂੰ? ਸਾਡਾ ਐਵੇਂ ਦਿਮਾਗ ਕਰਨ ਆ ਤੂੰ ਹਿਸਾਬ ਦਾ ਧਿਆਨ ਹੋਰ ਪਾਸੇ ਪੈਣ ਦਿਆ। ਉਸਤਾਦ ਜੀ ਜਿਹੜਾ ਗੱਲ ਕਰਦਾ ਉਹਦੇ ਨੂੰ ਫੋਕਸ ਉਹਨੇ ਆਪਣਾ ਜ਼ਾਤੀ ਲੈਂਦ ਲੈ ਕੇ ਆਇਆ ਕਰੋ। ਇਹ ਤੇ ਮਿੱਠਾ, ਇਹ ਦੋ ਐਸੇ ਕਰੈਕਟਰ ਨੇ, ਇਹ ਜ਼ਿੰਦਗੀ 'ਚ ਕਦੀ ਇਕੱਲੇ ਨਹੀਂ ਹੋ ਸਕਦੇ। ਯਕੀਨ ਕਰ ਮਿੱਠਾ
ਕੱਲਾ ਬੇਟਾ ਬੋਲੀ ਜਾਂਦਾ ਕਦੀ ਜ਼ਿੰਦਗੀ 'ਚ ਤੁਸੀਂ ਇੱਥੇ ਹੁੰਦੇ ਨਾ, ਤੁਸੀਂ ਕਦੀ ਚੀਜ਼ਾਂ ਕਰਨਾ ਦਿਮਾਗ ਦੇ ਨਾ, ਮਿੱਠੇ ਨੂੰ ਕਿਸੇ ਜਗ੍ਹਾ ਤੇ ਬੈਠੇ ਨੂੰ ਨਾ ਆਪ ਸਾਰਿਆਂ ਤੁਸੀਂ ਨਿਕਲ ਜਾਣਾ ਤੇ ਕੈਮਰਾ ਤੇ ਲੈ ਜਾਣਾ, ਜੇ ਤੁਹਾਨੂੰ ਲੱਗੇ ਕਿ ਇਕੱਲਾ ਹੀ ਬੇਟਾ ਜੋ ਕੋ ਦੇਣਾ ਬਹੁਤ ਚੰਗਾ ਕਸਮ ਏਦਾਂ ਹੀ ਜਾਂਦੇ ਪਤਾ ਨਹੀਂ ਕੀ ਗੱਲਾਂ ਕਰੀ ਜਾਂਦਾ, ਗਾਣੇ ਗਾਈ ਜਾਂਦਾ ਵਿੱਚ ਕੋਈ ਬਹਿ ਜਾ ਭਾਜੀ ਆ ਬਿਸਮਿਲ੍ਲਾ ਜੀ ਜਨਾਬ, ਇਕੱਲਾ ਹੀ ਗੱਲਾਂ ਕਰ, ਤੇ ਦੂਜਾ ਨੋਨੀ ਉਹਨੂੰ ਵੀ ਤੁਸੀਂ ਇਕੱਲੇ ਨੂੰ ਛੱਡ ਦਿਓ ਤਾਂ ਬਾਂਦਰਾਂ ਦਾ ਹਿਸਾਬ ਆ। ਉਹ ਬਾਕੀ ਬਾਂਦਰ ਉਸਤਾਦ ਠੀਕ ਹੈ ਨਾ, ਮੈਂ ਅੱਜ ਤੁਸੀਂ ਦੇਖ ਲਿਆ ਨਾ ਹਿਸਾਬ ਕਿਹਦਾ ਦੇਖਣਾ ਤੁਸੀਂ, ਓਏ ਹੋਏ ਕੁਰਸੀ ਤੇ ਨਹੀਂ ਆਇਆ ਬੈਠਾ ਹੁੰਦਾ ਕੈਮਰੇ ਆਹ ਉਦੋਂ ਘੰਟਾ ਬੈਠਾ ਰਹਿੰਦਾ ਹੀ, ਘੰਟਾ ਪੂਰਾ ਘੰਟਾ ਬੈਠਾ ਰਹਿੰਦਾ ਘੰਟਾ ਨਹੀਂ 70 ਮਿੰਟ ਦਾ ਪ੍ਰੋਗਰਾਮ ਅਸੀਂ ਕਰੀਏ 65 ਦਾ ਕਰੀਏ ਸਟਿਲ ਉੱਤੇ ਬੈਠਾ ਰਹਿੰਦਾ। ਇਹ ਮੈਂਡਕ ਮੈਨ ਆ ਇਹ ਇਹੋ ਜਿਹੇ ਇਹ ਬਾਬੇ ਹੁੰਦੇ ਉਹ ਅੱਜ ਕੱਲ ਦੇ ਕਈ ਬਾਬੇ ਪੈਰਾਂ ਭਰ ਜ਼ਮੀਨ ਤੇ ਪੈਂਦੇ 4 ਘੰਟੇ ਬਾਅਦ ਵੀ ਉੱਠ ਪੈਂਦੇ ਆਰਾਮ ਨਾਲ। ਹਾਂ ਨਾਲ ਉਹਦੀ ਨੂੰ ਜ਼ਮੀਨ ਵੀ ਉੱਠ ਪੈਂਦੀ ਆ, ਜੁੜ ਜਾਂਦੇ ਨਾ ਜ਼ਮੀਨ ਪੈਰਾਂ ਨਾਲ, ਅਬੇ ਐ ਪੈਰ ਚੁੱਕਦੇ ਨਾਲ ਕਾਵਾਂ ਨੂੰ ਨਹੀਂ ਛੱਡਦਾ ਸਾਜੀ, ਉੱਥੇ ਬਾਹਰ ਬੈਠਾ ਰਹਿੰਦਾ, ਉਹ ਕਾਵਾਂ ਨੂੰ ਬੋਲੀ ਜਾਓ। ਅੱਛਾ ਯਾਰ ਛੱਡ, ਤੂੰ ਦੱਸ ਨਾ ਹੋ ਗਈ ਇਹਨੇ ਕੀ ਲਿਆਉਣਾ। ਮੇਰੀ ਗੱਲ ਸੁਣ ਤੇ ਮੇਰੀ ਗੱਲ ਸੁਣ ਲਾ, ਮੋਟੇ ਛੇ ਦਾ ਮੀਮਾ ਕਹਿ, ਹਾਏ ਹਾਏ ਅੱਛਾ ਮਰੇਲੇ ਕਹਿੰਜ ਭਰ ਲਾ, ਨਾਲ ਲੱਸੀ ਇੱਕ ਕਰੇਲੇ 'ਚ 200 ਗ੍ਰਾਮ ਤੁੰਨ ਕਹਿੰਜ ਗੂਠਿਆਂ ਨਾਲ ਭਰ ਕੇ ਉੱਤੇ ਸੋਹਣਾ ਧਾਗਾ ਲਵੇਟ, ਲਓ ਜੀ ਬਾਜੀ, ਔਰ ਧਾਗਾ ਇੰਜ ਲਵੇਟਣਾ ਕਿ ਕੋਈ ਜ਼ਰਾ ਬਾਹਰ ਨਾ ਡਿੱਗੇ। ਉਸ ਤੋਂ ਬਾਅਦ ਉਹਨੂੰ ਪਕਾ ਨਰਮ, ਉਹਨਾਂ ਦੀ ਕੌੜ ਮਾਰ ਕੇ ਤਲ, ਫਿਰ ਉਹਦੇ ਵਿੱਚ ਉੱਤੋਂ ਮੀਮਾ ਕਹਿ ਸਿੱਟ, ਤਾਂ ਕਿ ਉਹਦੀ ਮੀਮੇ ਸਾਂ ਦੀ ਗ੍ਰੇਵੀ ਦੇ ਵਿੱਚ ਮਰੇਲੇ ਕਹਿ ਪਏ। ਨਹੀਂ ਤੁਹਾਨੂੰ ਲੱਗਦਾ ਵੀ ਬਣਾ ਦੇਵਾਂਗਾ ਸਾਰਾ ਕੁਝ, ਇੱਕ ਮਿੰਟ ਦਿਲ ਤੇ ਅੰਦਰ, ਇੱਕ ਯਾਰ ਮਿੰਟ ਤੂੰ ਜਾ ਕੇ ਉਹਨੂੰ ਭੈਣ ਮੇਰੀ ਨੂੰ ਕਹਿ, ਲਾਲੇ ਬੈਦੁੱਲਾ ਨੂੰ ਉਹਨੂੰ ਕਹਿ ਤੇਰਾ ਭਰਾ ਕਹਿ ਰਿਹਾ ਵੱਡਾ, ਯਾਰ ਪੈਸੇ ਮੈਂ ਦੇ ਭੈਣਾਂ ਕਰ ਦਿੰਦੀਆਂ ਭਰਾਵਾਂ ਵਾਸਤੇ, ਜਾਨ ਵੀ ਵਾਰਦੀਆਂ। ਲੋ ਸਾਜੀ ਤੁਸੀਂ ਕੰਜਰੋ ਭਰਾ ਇਦਾਂ ਦੇ ਹੁੰਦੇ ਭਰਾਵਾਂ ਨਾਲ। ਟਰੈਕਟ ਚਾਓ ਨਾ, ਟਰੈਕਟ ਚਾਓ ਫੇਰ ਹੋਣਾ ਵਾ, ਇਹ ਬੰਦਾ ਵਿੱਚ ਪਾਤਾ ਲੋ ਜੀ ਮੂੰਗੀ ਸਾਡੀ ਦੀ ਸਾਰੀ ਦਾਲ ਤਲਾਕ ਵਾਲੀ ਦੱਸਣ ਦੇ ਤੁਸੀਂ। ਸਾਜੀ ਤੈਵਾਂ ਵਾਲੀ ਬਿਰਿਆਨੀ ਬਣਾਉਂਦੀ ਹੈ, ਹਾਂਜੀ ਉਹ ਲਾਸ਼ ਕਰ ਦਿੰਦੀ, ਯਕੀਨ ਕਰੋ। ਤੈਵਾਂ ਵਾਲੀ ਕਿਹੜੀ ਹੁੰਦੀ ਹੈ ਉਹ ਬਰਿਆਨੀ? ਤੈਵਾਂ ਵਾਲੀ ਬਿਰਿਆਨੀ ਨਹੀਂ ਖਾਦੀ ਕਦੀ? ਮੈਂ ਦੱਸਦਾ ਤੈਨੂੰ ਦੀ ਖਾਪਣਾ ਪਾਉ, ਮੈਂ ਸਮਝਾਉਣਾ। ਬਿਰਿਆਨੀ ਹੁੰਦੀ ਹੈ, ਹਾਂਜੀ ਪਲਾਓ ਹੁੰਦਾ ਸਿੰਗਲ, ਇਹ ਪਲਾਓ ਸੀ। ਠੀਕ ਹੈ। ਬਿਰਿਆਨੀ ਹੁੰਦੀ ਹੈ ਥੱਲੇ ਵਾਈਟ, ਫਿਰ ਉੱਤੇ ਸਪਾਈਸੀ ਚਾਵਲ, ਫਿਰ ਉੱਤੇ ਦੂਜੇ ਪੀਲੇ, ਫਿਰ ਉੱਤੇ ਫਿਰ ਉਹ ਅਕਸਰ ਵੀ ਜਿਹੜੀ ਬਿਰਿਆਨੀ ਜਿੰਨੀ ਬਾਜ਼ਾਰਾਂ 'ਚ ਵੀ ਬਣਦੀ ਨਾ, ਤੁਹਾਨੂੰ ਉੱਪਰੋਂ ਜਿਹੜੀ ਨਜ਼ਰ ਆ ਰਹੀ ਹੁੰਦੀ ਨਾ, ਬੇਸਿਕਲੀ ਉਹਦੇ ਥੱਲੇ ਲੇਅਰਸ ਹੁੰਦੀਆਂ ਨੇ। ਯੈਸ ਉਹ ਇੰਜ ਪਹਿਲੇ ਉਹਦੇ ਨਾਲ ਮਾਰ ਕੇ ਜਿੰਨਾ ਮਸਾਲਾ ਕਰਨਾ ਹੋਵੇ ਸਪਾਈਸੀ, ਬਸ ਹੁਣ ਮੈਂ ਮੰਨ ਲਿਆ ਸਾਜੀ ਤੁਸੀਂ ਜੋ ਕਹਿ ਤਾ ਸਰ ਜੀ ਉਹ ਇੰਜ ਮਾਰ ਕੇ ਨਾ ਥੱਲੇ ਉਹਨੂੰ, ਤੇ ਥੱਲੇ ਉਹ ਥੋੜਾ ਮਿਕਸ ਕਰ ਲੈਂਦੇ, ਉੱਥੋਂ ਪਾਉਂਦੇ ਨੇ ਬੇਸਿਕਲੀ ਪਿੱਛੇ ਉਹ। ਹੁਣ ਤੂੰ ਕਹਿੰਦਾ ਯਾਰ ਮੈਨੂੰ ਮਿਰਚ ਤੇਜ਼ ਕਰ ਦੇ, ਉਹਨੇ ਉਹ ਜਿਹੜੇ ਮਿਰਚਾਂ ਲਏ ਨਾ ਫੁੱਲ, ਉਹਨੇ ਉਹ ਥੋੜੇ ਜਿਹੇ ਜ਼ਿਆਦਾ ਪਾ ਦੇਣੇ, ਤੇਰੀ ਬਿਰਿਆਨੀ 'ਚ ਮਿਰਚ ਤੇਜ਼ ਹੋ ਜਾਣੀ। ਤੂੰ ਉਹਨੂੰ ਕਹਿ ਮਿਰਚ ਘੱਟ ਪਾਉਣੀ, ਉਹਨੇ ਉਹ ਘੱਟ, ਤੂੰ ਉਹਨੂੰ ਕਹਿ ਬਿਲਕੁਲ ਫਿੱਕੇ ਦੇ ਦੇ ਮੈਨੂੰ ਬਿਰਿਆਨੀ, ਉਹਨੇ ਤੈਨੂੰ ਬਿਲਕੁਲ ਫਿੱਕੀ ਲੇਅਰਸ ਬਣੀ ਜਾਂਦੇ। ਉਹ ਕਹਿ ਉਹਨੂੰ ਕਹਿੰਦੇ ਤੈਅ, ਉਹ ਕਹਿੰਦਾ ਤੈਅ ਵਾਲੀ ਬਿਰਿਆਨੀ। ਨਹੀਂ ਉਹ ਤੈਵਾਂ ਵਾਲੀ ਨਹੀਂ, ਜਿੱਦਾਂ ਦੀ ਬੇਗਮ ਬਿਰਿਆਨੀ ਬਣਾਉਂਦੀ ਉਹਨੇ ਮਸ਼ੀਨ ਲਾਈ ਹੁੰਦੀ, ਪਹਿਲੇ ਕੱਪੜੇ ਤੈਵਾਂ ਲਾ ਕੇ ਫਿਰ ਆਵਾਲੂ ਚੌਲ ਬਣਾਉਂਦੀ ਆ, ਉਹ ਯਾਰ ਤੈਵਾਂ ਵਾਲੀ ਬਿਰਿਆਨੀ। ਉਹ ਸਾਡੇ ਇੱਕ ਲਿਆਕਤ ਸ਼ੈਫ ਹੈਗਾ ਹੀ ਉਸਤਾਦ ਜੀ, ਉਹ ਇੱਕੋ ਹੀ ਦੇਗ 'ਚ ਕਸਮ ਦੀ ਗੱਲ ਹੈ 2 ਦੇਗਾਂ ਬਣਾਉਂਦਾ ਜੀ, ਮਿੱਠੇ ਚਾਵਲ ਵੀ ਲੂਣੇ ਚਾਵਲ ਵੀ ਇੱਕੋ ਦੇਗ ਚ, ਆਹ ਵਿੱਚ ਉਹਨੇ ਚਾਰਜ ਤਾਂ ਪੜਦਾ ਕਰਾਇਆ ਨਾ ਦੇਖਦੇ, ਉਹਤੇ ਦਿਨ ਮਿੱਠੇ ਇਹਦੇ ਲੂਣੇ ਵਿੱਚ ਪਾਣੀ ਵੀ ਰੱਖਿਆ ਹੁੰਦਾ ਪੀਣ ਵਾਲਾ। ਉਸਤਾਦ ਜੀ ਕਸਮ ਵਾਲੀ ਗੱਲ ਹੈ, ਜੇ ਮੈਂ ਆਪ ਦੇਖਿਆ, ਆਪਣੀ ਅੱਖੀ ਦੇਖਿਆ। ਅੱਛਾ ਭਾਈ ਵੈਦਰ ਜਾਣ ਦੋ ਗੁੱਸੇ ਨੂੰ। ਨਹੀਂ ਸਹੀ ਗੱਲ ਹੈ। ਉਹਨੇ ਯਾਰ ਵਿੱਚੋਂ ਨਾ ਇਧਰ ਉਹਨੇ ਮਿੱਠੇ ਰੱਖੇ ਹੁੰਦੇ, ਇਧਰ ਲੂਣੇ ਰੱਖੇ ਹੁੰਦੇ, ਦਰਮਿਆਨ ਚੋਂ ਫਿਰਨੀ ਵੀ ਰੰਗ ਰਹੀ ਹੁੰਦੀ। ਨਹੀਂ ਉਸਤਾਦ ਜੀ ਤੇ ਕਸਟਰਡ ਤਰ ਰਿਹਾ ਹੁੰਦਾ ਨਾ, ਕਸਟਰਡ ਨਹੀਂ ਟਰ ਰਿਹਾ ਹੁੰਦਾ, ਉਹਨੇ ਇੱਕ ਪਲੇਟ ਲਵਾਈ ਹੈਗੀ ਵਿੱਚ ਦੇਖ ਦੇ, ਉਹਨੂੰ ਵਿਚਾਰੇ ਫੇਰ ਇਹਦਾ ਕਾਹਦਾ ਕੰਮ ਹੋ ਗਿਆ। ਤੁਸੀਂ ਬਣਾ ਲਓ। ਟਾਵਾਂ ਨਹੀਂ ਬਣ ਸਕਦੀਆਂ, ਟਾਵਾਂ ਬਣ ਸਕਦੀਆਂ ਇਹਨੂੰ ਕੋ ਮਾਹਾਂ ਦੀ ਦਾਲ ਕੱਢੋ, ਕੋ ਚਣੇ ਦੀ ਦਾਲ ਕੱਢੋ, ਉਹ ਵੀ ਇਹਨੇ ਬਰਬਕਤ ਵਾਲਿਆਂ ਕੋ ਲਾਉਣ ਲੈ ਕੇ ਬਣਾਉਣੀ ਆ। ਉਹ ਭਾਜੀ ਮੈਂ ਤੁਹਾਨੂੰ ਰਸ ਮਲਾਈ ਸਾਜੀ ਖਵਾਉਣੀ ਆ। ਨਹੀਂ ਓਏ ਨਹੀਂ ਹੈ ਜੋ ਉਸਤਾਦ ਜੀ ਕਹਿ ਰਹੇ ਉਹ ਲਿਆ ਨਾ। ਲਓ ਜੀ ਰਸ ਮਲਾਈ। ਮੇਰੀ ਗੱਲ ਸੁਣ ਲਾ, ਬੋਨਲੈਸ ਫਿਸ਼ ਲੈ ਕੇ, ਫਿਸ਼ ਬੋਨਲੈਸ, ਉਹਦੇ ਕਬਾਬ ਬਣਾ, ਠੀਕ ਹੈ। ਉਸ ਤੋਂ ਬਾਅਦ ਛੋਟੇ ਕੀਮੇ ਵਾਲੇ ਭਰ ਕੇ ਪਰਾਠੇ ਨਾਲ ਲਓ ਜੀ ਇਸ ਬੱਚੇ ਦਾ ਘਰ ਤਬਾਹ ਹੀ ਹੈ। ਕਾਸ਼ ਮੈਨੂੰ ਕਿਹਾ ਹੁੰਦਾ, ਇਹਦੀ ਬੇਗਮ ਕਿਹਾ ਤਾਂ ਸੀਗਾ, ਹੈਲ ਪਰ ਕਿਹਾ ਸੀ ਕਾਸ਼ ਮੈਨੂੰ ਕਿਹਾ ਹੁੰਦਾ, ਕਿਉਂਕਿ ਸਾਡੇ ਘਰ ਰੂਟੀਨ ਮਰਰਾ ਦੀਆਂ ਆਈਟਮਾਂ ਹੁੰਦੀਆਂ। ਹਾਂਜੀ ਸੁਬਾ ਕੀਮੇ ਵਾਲੇ ਪਰਾਠੇ ਲੱਗਦੇ, ਰੋਜ਼ ਮਰਰਾ ਹੁੰਦਾ ਸਾਲਿਆ, ਰੁਟੀਨ ਮਰਰਾ ਕਿਹੜਾ ਹੁੰਦਾ? ਮੈਂ ਮਾਰਾਂ ਤੇਰੇ ਸਾਜੀ ਤੀਨ ਮਰਰਾ ਇਸ ਪ੍ਰੋਗਰਾਮ ਜਿਹੜਾ ਮੈਂ ਕਹਿੰਦਾ ਸਾਲਿਆ ਕੋਈ ਨਾ ਕੱਟੀ ਸਾਜੀ ਸਾਜੀ ਭਿੰਡੀ ਗੁਲਾਣ। ਮੈਂ ਸਾਜੀ ਜ਼ਬਾਨ ਕੀਤੀ ਭਿੰਡੀ, ਠਹਿਰ ਜਾ, ਮੈਂ ਜ਼ਬਾਨ ਕੀਤੀ ਵੀ ਯਾਰ ਮੇਰਾ ਪੁੱਤਰ ਇਦਾਂ ਕਰੇਗਾ, ਫਿੱਟੇ ਮੂੰਹ ਤੋਂ ਆਪਣਾ ਵੀ ਵੇਚਣਾ ਪੈਂਦਾ, ਵੇਚ ਦਿੰਦਾ, ਜ਼ਲੀਲ ਕਰਾ ਰਿਹਾ ਜੀ। ਮੈਂ ਕੋਈ ਗੱਲ ਕੀਤੀ ਹਜੇ ਤੱਕ ਲਾਤਾ ਮੈਂ ਫੋਨ 17 ਜਣੇ ਰਲ ਕੇ ਮੈਨੂੰ ਨਹੀਂ ਰਜਾ ਸਕੇ ਤੁਸੀਂ ਅੱਜ ਤੱਕ। ਉਹ ਤੁਸੀਂ ਕਿੱਦਾਂ ਰਜਣਾ ਵਾ? ਕੀ ਹੋ ਗਿਆ ਤੁਹਾਨੂੰ? ਹੁਣ ਸਮੁੰਦਰ ਨੂੰ ਤੜਕਾ ਲਾ ਦਈਏ ਫੇਰ ਰਾਜੋਗੇ ਤੁਸੀਂ। ਤੁਸੀਂ 1.5 ਸਾਲ ਦਾਤਾ ਦੀ ਲੰਚ ਲੱਗੇ ਰਹੋ ਲੰਗਰ ਵਾਲੀ, ਉੱਥੇ ਤੁਹਾਨੂੰ ਫਿਰ ਜ਼ਿਆਦਾ ਦਰਿਆ 'ਚ ਕਸਟਰਡ ਬਣਾ ਦਈਏ ਤੁਹਾਨੂੰ। ਜਵਾਨ ਸ਼ੀਅਰ ਕੇ ਪੁੱਤ ਹੁੰਦੇ, ਮੈਂ ਲੈਣਾ ਚ ਲੱਗਦਾ ਫਿਰ। ਉਹ ਬਜ਼ੁਰਗ ਵੀ ਹੋਰ ਹੁੰਦੇ ਆ, ਲਿਆਤੀ ਆਪਾਂ ਇੱਕ ਰੋਟੀ ਪਾਉਂਦਾ, ਹਾਂਜੀ। ਤੁਸੀਂ ਤੇ ਇੱਥੇ ਪਿੰਡ ਮਕਾਤਾ ਬਾਹਰ ਚ, ਸਾਡੀਆਂ ਸੰਦੂਕੜੀਆਂ ਖਾਲੀ ਕਰਾਤੀਆਂ। ਇਹੋ ਜਦੋਂ ਜਿੰਨੀ ਭੁੱਖ ਉਹਨੇ ਹੀ ਖਾਣਾ ਵਾ।
ਇਹੋ ਜਿਹੇ ਬਜ਼ੁਰਗ 14 ਨਾਨ ਖਾਇਆ ਕਹਿੰਦੇ ਮਹਿਤਾ ਕੰਮ ਨਹੀਂ ਕਰਦਾ ਹੋ ਕੀ ਕਰਾਉਣਾ ਕੰਮ ਉਹਦੇ ਕੋ ਦੱਸੋ ਤੇ ਲੰਗਰ ਦੇ ਪੱਲੇਦਾਰੀ ਕਰਾ ਲਈਏ ਮਹਿਤੇ ਕੋ ਹੱਦ ਹੋ ਗਈ ਸੱਚੀ ਮੁੱਚੀ ਤੁਸੀਂ ਤੇ ਲੰਗਰ ਦੇ ਆਤੰਕਵਾਦੀ ਹੋਏ ਉਸਤਾਦ ਜੀ ਉਹ ਲੰਗਰ ਦੇ ਤੇ ਯਕੀਨ ਕਰੋ ਉਸਤਾਦ ਜੀ ਤੇ ਸੱਚੀ ਮੁੱਚੀ ਮਿਸਾਲ ਬਣੀ ਕਰ ਸੇਵਾ ਤੇ ਕੱਖ ਨਹੀਂ ਮਿਲਣਾ ਨਮਸਤੇ ਖਵਾ ਦੇ ਉਹ ਮੈਂ ਫੂਡ ਲਵਰ ਹਾਂ। ਹਾਏ ਹਾਏ ਸਾਡੇ ਚਾਰਾਂ ਦੇ ਘਰੋਂ ਹੀ ਹੈ ਕਿਸੇ ਹੋਰ ਦੇ ਘਰੋਂ ਲਵਰ ਨਹੀਂ ਹੱਥ ਚੱਕ ਲੋ ਦੁਨੀਆ ਤੋਂ ਤੁਹਾਡੇ ਉਹ ਵੇਰ ਤੂੰ ਬੰਨੀ ਕੀ ਖਵਾਤਾ ਹੈ ਮੈਨੂੰ? ਤੁਸੀਂ ਹੁਣ ਕੀ ਆਈਏ ਕਰ ਬਾਵਾ ਪੁੱਛੀਏ ਸਿੱਧੀਆਂ ਕਰਨੇ ਕੀ ਖਵਾਤਾ ਮੈਨੂੰ? ਪਿੱਛੇ ਰਹਿ ਕੀ ਗਿਆ ਕੀ ਹਰ ਜਾਇਦਾਦ ਖੈਰ ਦੇਤੀ ਮਾਰ- ਨਹੀਂ ਕੀ ਜਾਇਦਾਦ ਦੇਤੀ ਮੈਨੂੰ? ਹਾਂ। ਮਕਾਨ ਵੇਚ ਕੇ ਖਵਾਤਾ ਮੈਨੂੰ? ਉਸ ਗਰੀਬ ਨੂੰ ਤੁਸੀਂ ਛੋਟਾ ਗੋਸ਼ਤ ਪਾਉਂਦੇ ਉਹ ਯਾਦਾ ਤੇ ਮੁਤਨਾਦਫ ਹੀ ਆਉਂਦਾ ਵਾ ਸਹੀ ਗੱਲ ਆ। ਉਹਨੂੰ ਕੋ ਰਹਿਤੇ ਦਾ ਕੰਮ ਬਣਾ ਕੇ ਲਿਆਵੇ ਉਹ ਹਾਂਜੀ। 25,000 ਰੁਪਇਆ ਦੇਣਾ ਉਹਨੂੰ ਮਹੀਨੇ ਦਾ ਤੇ ਇਹ ਗੋਸ਼ਤ ਨਹੀਂ ਖਵਾ ਸਕਦੇ? 40,000 ਦੀ ਆਈਟਮਾਂ ਵੀ ਖਾਣ ਨੂੰ ਫਿਰ ਨਹੀਂ ਉਹ ਯਾਰ ਉਹ ਨਹੀਂ ਜਿਹੜਾ ਬੰਦਾ ਉਹ ਜਿਹੜਾ ਮਗਜ਼ ਬਣਾ ਕੇ ਲਿਆਂਦਾ ਸੀ ਉਹ ਪਰਦਾ ਕਰਕੇ ਲੰਘਦਾ ਹੀ ਹੁਣ ਭਾਜੀ ਉਹ ਕਿਸ਼ਤਾਂ ਦੇ ਲਿਆਉਣ ਲੈਤਾ ਗੋਸ਼ਤ ਕੀ ਹੋ ਗਿਆ ਉਹ ਤੈਨੂੰ ਪਰਦਾ ਕਰਕੇ ਲੰਘਦਾ ਹੀ ਬਾਜੀ ਉਹਨੂੰ ਮਗਜ਼ ਸਾਲਾ ਕਹਿੰਦਾ ਉਹਨੂੰ ਔਰ ਸਹੀ ਹੋ ਗਿਆ ਉਸਤਾਦ ਜੀ ਨੇ ਮਗਜ਼ ਖਾਤਾ ਉਹ ਇੱਥੋਂ ਔਰ ਲੰਘਦਾ ਕਸਮ ਇਧਰੋਂ ਮੈਂ ਕਿਹਾ ਮੈਂ ਪਤਾ ਨਹੀਂ ਮੈਂ ਕਿਹਾ ਕੋਈ ਸ਼ੈ ਮਗਰ ਲੱਗੀ ਪੁਲਿਸ ਲੱਗੀ ਉਹ ਇਹ ਗੇਟ ਥਾਣੀ ਲੰਘੀ ਇੰਨੀ ਸਪੀਡ ਨਾਲ ਲੱਗਿਆ ਤੇ ਮੈਂ ਮਗਰ ਗਿਆ ਮੈਂ ਕਿਹਾ ਸ਼ਾਇਦ ਕੋਈ ਪੁਲਿਸ ਲੱਗੀ ਕੋਈ ਗੱਲ ਕਹਿੰਦਾ ਉਹ ਨਹੀਂ ਫੈਸਲਾ ਯਾਰ ਮੇਰਾ ਆਪਣਾ ਮਾਮਲਾ ਉਹ ਬਾਅਦ ਚੋਂ ਮੈਂ ਕਿਹਾ ਉਸਤਾਦ ਕਦੇ ਕਹਿੰਦਾ ਮਗਰ ਉਹ ਤਾਂ ਮੈਨੂੰ ਰੋਜ਼ ਫੋਨ ਕਰਦੇ ਜੀ ਜਾ ਪੱਕਾ ਉਹ ਆਪ ਨਹੀਂ ਕਰਦੇ ਹਾਂਜੀ ਉਹ ਕਿਸੇ ਕੰਮ ਨੂੰ ਕਰਨ ਡਏ ਆ ਉਹਦੇ ਇਹ ਅੰਜ ਜਿਵੇਂ ਓਏ ਰੱਬਾ ਤੇਰੀ ਦੁਨੀਆ ਤੇ ਕੀ ਵੇਖਣਾ ਪੈ ਰਿਹਾ ਓਏ 14-15 ਜਾਣਿਆਂ ਨੂੰ 5 ਸਾਲ ਹੋ ਗਏ ਪਾਲਦੇ ਆ। ਹਾਏ ਹਾਏ ਬਹੁਤ ਕਿਤੇ ਅੰਡਰਟੇਕਰ ਬਣਾਤੇ ਕਿਤੇ ਬਟਿਸਟੇ ਬਣਾਤੇ ਸਾਦਾ ਸਾਦੇ ਬੈਠੇ ਹੁਣ ਤੁਸੀਂ ਕਿਹੜ ਕੱਢੋਗੇ ਵੀ ਹਰ ਚੀਜ਼ ਕਾ ਜਿਹੜੀ ਗੁੱਟ ਮੁੜ ਕੇ ਬੁੱਢੀਆਂ ਦੇ ਰੋਟੀਆਂ ਲਾ ਲਾ ਕੇ ਸਾਡੀਆਂ ਦੇ ਐ ਕਰਨ ਲੱਗੀਆਂ ਹਿਸਾਬ ਕਰਨ ਬੈ ਮਿੱਠਾ ਜੀ ਇਹ ਤੁਸੀਂ ਖਾ ਪੀ ਕੇ ਹਰਾਮ ਦਾ ਕਰਨੇ ਆ ਤੂੰ। ਤਾਂ ਜੀ ਅਸੀਂ ਕਦੀ ਤੁਹਾਡੇ ਨਾਲ ਹਿਸਾਬ ਕਿਤਾਬ ਨਹੀਂ ਰੱਖਿਆ ਏਦਾਂ ਹੀ ਆ। ਇੱਥੇ ਮਸਲ ਚੋਲ ਜਿਹੜੇ ਮੈਂ ਲੈ ਕੇ ਮੈਂ ਮੇਰਾ ਮੁੱਲ ਨਹੀਂ ਤਾਰ ਸਕਦੇ ਕਦੇ ਜ਼ਿੰਦਗੀ 'ਚ ਨਹੀਂ ਕਰ ਸਕਦੇ ਤੁਸੀਂ ਕਿਉਂ ਹਾਂ ਮਸਰ ਚੌਲ ਸ਼ਿਕਾਰ ਕਰਕੇ ਲਿਆਏ ਸੀ ਉਹ ਤੁਹਾਨੂੰ ਜੇ ਅੱਜ 32 ਚਮਚੀਆਂ ਨਾ ਬਖਸ਼ਣ ਫੇਰ ਸਹੀ ਗੱਲ ਸਹੀ ਗੱਲ ਆ। ਨਾਲ ਪੁਦੀਨੇ ਦੀ ਚਟਣੀ ਜਿਹੜੀ ਸੀ ਉਹ ਵਾਹ ਵਾਹ ਫੈਸਲ ਭਾਈ ਇਹ ਮਿਸਰੀ ਲਫ਼ਜ਼ਾਂ 'ਚ ਲਿਖਿਆ ਜਾਏਗਾ ਭਾਜੀ। ਇੱਕ ਦਫਾ ਮੈਂ ਉਸਤਾਦ ਜੀ ਨੂੰ ਕਿਹਾ ਕਿ ਮੇਰੇ ਕਲਮਾਂ ਨੂੰ ਲਾਣ ਲਈ ਨਾ ਇੰਨਾ ਕੱਪੜਾ ਦੇ ਦਿਓ ਨਹੀਂ ਦਿੱਤਾ ਹੋਣਾ ਨਹੀਂ ਉਹ ਦਿੱਤਾ ਸ਼ੀਸ਼ੀ ਦਵਾਈ ਲੈ ਗਏ ਦੁਬਈ ਲੈ ਗਏ ਭਾਈ ਮੇਰੇ ਕੋ ਹੋਵੇ ਤੇ ਦਵਾ ਮੇਰੇ ਨੈਚੁਰਲ ਐ ਤਾਂ ਮੈਂ ਤੈਨੂੰ ਕਿੱਥੋਂ ਦੇ ਦੇਵਾਂ? ਓਏ ਹੋਏ ਹੋਏ ਨੈਚੁਰਲ ਉਹ ਨੈਚੁਰਲ ਅੱਡਾ ਕੋਲਾ ਭੇਂ ਕੇ ਰੱਖਿਆ ਹੁੰਦਾ ਅੰਦਰ ਤੁਹਾਡੇ ਵਾਲ ਫਿਰ ਰੱਖਿਆ ਹੁੰਦਾ ਤੁਸੀਂ ਐਂ ਕਰਕੇ ਤੁਹਾਡੇ ਵਾਲ ਪਿੱਛੋਂ ਦੇਖੀ ਐ ਲੱਗਦਾ ਰੰਗ ਵਾਲੇ ਲੱਗੇ ਘਰ ਇਹ ਚਿੱਟੇ ਯਾਰ। ਪੀਲੇ ਕਾਲੇ ਹਾਂਜੀ ਇੱਕ ਮਿੰਟ ਸਾਜੀ ਨੂੰ ਗੱਲ ਖੋਲ ਹੀ ਦਵਾਂ ਅੱਲਾ ਦੇਖ ਲਓ ਖੋਲ ਲਓ ਭਾਈ ਆ ਪਿੱਛੇ ਨਾ ਉਸਤਾਦ ਜੀ ਟੇਪ ਜਿਹੜੀ ਲਾਈ ਨੀ ਕਿੱਥੇ ਟੇਪ ਯਾਰ ਇੱਥੇ ਗੱਲ ਮੁੱਕ ਆ ਜਾਂਦੀ ਪਿੱਛੇ ਨਾ ਉਸਤਾਦ ਜੀ ਨੇ ਸੱਚੀ ਮੁੱਚ ਟੇਪ ਲਾਈ ਹੁੰਦੀ ਉਹ ਕਾਲਰ ਦੇ ਸਿਰਫ ਕਿਉਂ ਕਿ ਜਿਸਮ ਦੀਆਂ ਝੁੱਲੀਆਂ ਇੰਜ ਕਰਕੇ ਸਿੱਧੀਆਂ ਹੋ ਏਦਾਂ ਹੀ ਆ ਏਦਾਂ ਹੀ ਆ ਨੈਂਦਕਸ਼ਨ ਆਓ ਨਾ ਨਸ਼ੀ ਟੈਡ ਕਰ ਲੈਂਦੀ ਜਾ ਕੇ ਉਹ ਬਹੁਤ ਬਜ਼ੁਰਗ ਹੋ ਗਏ ਆ ਯਾਰ ਯਾਰ ਤੁਸੀਂ ਨਹੀਂ ਕੁਝ ਖਵਾਉਣਾ ਨਾ ਖਵਾਓ ਐਵੇਂ ਕੀੜੇ ਨਾ ਪਾਓ। ਕੀੜੇ ਪਾਉਣ ਵਾਲੀ ਕਿਹੜੀ ਗੱਲ ਅਸੀਂ ਹੱਕ ਬੋਲਣ ਦੇ ਸੱਚ ਬੋਲਣ ਦੇ ਤੁਸੀਂ ਖਾਣਾ ਕਿਤੇ ਹੋਰ ਵਿਆਹ ਲਓ ਆਪਣਾ ਇੰਨੇ ਨੁਕਸਾ ਮੇਰੇ ਹਲੋ ਹੋਰ ਪਕਾ ਲਓ ਉਹਨਾਂ ਨੇ ਕਿਹਾ ਆ ਕਿਤੇ ਹੋਰ ਪਕਾ ਲਓ ਸੋਰੀ। ਚਲੋ ਬਾਜੀ ਆਸ਼ਮ ਵਾਲਿਆਂ ਦੀ ਹਲੀਮ ਇੰਨੀ ਖੋਈ ਉਸਤਾਦ ਜੀ ਹਾਂ ਮੈਂ ਖਵਾਈ ਤੁਹਾਨੂੰ। ਹਾਂ ਇਹ ਤੇ ਲੱਗਦੀ ਜੇ ਉਸਤਾਦ ਜੀ ਲਾਹੌਰ ਦੀ ਹੈ ਇਹ ਤੇ ਓਏ ਕਹਿੰਦੇ ਆ ਮੈਂ ਯਾਰ ਇੱਥੇ ਪਾ ਰੱਖਿਆ ਕਰੋ ਯਾਰ ਤੇ ਕਹਿੰਦੇ ਮੈਂ ਇੰਜ ਕਰਕੇ ਕੰਬਲ ਲਾਵਾਂ ਮੇਰੇ ਸਾਹਮਣੇ 40 ਡਿਸ਼ਾਂ ਦਾ ਬੂਫੇ ਲੱਗਾ ਹੋਵੇ ਵੀ ਜਿਹੜੀ ਦਿਲ ਕਰਦਾ ਡਿਸ਼ ਖਾ ਕੇ ਚੱਲ ਜਾਵਾਂ ਮੇਰਾ ਨੋਨੀ ਪੁੱਤਰ ਥੋੜਾ ਅਮੀਰ ਹੋ ਜਵੇ। ਅੱਲਾਹ ਕਰੇ ਹੋ ਜਵੇ ਜੀ ਉਹ ਥੋੜੇ ਤੋਂ ਵੀ ਨਹੀਂ ਹੋਣਾ ਉਹ ਭੁੱਲ ਜਾਓ ਤੁਹਾਡਾ ਖਾਬ ਰਹਿਣਾ ਵਾ ਓਏ ਉਹਨੇ ਕਦੋਂ ਨਹੀਂ ਹੋਣਾ ਸੀ ਤੁਹਾਡੀ ਵੇ ਉਦੋਂ ਨਹੀਂ ਹੁੰਦੇ ਹਾਂ ਇਹਨੂੰ ਕਹਿ ਮੈਨੂੰ ਪਤਾ ਵਾ ਹੋ ਸਕਦਾ ਉਹ ਕੱਲ ਨੂੰ ਤੇਰੇ ਤੇ ਮੈਨੂੰ ਬੜਾ ਮਾਨ ਸੀ ਓਏ ਬਗੈਰ ਤਾਂ ਅੱਜ ਤੋੜਤਾ ਹੀ। ਉਹ ਤੁਸੀਂ ਤੇ ਮਾਣ ਕੀਮੇ ਤੇ ਲਾਇਆ ਸਾਰਾ ਗੋਸ਼ਤ ਤੇ ਲਾਇਆ ਮਾਣ ਇਹ ਕਾਹਦਾ ਮਾਣ ਹੁੰਦਾ ਵਾ ਕਿਤੇ ਬੁਰੇ ਵਕਤ ਚ ਕੰਮ ਤੁਸੀਂ ਤਾਂ ਲੰਗਰ ਤੇ ਮਾਣ ਰੱਖਿਆ ਸਾਰਾ ਮੇਰਾ ਲੰਗਰ ਤੇ ਨਹੀਂ ਜਮਾਈਦਾ ਹੁੰਦਾ ਕਿਤੇ ਔਖੇ ਵੇਲੇ ਤੇ ਜਮਾਈਦਾ ਵਾ ਮਾਣ ਕਿਤੇ ਦਾਲ ਸਬਜ਼ੀ ਦਾ ਵੀ ਹੋ ਸਕਦਾ ਹਾਂਜੀ ਨਹੀਂ ਤੇ ਪੀ ਵਾਏ ਨੂੰ ਮੈਨੂੰ ਪੁੱਛਣੇ ਆ ਸਾਂ ਵੀ ਮਤਲਬ ਕੀ ਖਾਣਾ ਹੁੰਦਾ। ਪੀ ਬਾਏ ਕੋਈ ਐਸਾ ਮਸਲਾ ਨਹੀਂ ਹੈਗਾ ਸਾਜ ਜੀ ਇੱਕ ਮੈਂ ਉਥੇ ਦੁਬਈ ਵਿੱਚ ਆਪਣੇ ਭੈਣ ਭਰਾਵਾਂ ਨੂੰ ਕਿਹਾ ਕਿ ਯਾਰ ਮੇਰੇ ਸਤਾ ਭੁੱਖਾ ਤੇ ਨਾ ਕਿਸੇ ਨੇ ਨਹੀਂ ਮੈਨੂੰ ਕੁਝ ਕੋਡੇ ਖਵਾਇਆ। ਗਲੀਚੀਆਂ ਲੱਗ ਨਹੀਂ ਉਹ ਬਾਜੀ ਹੋਣੀ ਡਾਕਟਰ ਜਿਹੜੇ ਸੀ ਓਏ ਇੱਥੇ ਕੋਈ ਵਫਾ ਨਹੀਂ ਇੱਕ ਹੈਗੀ ਔਲਾਦ ਭਰਾਵਾ। ਆਪਣੇ 8-10 ਪਿਓਾਂ ਨੂੰ ਪਾਲ ਲੈਂਦੀ ਹੈ। ਹਾਂਜੀ ਮੁੜ ਕੇ ਰਲ ਕੇ 8-10 ਪਿਓ ਇੱਕ ਓਹ ਸਾਜ ਜੀ ਇੱਕ ਪਾਲਦੀ ਹੈ ਪਿਓ ਪਿਓ ਨੂੰ ਪਾਲਦਾ ਵਾ। ਇੱਕ ਔਲਾਦ ਆਪਣੇ 8 ਪਿਓ ਨੂੰ ਪਾਲ ਸਕਦੀ 8 ਪਿਓ ਇੱਕ ਬੱਚੇ ਨੂੰ ਨਹੀਂ ਪਾਲ ਪਾਲਦੀ ਔਲਾਦ। ਯਾਰ ਉਹ ਪਿਓ ਵੀ ਹੋਰ ਹੁੰਦੇ ਉਹ ਪਿਓ ਵੀ ਹੁੰਦੇ ਬਾਤੀ ਹੈ ਜੋ ਚਾਹ ਬਣਾ ਕੇ ਕੀ ਵਿਚਾਰਾ ਕਰਦਾ ਹੁੰਦਾ ਯਾਰ ਇੱਕ ਮਾੜਾ ਜਿਹਾ ਟੀ ਟਾਈਮ ਕਰਕੇ ਕਮਾਰ ਤੇ 16 ਲਾਸ਼ਾਂ ਪਾਲ ਰਿਹਾ। ਓਏ ਹੋਏ ਕੌਣ ਲਾਸ਼ਾਂ ਹੀ ਆ ਜੀ ਕੋਈ ਬੰਦਾ ਅੱਲਾ ਦਾ ਨੇਕ 16 ਲਾਸ਼ਾਂ ਰਲ ਕੇ ਇੱਕ ਪਿਓ ਨੂੰ ਨਹੀਂ ਆਹ ਪਾਲ ਸਹੀ ਗੱਲ ਢਿੱਡ ਨਹੀਂ ਭਰ ਸਕੇ ਤੁਸੀਂ। ਤੇ- ਓਏ ਤੁਹਾਡਾ ਪਿਓ ਫੂਡ ਲਵਰ ਆ ਓਏ ਫੂਡ ਓਏ ਕੂੜ ਲਵਰੋ। ਇਹ ਸਾਡਾ ਪਿਓ ਹੋਰ ਲਵਰ ਵੀ ਸੀ ਹੁਣ ਜੀ ਹਟਿਆ ਹਾਂ ਮਸੀਂ ਹਟਾਇਆ ਵਾ ਉਹ ਤੇ ਛੂੜ ਲਵਰ ਬਣ ਗਿਆ
ਤੇ ਤੁਹਾਡਾ ਪਿਓ ਆ, ਪਿਓ ਅੱਗੇ ਨਹੀਂ ਅੱਖ ਚੁੱਕੀ ਦੀ। ਹਾਂਜੀ ਤੇ ਪਿਓ ਵੀ ਜਿੱਤੇ ਅੱਖ ਰੱਖਦਾ ਜਲਦੀ ਉਹ ਵੀ ਆਖਰੀ ਨੇ ਚੁੱਕਦਾ ਉੱਥੇ ਕੋਈ ਪਿਓ ਵੀ ਕਿਸੇ ਇੱਕ ਤੇ ਨਾ ਪਿਓ ਦੀ ਇਸ ਪਿਓ ਤੇ ਅੱਖ ਰੱਖਣੀ ਬਣਦੀ ਹੈ, ਕਿਉਂ ਕਰਦਾ ਕੀ ਹੈ? ਹਾਂ ਪਿਓ ਵਾਲ ਦੇਖ ਕੇ ਤਾਂ ਅਗਲੇ ਸਾਲ ਦਾ ਕੈਲੰਡਰ ਬਣਾਉਂਦੇ ਉਹਨੇ ਅੱਖ ਰੱਖ ਲਈ, ਸਾਲ ਪੂਰਾ ਹੋ ਗਿਆ। ਮਾਫੀ ਦੇ ਇਹਨਾਂ ਤੇ ਛਾਨਣੀ ਉਹ ਹੈ ਜਿਹਦੇ ਚ ਮਿਸਤਰੀ ਰੇਤਾ ਨਹੀਂ ਆਇਆ ਕਰਦੇ, ਉਹ ਇੱਕ ਪੇੜਾ ਇਹਨਾਂ ਦਾ ਬਣ ਰਿਹਾ ਹੈ। ਹਾਂਜੀ ਉਹ ਤੂੰ ਚੌਲ ਲੈ ਆ, ਕਿਹੜਾ ਫਿੱਟੇ ਮੂੰਹ ਚ ਚੋਲ ਨਾ ਖਾਓ। ਉਹ ਬਸ ਕਰਦੇ ਓਏ। ਉਹਨੂੰ ਜ਼ਿੰਦਗੀ ਮੌਤ ਕਹੋ। ਜ਼ਿੰਦਗੀ ਦੀ ਮਿਹਨਤ ਲੱਗੀ ਆ। ਫਿੱਟੇ ਮੂੰਹ ਤੂੰ ਮੁਰਗਾ ਲੈਣ ਚੱਲਾਂ ਸਾਂ ਤੇ ਘਰ ਦੀ ਕਹਿੰਦੀ ਪਾਈਆ ਹੀ ਲੈ ਆਉਣਾ, ਫਿਰ ਅਸੀਂ ਵੀ ਖਾ ਲਾਂਗੇ ਨਾਲ। ਓਹੋ ਉਹ ਪਾਗਲ ਹੋ ਗਈ ਲੰਗਰ ਤੇਰੇ ਘਰੋਂ ਜ਼ਿੰਦਗੀ ਚ ਚੌਲ, ਮਸਰ, ਚਿੱਟੇ ਚਨੇ, ਪਤਾ ਨਹੀਂ ਮੁਰਗਾ ਬੱਕਰਾ ਕੁੱਤੇ ਨੂੰ ਹੈ ਹੁੰਦੇ ਤੇਰੇ ਹਿਸਾਬ ਨਾਲ। ਸਾਡੀ ਸਭ ਤੋਂ ਪਹਿਲੇ ਨੰਬਰ ਤੇ ਦੇਸੀ ਮੁਰਗ ਸਾਡੇ ਘਰ ਪੱਕਦਾ ਹੈ। ਹਾਂਜੀ ਬਰਾਇਲਰ ਗੋਸ਼ਤ ਮਨਾ ਹੈ ਸਾਡੇ ਘਰ। ਇਹ ਕੀ ਗੱਲ ਕਿਸੇ ਨਾਲ ਰਹਿਣ ਡਏ ਅੱਜ ਕੱਲ? ਹਾਂਜੀ ਆਪਣੇ ਲਈ ਇੰਨਾ ਕੁਝ ਪੱਕੀ ਆਉਣ ਡਿਆ। ਬੇਟੇ ਆਪਣੇ ਲਈ ਤੇ ਠੀਕ ਆ। ਮੇਰੇ ਘਰ ਅੱਜ ਵੀ ਤੂੰ ਉੱਪਰਲਾ ਖਾਣਾ ਖੋਲ ਫਰਿੱਜ ਦਾ, ਹਾਂ ਤੇ ਖਾਣਾ ਖਰਾਬ ਤੇ ਬਿੱਲ ਪਏ ਆ ਬਿਜਲੀ ਦੇ। ਕਾਲੂ ਫੇ ਮਰਜ਼ੀ ਹੈ ਤੇਰੀ ਯਾਰ। ਤਾਂ ਉਹ ਕੁੰਡ ਚੱਕ ਲੋ ਨਾ, ਮਰਜੀ ਬਹੁਤ ਅੱਛੇ। ਮੈਂ ਲੰਗਰ ਸਾਜ ਹੀ ਤੁਹਾਨੂੰ ਕਰਾ ਦਾਂਗਾ, ਲੰਮੇ ਪਾਪੜ ਖਵਾਵਾਂਗਾ ਤੁਹਾਨੂੰ, ਟੈਨਸ਼ਨ ਨਾ ਲਓ। ਮੈਂ ਕਹਿੰਦਾ ਕਿ ਛੱਡ ਗੱਲਾਂ ਦਿਓ ਤੁਸੀਂ, ਇਹਨੂੰ ਜਿਹੜੀ ਹਾਂਡੀ ਕਹਿਤੀ ਆ ਇਹ ਮੀਆਂ ਬੀਬੀ ਹੁਣ ਕਚਹਿਰੀਆਂ 'ਚ ਇਕੱਠੇ ਆ ਹੋ ਦੇਖ ਤੁਸੀਂ ਲੰਗਰ ਦੀ ਮਰਾਓ ਜਾਨ ਲੱਗ ਰਹੀ ਸਾਥ। ਨਹੀਂ ਸੁਣੇਗਾ। ਪੂਰੀ ਟੀਮ ਲਈ ਲਿਆਇਆ ਸੀ ਮੈਂ। ਕਿਉਂ ਤੈਨੂੰ ਜਦੋਂ ਕਿਹਾ ਕੱਲੇ ਨੂੰ ਮੈਂ ਤਾਂ ਮੇਰੇ ਲਈ ਲਿਆ, ਤੂੰ ਮਾਮਾ ਲੱਗਦਾ ਪੂਰੀ ਟੀਮ ਦੇ ਲਿਆਉਣ ਲੱਗ। ਮੇਰੇ ਭਰਾ ਵਾ ਸਾਰੇ। ਹਾਂ ਭਰਾਵਾਂ ਨੂੰ ਲੈਦਾ ਖਵਾਸਤਾ, ਖੋਤਾ ਕੋੜਾ ਇੱਕੋ ਜਗ੍ਹਾ ਕਰੇਗਾ ਹੁਣ ਤੂੰ। ਨਹੀਂ ਸਾਡੀ ਤੁਹਾਡੇ ਕਰਕੇ ਇਹਨਾਂ ਨੂੰ ਲਿਆਂਦੇ, ਲੇਕਿਨ ਮੈਂ ਕਿਹਾ ਸਾਰੇ ਮਿਲ ਕੇ ਖਾਣ, ਤੁਸੀਂ ਉਹਨਾਂ ਦਾ ਵੀ ਖਾ ਗਏ। ਜ਼ਿਆਦਾ ਯਾਰ ਇੱਕੋ ਵਾਰੀ 3 ਸਮੋਸੇ ਘਰੋਂ ਲੈ ਆ, ਇਹਨੇ 7 ਦਿਨ ਮੇਰੇ ਕੋਲੋਂ ਤਾਰੀਫ ਕਰਵਾਈ। ਤਾਂ ਅੱਜ ਕੈਸੇ ਸੀ? ਇੱਕ ਮਿੰਟ, ਸਮੋਸੇ ਦੱਸਣੇ ਆ ਦਿਲ 'ਚ ਹੱਥ ਰੱਖ ਕੇ। ਦਿਲ 'ਚ ਹੱਥ ਰੱਖ ਕੇ ਦੱਸਣੇ। ਇੱਕ ਮਿੰਟ, ਮੈਂ ਵੀ ਅੱਗੋਂ ਇਹਦਾ ਚੇਦਾ ਕਰਾਂ। ਮੈਂ ਕਿਹਾ ਨਹੀਂ ਇਹ ਘਰ ਦੇ ਨਹੀਂ ਹੋ ਸਕਦੇ ਉਸਤਾਦ ਜੀ, ਅੱਲਾ ਦੀ ਕਸਮ ਤੁਹਾਡੀ ਨੌਂ ਨੇ ਬਣਾਏ। ਮੈਂ ਕਿਹਾ ਨਹੀਂ ਯਾਰ ਇਹ ਬਣ। ਮੈਂ ਵੀ ਅੱਗੋਂ ਮੈਂ ਕਿਹਾ ਲੈ ਫਿਰ ਚੱਲ। ਉਹ ਸੋਚਦਾ ਫਿਰ ਭਾਬੀ ਨੇ ਬਣਾਈ ਸੀ, ਭਾਬੀ ਮੈਂ ਸਮੋਸਾ ਪੁਆਇੰਟ ਤੇ ਲੱਗੀ ਆ। ਉਥੇ ਸਮੋਸੇ ਭਰਦੇ ਭਾਬੀ। ਨਹੀਂ ਯਾਰ ਉਹ If you don't mind। ਯਾਰ ਪਾਗਲ ਹੋ ਗਏ, ਮੇਰੇ ਚ ਕੋਈ ਮਿਹਣਾ ਵਾ? ਯਾਰ ਅੱਗੋਂ ਦੱਸੋ ਨਾ ਅਗਲਾ ਕਿੰਨੇ ਕਰਨਾ ਨਾ। ਅਗਲਾ ਅਸੀਂ ਤੇ ਨਹੀਂ ਕਰਨਾ, ਸਾਡੇ ਹੱਥ ਖੜੇ ਆ ਜੀ। ਵੇਖੋ ਤੂੰ ਪਿਛਲਾ ਹੀ ਕਿਹੜਾ ਕੀਤਾ? ਤੁਸੀਂ ਸਾਲ ਨਾ ਮੰਨਿਓ, ਨਾਲੇ ਸਾਲ ਕਰਦਾ ਸੀ ਤਾਂ ਪਿਓ ਨੂੰ ਪਾਲਦੇ ਆ। ਪਾਈਆ ਪਾਲਕ ਖਵਾਤੀ ਆ, ਤੂੰ ਸਾਨ ਕਰਤਾ ਵਾ ਯਾਰ। ਹੈ ਪੂਰੇ ਸਾਲ 'ਚ ਨਹੀਂ ਪੱਕਦੀ ਤੁਹਾਡੇ ਘਰ। ਓਏ ਹਲੇ ਡਿਮਾਂਡ ਹੀ ਕੀਤੀ, ਡੇਲੇ ਪੁੱਠੇ ਹੋ ਗਏ ਆ। ਡਿਮਾਂਡ ਕੀਤੀ ਆ। ਟਾਈਮ ਤੋਂ ਬਾਅਦ ਤੇਰੀ ਉਹ ਮੈਂ ਸਿਹਤ ਦਾ ਖਿਆਲ ਵੀ ਰੱਖਣ ਦਿਆਂ ਵਾ, ਇੱਥੇ ਇੰਜ ਲੁਕੀ ਪੈ ਗਈ ਫੇਕ ਹੁਣ। ਮੇਰੇ ਕੋਲ ਦਵਾਈਆਂ ਹੈ, ਮੈਂ ਖਾ ਲਾਂਗਾ। ਤੂੰ ਇੱਕ ਵਾਰੀ ਮੈਨੂੰ ਬਰਬਾਦ ਕਰ ਦੇਖੋ। ਨਹੀਂ ਸਿਹਤ ਦਾ ਖਿਆਲ ਰੱਖ। ਇੱਕ ਦੇ ਲੰਗਰ ਦੀ ਨਾ ਤੂੰ ਮੇਰੀ ਸਿਹਤ ਦਾ ਖਿਆਲ ਰੱਖ। ਤੂੰ ਜ਼ਿਹਨੀ ਤੌਰ ਤੇ ਮੈਨੂੰ ਕਤਲ ਕਰ ਖਵਾ। ਹਾਂ ਉਹ ਮੈਂ ਫੂਡ ਲਵਰ ਆ ਓਏ। ਬਾਜੀ ਮੈਂ ਫੂਡ ਲਵਰ ਆ, ਤੁਹਾਨੂੰ ਸਮਝ ਪਤਾ ਫੂਡ ਲਵਰ ਕਿਹਨੂੰ ਕਹਿੰਦੇ? ਪਤਾ ਮੈਨੂੰ। ਅੱਛਾ ਹੈ ਤੁਸੀਂ ਫੂਡ ਲਵਰ ਆ? ਅੱਜ ਤੱਕ ਅਸੀਂ ਤੁਹਾਡੇ ਕੋਲ ਫੂਡ ਦੀ ਵੀਡੀਓ ਆਉਂਦੀ ਦੇਖੀ ਕੋਈ ਨਹੀਂ ਦੇਖੀ, ਖਾਂਦੀਆਂ ਵੇਖੀ ਆ ਬਸ। ਹੋਰ ਹੀ ਵੀਡੀਓ ਆਉਂਦੀ ਦੇਖੀ ਆ ਮੈਂ, ਫੂਡ ਦੀ ਨਹੀਂ ਦੇਖੀ। ਉਹਦੇ ਪਿੱਛੇ ਵੀ ਫੂਡ ਦਾ ਹੀ ਚੱਕਰ ਸੀ। ਸਦਰ ਕਹਿੰਦਾ ਮੰਗੋ ਕਿਆ ਮੰਗਦੇ ਹੋ? ਕਹਿੰਦਾ ਇੱਕ ਟਾਈਮ ਦੀ ਰੋਟੀ ਖਵਾ ਦਿਓ। ਉਹ ਕਹਿੰਦਾ ਸੌਰੀ ਯਾਰ ਨਾਮ ਲੈਂਦਾ। ਫੂਡ ਲਵਰ ਉਸਤਾਦ ਜੀ, ਅੱਲਾ ਖੈਰ। ਯਾਰ ਮਤਲਬ ਮੈਂ ਖੁਸ਼ ਜ਼ਾਇਕਾ ਵਾਂ, ਨਹੀਂ ਉਸਤਾਦ ਜੀ, ਮੈਂ ਖੁਸ਼ ਖੁਰਾਕ ਆ। ਇੱਥੇ ਐਡਾ ਵੱਡਾ ਕਿਚਨ ਆ, ਹਰ ਸਹੂਲਤ ਮੌਜੂਦ ਹੈ ਜੀ। ਇੱਥੇ ਬਣਵਾਇਆ ਕਰੋ ਤਾਂ ਇਹ ਸਾਡੇ ਘਰਾਂ 'ਚ ਖੁਸ਼ ਖੁਰਾਕ ਹੋ ਗਏ। ਹਾਂਜੀ ਆਪਣੇ ਘਰ ਤੁਸੀਂ ਤੰਗ ਖੁਰਾਕ ਰਹੇ ਇੱਥੋਂ ਬਣੋ। ਮੈਂ ਤੁਹਾਨੂੰ ਕਦੀ ਕਿਹਾ ਵਾ ਵੀ ਆ ਬੈਂਕਾਂ 'ਚ ਸਾਰੇ ਉੱਥੇ ਦੇ ਮੁਲਾਜ਼ਮਾਂ ਤਨਖਾਹ ਲੈਂਦੇ, ਤੁਸੀਂ ਵੀ ਜਾਓ ਉੱਥੋਂ ਜਾ ਕੇ ਲੈ ਲਓ। ਆਹੋ ਇਹ ਤਾਂ ਦੇਖ ਲਿਆ ਯਾਰ। ਆਇਆ ਨਹੀਂ ਨਾ ਜ਼ਿਹਨ 'ਚ। ਹੁਣ ਸਵੇਰੇ ਕੀ ਲਿਆਏਗਾ ਦੱਸ ਫਿਰ। ਹੈ ਹਾਂ ਮੈਂ ਬੜੇ ਅੱਬੂ ਲਿਆਉਂਗਾ ਵੀ ਇੱਥੇ ਮੈਨੂੰ ਜਵਾਬ ਦਵਾਓ। ਓਏ ਉਹ ਨਹੀਂ, ਮੈਂ ਉਹ ਇੱਕ ਦੋ ਵਾਰੀ ਚੱਖੇ ਅੱਗੇ ਉਹ ਫਾਰਗ ਆ, ਉਹ ਮੈਂ ਦੇਖਿਆ। ਓਏ ਉਹ ਇੱਥੇ ਬਹੁਤ ਸਾੜ ਪਾਉਂਦੇ, ਉਹ ਨਹੀਂ ਖਾਣੇ। ਤੁਸੀਂ ਕਹਿ ਨਹੀਂ ਹੋਣੀ ਹੈ ਨਹੀਂ ਅੱਬੂ ਨਾਲ ਕੈਚਅਪ ਨਹੀਂ ਲਾਈ। ਅੱਬੂ ਦਾ ਸ਼ੋਰਾ ਕਾਲੇ ਚਨੇ ਨਾਲੋਂ ਵੱਧ ਬਣਦਾ ਵਾ। ਨਹੀਂ ਇਹ ਕੋਈ ਹਾਦਸਾ ਦੀ ਤੌਰ ਤੇ ਤੁਹਾਡੀ ਖੁਆਇਸ਼ ਬਣੀ ਆ ਖਾਣ ਦੀ, ਕਿ ਪਹਿਲੇ ਖਾਂਦੇ ਰਹੇ ਕਿਤੇ? ਇਹ ਨਹੀਂ ਇੰਨਾ ਯਾਰ ਅੱਜ ਜਿਹੜਾ ਇਹਨੇ ਮੈਨੂੰ ਖਵਾਇਆ ਨਾ ਉਸਤਾਦ, ਉਹਨੇ ਮੈਨੂੰ ਹੋਰ ਭੜਕੀ ਲਾਤੀ ਆ ਲੰਗਰ ਦੀ। ਲੰਗਰ ਦੀ। ਐਂਡ ਆ ਹੁੰਦਾ ਹੀ। ਹਾਂ ਉਹ ਮਸਰ ਚੌਲ ਖਾਦੇ। ਹੁਣ ਮੈਨੂੰ ਕੋਈ ਸੂਤ ਕਿਸਮ ਦੀ ਚੀਜ਼ ਖਵਾਓ ਤੇ ਮੈਂ ਫਿਰ ਮੇਰੀ ਅਸਲ 'ਚ ਮੇਰੀ ਨੀਅਤ ਰਹਿ ਗਈ ਵਿੱਚੇ। ਨੀਅਤ ਰਚਣੀ ਚਾਹੀਦੀ। ਉਸਤਾਦ ਜੀ ਕੀ ਖਾਣਾ? ਮਾਫੀ ਦੇਣਾ, ਦੱਸੋ ਉਸਤਾਦ ਜੀ, ਹੁਕਮ ਕਰੋ। ਪਰਸੋਂ ਦਾ ਕੋਈ ਸ਼ਡਿਊਲ ਨਾ ਬਣਾਵੇ। ਸੌਲ ਮੱਛੀ ਯਾਰ, ਫਿਰ ਸੌਲ ਮੱਛੀ ਜਿੱਦੀ ਕੋਈ ਕੰਡਾ ਹੁੰਦਾ। ਡੈਸ ਹੋ ਗੱਲ ਖਤਮ ਕਰ ਦਿਓ। ਉਹਨੇ ਕਿਹਾ ਇਹ ਪਿਛਲੇ ਸਾਲ ਦੀ ਨਹੀਂ ਲੱਭਣ ਦਈ। ਪਿਛਲੇ ਸਾਲ ਵੀ ਕਿਹਾ ਸੀ ਨਾ ਸੌਲ ਮੱਛੀ, ਕਹਿੰਦੇ ਮੱਛੀ ਸੌਲ ਬਾਕੀ ਸਭ ਮਖੌਲ। ਇੱਕੋ ਕੰਡਾ ਹੁੰਦਾ, ਇੰਜ ਕਰਕੇ ਕੱਢਦੇ ਨੇ, ਬਾਕੀ ਪੂਰੀ ਮੱਛੀ 'ਚ ਕੰਡਾ ਨਹੀਂ ਹੁੰਦਾ। ਅਸਲ ਸੌਲ ਹੋਵੇ ਦਰਿਆ ਦੀ, ਫਾਰਮੀ ਨਹੀਂ ਖਾਣੀ, ਚਸ਼ਮੇ ਦੀ। ਲਿਆ ਤੁਸੀਂ ਤਾਂ ਕੋਈ ਪਕਵਾ ਮੈਂ ਦਿੰਦਾ। ਇਹ ਵੀ ਬੜੀ ਗੱਲ ਆ ਭਾਈ। ਇਹ ਵੀ ਅੱਜ ਕੱਲ ਕੌਣ ਏਦਾਂ ਕਰਦਾ? ਮੱਛੀ ਲੱਭਦੀ ਨਹੀਂ ਭਾਈ। ਪ੍ਰਾਊਟ ਨਾ ਪ੍ਰਾਊਟ ਨਹੀਂ ਸੌਲ ਮਾਈ ਫੇਵਰਿਟ।
ਮੇਰੀ ਸੌਲ ਫੇਵਰੇਟ ਟਰਾਊਟ ਹੈ ਓਏ ਜਾਂ ਮੱਛੀ ਪਾਉਂਦੇ ਤੇ ਜਾਂ ਸੌਲ ਚਿੰਗਾਰੀ? ਮੱਛੀ ਸੌਲ ਬਾਕੀ ਮਖੌਲ ਇਦਾਂ ਹੀ ਆ ਬਸ ਉਸਤਾਦ ਜੀ ਤੁਸੀਂ ਫਿਰ ਜਾਂ ਦਰਿਆਈ ਰਾਹੂ ਟੋਲਾ ਮੱਛੀ ਨਹੀਂ ਖਾਦੀ ਥਾਂ ਨੇ ਤੇਰੇ ਸੋਲ ਵੇ ਮੈਂ ਰਹਿਣਾ। ਹਾਂ ਸਟਾਰ ਫਿਸ਼ ਨਹੀਂ ਖਾਧੀ ਤੁਸੀਂ ਕਦੇ? ਓਏ ਉਹ ਖਾਣ ਵਾਲੀ ਵੀ ਨਹੀਂ ਹੁੰਦੀ। ਕਿਉਂ ਉਸਤਾਦ ਜੀ ਖਾਣ ਪੀਣ ਨਾਲ ਬੰਦਾ ਨਹੀਂ ਘਟਦਾ, ਇਦਾਂ ਹੀ ਆ। ਰਿਜ਼ਕ ਵੱਧਦਾ। ਠੀਕ ਹੈ ਨਾ? ਸਹੀ ਗੱਲ ਕੱਲ ਉਸਤਾਦ ਜੀ ਸਾਨੂੰ ਵੀ ਕੁਝ ਖਵਾ ਦਿਓ। ਗੱਲ ਬਦਲੋ ਨਾ ਭਾਜੀ ਉਸਤਾਦ ਜੀ ਦੱਸੋ ਸੱਚੀ ਮੁੱਚੀ ਯਾਰ। ਤੁਸੀਂ ਕਹਿੰਦੇ ਕੀ ਲੱਗ ਰਿਹਾ ਵਾ? ਓ ਯਾਰ ਮੇਰੇ ਦੁਬਈ 'ਚ ਮੇਰੇ ਭੈਣ ਭਰਾਵਾਂ ਨੇ ਨਹੀਂ ਲੈ ਕੇ ਉਸਤਾਦ ਜੀ ਪੋਟੇ ਕੇ ਲੈ ਜੀ ਮੈਨੂੰ ਦੱਸਣਾ। ਯਾਰ ਮੈਂ ਉਹਨਾਂ ਨੂੰ ਕਿਹਾ ਸੀ ਯਾਰ ਜੀ ਸੱਚੀ ਮੁੱਚੀ ਉਹ ਭੈਣ ਨੂੰ ਪੁੱਛ ਲੈਣਾ ਉਸਤਾਦ। ਓਏ ਆਹੋ ਯਾਰ ਲੈ ਕੇ ਆਏ ਸੀ ਯਾਰ ਹਾਂ ਬਹੁਤ ਅੱਛਾ ਸੀ। ਉਹ ਮੈਂ ਕਿਹਾ ਸੀ ਉਸਤਾਦ, ਹੁਣ ਤੂੰ ਆਪਣਾ ਦੱਸ। ਮੈਂ ਵੀ ਦੱਸਾਂ ਉਸਤਾਦ ਜੀ, ਮੈਂ ਕਰਨਾ ਤੁਹਾਡੇ ਕੋ ਵੀ ਕਰਨਾ ਤੇ ਉਧਰ ਵੀ ਕਰਨਾ। ਨਹੀਂ ਤਾਂ ਰੰਗ ਕਾਹਤੋਂ ਪੀਲਾ ਹੋ ਗਿਆ ਦੱਸੋ ਨਾ ਹੁਣ ਉਧਰ ਦੱਸੋ ਨਾ ਜੋ ਕਹਿ ਦੇ ਸੀਗੇ ਮੈਂ ਤੁਹਾਡੇ ਕੋਲ ਵੀ ਕਰਨਾ, ਮੈਂ ਉਧਰ ਵੀ ਨਹੀਂ ਤੂੰ ਕਹਿ ਤੂੰ ਮੈਨੂੰ कहता जी ਕੀ ਬਣਾ ਕੇ ਲਿਆਵਾਂ। हाँ कहो सही ਕਹਿ ਸਹੀ हम आपके मुंह से सुनना चाहते हैं ਕੀ ਬਣਵਾ ਕੇ ਲਿਆਵਾਂ। ਤੂੰ ਕਹਿੰਦੇ साजी की बनवा ना डेली ਬਣਵਾ ਕੇ ਲੈ ਬਹੁਤ ਹਰਾਮ ਹੈ ਯਾਰ। ਤੈਨੂੰ ਮੈਂ ਕਿਹਾ ਨਾ, आप ਤੈਨੂੰ ਮੈਂ ਕਿਹਾ ਨਾ कहने ने ਉਸਤਾਦ, कहे दी लड़ाई च नहीं ਇਹਨੇ ਨੰਬਰ ਵਾਇਆ ਨੇ ਅੰਦਰ ਕਹਿੰਦਾ ਚੱਲ ਤੂੰ ਕਹਿ ਦੇ ਕਹਿੰਦਾ ਤੈਨੂੰ ਮੈਂ ਕਿਹਾ ਨਾ ਉਸਤਾਦ ਜੀ ਖਾਂਦੇ ਆ। ਉਸਤਾਦ ਜੀ ਯਾਰ ਉਸਤਾਦ ਜੀ ਜਿਹੜਾ ਅਰਬੀਆਂ ਦੇ ਵਿੱਚ ਪੂਰਾ ਬੈੜਾ ਉਹਦੇ ਚ ਚੌਲ ਭੁੰਨ ਕੇ वो अरबियां चा ਉਹੀ अरबियां च झंडा पीन नहीं अरबियां जी है ਉਸਤਾਦ ਜੀ ਮੈਨੂੰ ਦੱਸੋ ਸੱਚੀ ਮੁੱਚੀ, ਮੇਰੇ ਸਾਰੇ ਨਿੱਕੇ ਵੀਰ ਨੇ, ਮੇਰੇ ਭਰਾ ਨੇ, ਇਹਨੂੰ ਦੱਸੋ ਹੁਣ ਗੱਲ ਤੇ ਹੋ ਗਈ ਹੁਣ ਦੱਸੋ ਮੈਨੂੰ ਦੱਸੋ ਉਸਤਾਦ। ਕੀ ਬਣਵਾ ਕੇ ਲਿਆਵਾਂ। ਨਹੀਂ ਨਹੀਂ ਉਸਤਾਦ ਜੀ ਬੇਟੇ ਨਾ, ਸਾਰੇ ਮੇਰੇ ਨਿੱਕੇ ਨੇ, ਮੇਰੇ ਵੀਰ ਨੇ ਉਸਤਾਦ ਜੀ। ਮੈਂ ਮਿਹਰਬਾਨੀ, ਮੈਂ ਤੁਹਾਡਾ ਸੀਨੀਅਰ ਹਾਂ। ਅੱਛਾ ਚੱਲ ਪੁੱਛ। ਮੈਨੂੰ ਉਸਤਾਦ ਜੀ ਦੱਸੋ ਕੋਈ ਪ੍ਰੋਬਲਮ ਹੈ ਤੁਹਾਨੂੰ? ਮੈਂ ਤੁਹਾਨੂੰ top- ਯਾਰ ਤੂੰ ਕਹਿ ਰਿਹਾ ਮੈਂ ਵੈਸੇ ਤੁਹਾਨੂੰ top- ਤੂੰ ਕਹਿ ਰਿਹਾ ਮੈਂ साढ़े दिल्ली ख्वाहिश है तुसी ਸਾਜੀ ਮੈਂ ਤੁਹਾਡੇ ਲਈ ਕੀ ਬਣਵਾ ਕੇ ਲਿਆਵਾਂ। ਕਿਹਾ ਉਹ ਯਾਰ ਕਹਿ ਨਾ ਕੋਈ ਗੱਲ ਸੀ ਹੋ ਗਈ ਬਸ। ਨਹੀਂ ਉਸਤਾਦ ਜੀ ਗੱਲਾਂ ਦੇ ਇਧਰੋਂ ਮੁੱਕੜੀਆਂ ਹੀ ਨਹੀਂ ਆ। ਆ ਜਿਹੜਾ ਮੈਂ ਲਫ਼ਜ਼ ਕਿਹਾ ਨਾ ਉੱਤੇ ਬੀਪ ਲਾ ਦਈਏ ਤਰਸਣ ਇਹ ਹਿਸਾਬ ਨਾਲ ਸਾਜੀ ਤੁਸੀਂ ਇਹਦੇ ਤੇ ਬੀਪ ਲੱਗ ਜਾਏਗੀ। ਗੈਸ ਕਰਨਾ ਕਿ ਮੈਂ ਕੀ ਲਫ਼ਜ਼ ਕਿਹਾ ਹੋਏਗਾ ਜਾਂ ਤੁਹਾਡੇ ਵੀ ਆਈਕਿਊ ਲੈਵਲ ਦਾ ਪਤਾ ਚੱਲੇ। ਅੱਛਾ ਉਸਤਾਦ ਜੀ ਬੀ ਸੀਰੀਅਸ ਉਸਤਾਦ ਜੀ, ਹਾਂ ਕੀ ਖਾਣਾ? ਮੈਂ ਹਾਜ਼ਰ ਹਾਂ। ਨਹੀਂ ਕੀ ਬਣਵਾ ਕੇ ਲਿਆਵਾਂ ਸਾਜੀ। ਇਹ ਤਾਂ ਸਹੀ ਗੱਲਾਂ ਬਣ ਰਹੀਆਂ ਵਾ। कह दो तुसी यार जिगरे वाला बंदा तू कह दे ਉਸਤਾਦ ਜੀ ਕੀ ਬਣਵਾ ਕੇ ਲਿਆਵਾਂ? ਉਸਤਾਦ ਜੀ ਫੁੱਲ ਓਕੇ ਦਾ ਜ਼ੇਨ ਬਣਵਾ ਕੇ ਲਿਆਵਾਂ। अरे क्या ਇਹਨੇ ਕਿ ਮਗਜ਼ ਖਾਣਾ ਤੁਸੀਂ? वाह 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 ਹਾਂ ਸਹੀ ਫੁੱਲ ਓਕੇ ਵਾਲਾ ਜ਼ੇਨ ਹੋਏਗਾ ਉਸਤਾਦ ਜੀ। ਓਕੇ ਬਾਡੀ ਹਾਂ ਬਸ ਉਹ ਨਹੀਂ ਬਸ ਉਹ ਨਹੀਂ ਮਰਸੀ ਖਾਣਗੇ ਹਾਂ ਅੱਛਾ ਓਕੇ ਖੋਰ ਆਇਆ ਫੇਰ ਕੇ ਕੀ ਬਣਵਾ ਕੇ ਲਿਆਵਾਂ? ਤੁਸੀਂ ਮਗਜ਼ ਦਾ ਕਿਹਾ ਦੇਵੇ। मिठे तू कह यार ਨਹੀਂ ਹੋ ਬਸ ਠੀਕ ਆ ਇਹ ਵੀ ਟੀਮ ਦਾ ਹਿੱਸਾ ਵਾ ਪੁੱਛ ਇੱਕ ਵਾਰੀ ਹਾਂ ਕੀ ਬਣਵਾ ਕੇ ਲਿਆਵਾਂ? ਏਦਾਂ ਨਹੀਂ ਸਹੀ ਪੁੱਛ ਪਿਆਰ ਨਾਲ ਕਿਉਂਕਿ ਇਹ ਸਭ ਤੋਂ ਵੱਡੀ ਗੱਲ ਹੈ ਇਹ ਤੂੰ ਲੜ ਪੈਣਾ ਮੈਨੂੰ ਨਹੀਂ ਯਾਰ ਫੈਸਲ ਭਾਈ ਬਦਤਮੀਜ਼ੀ ਕਰਨ ਲੱਗ ਪੈਣਾ ਨਹੀਂ ਰਹਿਣ ਹਾਲਾਂਕਿ ਮੈਂ ਇਹਨੂੰ ਦੱਸਣੀ ਚੀਜ਼ ਅੱਛੀ ਸੀ ਲੇਕਿਨ ਨਹੀਂ ਦੱਸੋ ਕੀ ਬਣਵਾ ਕੇ ਲਿਆਵਾਂ? ਜੋ ਮਰਜ਼ੀ ਲੈ ਨਹੀਂ ਦੱਸੋ। ਤੂੰ ਦੱਸ ਯਾਰ ਦੋ ਗੱਲਾਂ ਤੋਂ ਬਸ ਤੁਸੀਂ ਸਮਝਦਾਰ ਹੋ ਜੋ ਮਰਜ਼ੀ ਬਣਵਾ ਲਿਓ ਲੇਕਿਨ ਉਸਤਾਦ ਜੀ ਮੈਂ ਤੁਹਾਨੂੰ ਦੱਸ ਰਿਹਾ, ਮੇਰੀ ਗੱਲ ਸੁਣੋ। ਇੱਕ ਆਪਸ਼ਨ ਹੈਗੀ ਹੈ ਫਿਸ਼ ਦੀ, ਠੀਕ ਹੈ ਦੂਸਰੀ ਆਪਸ਼ਨ ਹੈਗੀ ਹੈ ਜੀ ਕਰੇਲੇ ਕੀਮੇ ਦੀ। ਓਕੇ ਉਹ ਮੈਨੂੰ ਦੱਸ ਦੇਣਾ। ਤੀਸਰੀ ਆਪਸ਼ਨ ਹੈਗੀ ਹੈ ਜੀ ਸਫੈਦ ਚਨੇ ਤੇ ਚਾਵਲ। ਠੀਕ ਹੈ। ਚੌਥੀ ਆਪਸ਼ਨ ਹੈਗੀ ਹੈ ਦਮ ਪੁਖਤ ਦੀ। ਓਕੇ ਸਰ ਚਾਰ ਹੀ ਆਪਸ਼ਨਾਂ ਨੇ ਚਾਰੇ ਦਿਨ ਇੱਕ ਆਪਸ਼ਨ ਲਿਆ ਵਾਹ ਵਾਹ ਯਾਰ ਹਾਂਜੀ ਭਾਈ ਹੁੰਦੇ ਆ ਮੂੰਹ। ਉਹ ਭਾਈ ਨਹੀਂ ਫਸ ਗਏ ऑप्शन वैसे ਨਹੀਂ होते ਨਹੀਂ ਨਹੀਂ ਫਸਿਆ ਨਹੀਂ, ਜ਼ਬਾਨ ਨਹੀਂ, ਜ਼ਬਾਨ ਮੁਗਲ ਬਾਦਸ਼ਾਹ ਯਾਰ ਕੀ ਹੋ ਗਿਆ ਜ਼ਬਾਨ ਵੀ ਆਈ ਇਹਨਾਂ ਨੇ। ਆਪਸ਼ਨ ਕਿਤੇ ਹਫਤੇ ਦਾ ਹੁੰਦਾ ਨਾ ਚਾਸਾ ਜਾਣੀ ਸੀ ਯਕੀਨ ਇਹ ਕਰ ਮੁਗਲ ਸਵੇਰੇ ਦੇਖੋ ਮੁਜ਼ਾਕਰਾ ਚ ਹੋਣਾ ਹੀ ਇਹ ਮੁਗਲਾ। ਦੇਖਿਓ ਤੇਰੀ ਸੋਚ ਹੈ ਮਿੱਠੇ ਕੱਟ ਜਾਏਗਾ ਮੁਗਲ। ਅੱਛਾ ਜੀ ਦੱਸਣਾ ਪਹਿਲੇ ਦਿਨ ਕੀ ਆਏਗਾ ਹੁਣ ਡਨ ਹੋ ਗਿਆ ਪਹਿਲੇ ਦਿਨ ਜਾਏਗਾ ਉਸਤਾਦ ਜੀ ਫਿਸ਼, ਹਾਂ ਫਿਸ਼ ਦੂਜੇ ਦਿਨ ਕੀ ਸੀ ਕਰੇਲੇ ਕਰੇਲੇ, ਠੀਕ ਹੈ ਤੀਜੇ ਦਿਨ ਦਮ ਪੁਖ। ਚੌਥੇ ਦਿਨ ਚਾਲ ਚਣੇ ਓਕੇ ਡਨ ਇਹ ਚੀਜ਼ਾਂ ਹੀ ਆਉ ਇੰਨਾ ਕੁਝ ਪਰਹੇਜ ਬਣਾ ਰਹੂਗੀ ਇਨਸ਼ਾਅੱਲਾ। ਹਾਂ ਤੁਹਾਡੀ ਭਰਜਾਈ ਆ ਉਹ ਕਿਉਂ ਨਾ ਮਾਰ। ਚੀਜ਼ਾਂ ਹੀ ਉਹ ਆਉਣਗੀਆਂ ਨਹੀਂ ਯਾਰ ਮੁਗਲ ਵੀ ਆਏਗਾ ਓਏ ਕੈਡਮ ਯਾਰ ਮਿੱਠਾ ਜੀ ਪਰਸੋਂ ਕੱਲ ਦੀ ਦਿਹਾੜੀ ਨਹੀਂ
ਪਰਸੋਂ ਤੇ ਕੱਲ ਮੈਂ ਕੀ ਕਰੂੰਗਾ? ਕੱਲ ਮੰਗਣਾ ਉਹਨੇ ਪਰਸੋਂ ਪਕਾਣਾ ਵਾ ਤੇ ਉਸਤਾਦ ਜਿਹਨੇ ਅੱਜ ਮੰਗਿਆ ਉਹ ਕੱਲ ਪਕਾ ਲਿਆਵੇ। ਅੱਲਾ ਨੇ ਤੁਹਾਨੂੰ ਵੀ ਹੱਥ ਦਿੱਤੇ ਨੇ, ਮੈਂ ਉਹਦੇ ਨਾਲ ਖਾਵਾਂਗਾ। ਨਹੀਂ ਆਪ ਵੀ ਪਕਾ ਲਓ ਕੁਛ। ਉਹ ਯਾਰ ਮੈਂ ਫੂਡ ਲਵਰ ਆ, ਤੁਹਾਨੂੰ ਸਮਝ ਨਹੀਂ ਆ ਰਹੀ। 18 ਬੱਚਿਆਂ ਨੂੰ ਪਾਲਦਾ ਇੱਕ ਪਿਓ, ਹਾਂਜੀ 18 ਬੱਚੇ ਰਲ ਕੇ ਮੇਰੀ ਭੁੱਖ ਨਹੀਂ ਮਿਟਾ ਸਕਦੇ। ਆ ਦੇਖ ਲਓ ਕੀ ਪਾਲਿਆ। ਉਸਤਾਦ ਜੀ ਮਾਸ਼ਾਅੱਲਾ, ਕੀ ਬਾਤ, ਬਹੁਤ ਅੱਛੇ ਉਸਤਾਦ ਜੀ। ਹੁਣ ਤੇ ਉਸਤਾਦ ਜੀ ਤੁਹਾਡੇ ਵੱਲ ਵੇਖ ਕੇ ਨਾ ਆਹ ਟੰਗੇ ਜਿਹੜੇ ਕੁੱਕੜ ਹੁੰਦੇ ਕੀ ਕਹਿੰਦਾ ਉਹਨਾਂ ਨੂੰ? ਚਰਗੇ ਟੰਗੇ ਚਰਗੇ ਆਇਆ ਕਰਨਾ ਮੁਰਗੀਆਂ ਵਾਲੇ ਪਿੰਜਰੇ ਦੇ ਅੱਗੇ ਖਲੋ ਕੇ तुम्हारी वो मेरे हाथों लिखी ਪਰਸੋਂ ਨਾ ਮੈਂ ਤੁਹਾਡਾ ਹਿਸਾਬ ਲਾ ਲਿਆ ਉਸਤਾਦ ਜੀ। ਪਰਸੋਂ ਚਾਵਲ, ਚਨੇ, ਮੁਰਗ ਚਨੇ ਤੇ ਦੇਸੀ ਦਿਸ਼ਾ ਚਾਵਲ ਚੇਂਜ ਹੋ ਗਈਆਂ ਸਾਡੀ। ਤੇ ਨਾਲ ਵਾਈਟ ਚਿਕਨ। ਇਹ ਹੁਣ ਪਰਸੋਂ ਅੱਖ ਖੋਲ ਲਿਓ ਕਿ ਸੋਤੇ ਨਾ ਰਹਿ ਜੇ। ਉਹ ਕੀਮਾ ਕਰੇਲੇ ਕਿੱਧਰ ਗਏ? ਹੁਣ ਡਿਸ਼ਾਂ ਚੇਂਜ ਕਰ ਲਈਆਂ। ਉਹ ਤੂੰ ਲਿਆਉਣੇ ਆ, ਕਿੰਨੇ? ਤੂੰ ਕਾਲੂ ਜੀ ਕਿਤੇ ਜੰਗਲ 'ਚ ਨਹੀਂ ਰਹਿਣ ਡਏ। ਯਾਰ ਇੱਕ ਮਿੰਟ ਜੀ ਕੀਮਾ ਕਰੇਲੇ ਤੁਸੀਂ ਲਿਆਉਣੇ, ਮੈਂ ਤੁਹਾਨੂੰ ਬਹੁਤ ਰਿਆਇਤ ਕਰਤੀ ਆ। ਕੁਰਬਾਨੀ ਦਾ ਗੋਸ਼ਤ ਪਿਆ ਕੁਰਬਾਨੀ ਦਾ ਨਹੀਂ, ਪਿਆ ਹਜੇ ਤੱਕ। ਨਹੀਂ ਇਹ ਤੁਹਾਡੇ ਅਗਲੇ ਸਾਲ ਵੀ ਪਿਆ ਨਾ ਬੱਕਰਾ ਚੁੱਕ ਹਾਂ ਜ਼ਨਾਨੀ ਦਾ। ਉਸਤਾਦ ਜੀ ਨਾਲੇ ਮੇਰੀ ਤਨਖਾਹ ਬਹਾਲ ਕਰ ਦਿਓ ਉਸਤਾਦ ਜੀ। ਮਿਹਰਬਾਨੀ ਉਸਤਾਦ, ਕਿਸਮ ਦੀ ਗੱਲ, ਮਹਿੰਗਾ ਪੈ ਰਿਹਾ ਉਦਾਂ। ਕਿਸਮ ਦੀ ਗੱਲ ਜੀ ਉਸਤਾਦ। ਚਿੱਟੇ ਚੌਲਾਂ ਤੇ ਤਰਖਾਹ ਗੱਡੀ ਦਾ ਪਾ ਕੰਮ ਕਰਾਉਣਾ ਹੁੰਦਾ। 7-8 ਮਹੀਨੇ ਮੈਂ ਕੱਢ ਲਏ ਉਸਤਾਦ ਜੀ, ਜਿਹੜੇ ਕੱਢਣੇ ਸੀਗੇ। ਹੁਣ ਨਹੀਂ ਉਸਤਾਦ ਜੀ, ਹੁਣ ਨਹੀਂ। ਜੈਨੂਨ ਉਸਤਾਦ ਜੀ। ਉਸਤਾਦ ਜੀ ਤੁਸੀਂ ਉੱਠਦੇ ਪ੍ਰੋਗਰਾਮ ਦਾ ਟਾਈਮ ਫੈਸਲ ਮੁੱਕਣ ਵਾਲਾ, ਮੇਰੇ ਕੋਲ ਮੇਰੇ ਕੋਲ ਗੱਲਾਂ ਨਾ ਸੁਣੀ, ਠੀਕ ਹੈ? ਨਹੀਂ ਗੱਲਾਂ ਸੁਣਾ ਲਓ ਉਸਤਾਦ ਜੀ, ਨਹੀਂ ਮੈਂ ਫਿਰ ਜਿੰਨੀਆਂ ਮਰਜ਼ੀ ਸੁਣਾ ਲਓ। ਤੂੰ ਝੂਠੀ ਸੁਣਾਉਣੀ ਆ, ਮੈਂ ਸੱਚੀ ਸੁਣਾਉਣੀ, ਪਰ ਸਾਲਿਆ ਤੇਰੀ ਝੂਠੀ ਦੇ ਐਕਸਪ੍ਰੈਸ਼ਨ ਇਦਾਂ ਦੇ ਸਾਡੀ ਸੱਚੀ ਫੀਕੀ ਹੋ ਜਾਂਦੀ। ਨਹੀਂ ਸੱਚੀ ਨਹੀਂ ਏਦਾਂ ਹੀ ਉਸਤਾਦ ਜੀ, ਜਿਹੜੀ ਹੈ ਉਸਤਾਦ ਜੀ। ਏਦਾਂ ਹੀ ਆ ਉਸਤਾਦ ਜੀ, ਮੇਰੀ ਤੁਹਾਡੀ ਤਨਖਾਹ ਪੱਕੀ ਬਹਾਲ। ਗੱਲ ਆ ਕਿ ਇਹ ਝੂਠ ਐਸੇ ਸਟਾਈਲ ਨਾਲ ਆ 5-6 ਦਿਨ ਪਹਿਲੇ ਆਇਆ ਮੇਰੇ ਕੋਲ ਅੰਦਰ, ਕਹਿੰਦਾ ਉਸਤਾਦ ਜੀ ਆ ਅਕਾਊਂਟੈਂਟ ਨੇ, ਕਹਿੰਦਾ ਮੈਂ ਕਿਹਾ ਰੱਖ ਲਾ ਕੋਈ ਨਹੀਂ, ਤੇ ਲੈ ਕੇ ਚਲਾ ਗਿਆ। ਹਾਂਜੀ ਕੋਈ ਦੂਜੀ ਗੱਲ ਹਾਂਜੀ ਕੀ ਉਹ ਦੱਥੀ ਕੀ ਸੀ ਆਹਾ ਓਕੇ ਦੱਸੋ ਨਾ। ਕੁਛ ਨਹੀਂ। ਉਹ ਸਾਰੇ ਉਹ ਫੈਮਿਲੀ ਹੈ ਸਾਡੀ, ਫੈਮਿਲੀ ਦੇ ਸਾਹਮਣੇ ਦੱਸੋ ਨਾ। ਕੁਛ ਨਹੀਂ ਸੀ ਉਸਤਾਦ ਜੀ ਮੈਂ ਤੈਨੂੰ ਗੁਨੇਗਾਰ ਨਹੀਂ ਕਰਨਾ। ਇਹ ਜਿਹੜਾ ਤੂੰ ਮੰਗਤ ਪੁਣਾ ਕਰਦਾ ਨਾ, ਜਿਹੜਾ ਦੱਸ ਰਿਹਾ, ਮੈਂ ਇਹਨੂੰ ਝੂਠ ਨਹੀਂ ਰਹਿਣ ਦੇਣਾ, ਇਹਨੂੰ ਮੈਂ ਸੱਚ ਚ ਤਬਦੀਲ ਕਰ ਦੇਣਾ ਅਗਲੇ ਮਹੀਨੇ ਤੋਂ। ਜਾ ਛੱਡ ਦੇ ਮੇਰੀ ਗੱਲ ਹੁਣ ਤੂੰ ਅੱਜ ਤੋਂ ਬਾਅਦ ਜਦੋਂ ਇਹ ਗੱਲ ਕਰੇਗਾ ਇਹ ਸੱਚੀ ਕਰੇਗਾ। ਜਾਓ ਮੈਂ ਤੁਹਾਨੂੰ ਕਹਿਤਾ ਜੀ। ਮੈਂ ਅਲਹਮਦੁਲਿਲਾ ਬੋਲਦਾ ਹੀ ਸੱਚ ਆ। ਜ਼ਿੰਦਗੀ 'ਚ ਪਾਪਾ ਨੇ ਕਿਹਾ ਬੇਟਾ ਗਰਦਨ ਕੁੜਵਾ ਲਈ, ਉਹ ਲੇਕਿਨ ਪਾਪਾ ਕੁੜਵਾ ਪਤਾ ਕਿੰਨਾਂ ਨੂੰ ਕਹਿੰਦੇ ਆ? ਪਾਪਾ ਨਹੀਂ ਉਸਤਾਦ ਜੀ, ਜ਼ਿੰਦਗੀ 'ਚ ਨਹੀਂ ਝੂਠ ਬੋਲਣਾ ਗੱਲ। ਓਏ ਅੱਖਾਂ ਹੀ ਸੱਚ ਤੂੰ ਆਪਣੇ ਰਿਸ਼ਤੇਦਾਰਾਂ ਦੇ ਸਾਹਮਣੇ ਇੱਕ ਦੋ ਵਾਰੀ ਬੁੜਾ ਕਿਹਾ ਤੇ ਤੇਰੇ ਉਹਨਾਂ ਨੇ ਬੁਲਾਉਣਾ ਛੱਡਤਾ। ਏਦਾਂ ਹੀ ਆ। ਉਹਨਾਂ ਨੇ ਕਿਹਾ ਤੂੰ ਬਹੁਤਾ ਪੜਿਆ ਲਿਖਿਆ, ਅਸੀਂ ਪੇ ਕਹਿੰਦੇ, ਤੂੰ ਬੁੜਾ ਕਹਿਣ ਲੱਗ ਪਿਆ। ਪਿਓ ਅੱਛਾ ਹਾਂ ਕੀ ਬਾਤ। ਤੁਹਾਡੇ ਤੇ ਅੰਕਲ ਕਹਿੰਦੇ ਨੇ ਸਾਰਿਆਂ ਨੂੰ ਹਨਾ। ਡੈਡ डिजर्व करता है भाई, क्या बात। ਕਾਲੂ ਤੂੰ ਵੀ ਕਹਿੰਦੇ ਆਪਣੇ ਅੱਬੂ ਨੂੰ पप्पा ਹੈ पप्पा ਇਹ ਜੋ ਮਰਜ਼ੀ ਕਰ ਲਓ। ਤੁਸੀਂ ਕਿਸੇ ਨਿਸਬਤ ਨਾਲ ਉਹਦਾ ਨਾਮ ਲੈਂਦੇ ਆ। नहीं नहीं पप्पा स्विट्जरलैंड वाले, ਕਿਹੜੇ? स्विट्जरलैंड वाले। ਅੱਛਾ ਉਹ ਲੈਦਾ ਵਾ ਹਾਂਜੀ ਸਵਿਟਜ਼ਰਲੈਂਡ ਵਾਲੇ ਪਾਪਾ ਲੈ ਹਰ ਰੀਜਨ ਦਾ ਲੈਦਾ ਵੀ ਹੋਵੇ। ਇੱਥੇ ਜਿਹੜਾ ਇੱਥੇ ਉਹਨਾਂ ਨੂੰ ਅੱਬਾ ਕਹਿੰਦੇ ਨੇ, ਜਿਹੜਾ ਸਵਿਟਜ਼ਰਲੈਂਡ ਉਹਨੂੰ ਨਹੀਂ। ਪਾਪਾ, ਜਿਹੜਾ ਅਮਰੀਕਾ ਵਾ ਉਹਨੂੰ ਡੈਡੀ। ओहो ਉੱਥੇ ਰਹੇ ਨਾ स्विट्जरलैंड जवानी। ਉੱਥੇ ਹੀ ਰਹੇ। ਏਐਮ ਵਾਲੇ ਨੂੰ ਅੱਬੂ ਕਹਿੰਦੇ, ਪੀਐਮ ਵਾਲੇ ਨੂੰ ਪਪਾ ਕਹਿੰਦੇ ਆ। ਜੇ ਅੱਛਾ ਪਾਪਾ ਅੱਛਾ ਸਵਿਟਜ਼ਰਲੈਂਡ ਹੀ ਰਹੇ ਆ, ਇੱਥੋਂ ਬੈਂਕ ਚੋਂ ਕਰਜ਼ਾ ਲੈ ਕੇ ਭੱਜ ਗਏ ਸੀ ਉੱਥੇ। ਉੱਥੇ ਦੇ ਫਿਰ ਲੋਕ नहीं नहीं ਉਸਤਾਦ ਜੀ ਹੁਣ ਡਨ ਹੋ ਗਿਆ ਫਿਰ। ਕੀ ਹੋਇਆ ਕੀ ਡਰ? ਯਾਰ ਇਹ ਉਸਤਾਦ ਜੀ ਨੇ ਕਿਹਾ ਚਾਵਲ ਆਣਗੇ ਓਏ ਤੇ ਹੋਏ। ਨਾਲ ਚਨੇ, ਅਗਰ ਇਹ ਨਹੀਂ ਉਸ ਤੋਂ ਇਲਾਵਾ ਕੋਈ ਆਈਟਮ ਦੱਸ ਦੇਣਾ। ਪਾਏ ਨੂੰ ਚਿੱਕੜ ਚਨੇ ਮੁਰਗੇ ਵਾਲੇ, ਹਾਂ ਤੇ ਚਾਵਲ ਤੇ ਨਾਲ ਵਾਈਟ ਚਾਵਲ, ਤੇ ਨਾਲ ਪਿਆਜ਼। ਓਕੇ। ਇਸ ਤੋਂ ਇਲਾਵਾ ਆਪਸ਼ਨ ਅਗਰ ਇਹਨਾਂ ਨੂੰ ਅਸੀਂ ਸਕਿਪ ਕਰਦੇ ਆ, ਕੀਮਾ ਵੀ ਆ ਸਕਦਾ, ਕਰੇਲੇ ਵੀ ਆ ਸਕਦੇ, ਗੋਸ਼ਤ ਵੀ ਆ ਨਹੀਂ ਨਹੀਂ ਸਕਦਾ। ਇਹੀ ਲਿਆਓ ਤੁਸੀਂ ਫਿਲਹਾਲ। ਅਗਰ ਇਹਨਾਂ ਤੋਂ ਇਲਾਵਾ ਨਹੀਂ ਇੱਕ ਸਕਿਪ ਹੋਣ ਵਾਲੀ ਚੀਜ਼ ਨਹੀਂ, ਜਿੱਥੋਂ ਮਰਜ਼ੀ ਮਿਲ ਜਾਂਦੀ। ਹਾਂ ਨਹੀਂ ਮੈਂ ਅਗਰ ਕਹਿੰਦਾ ਨਹੀਂ ਛੋਟਾ ਇਹੀ ਗੋਸ਼ਤ, ਇਹੀ ਛੋਟਾ ਗੋਸ਼ਤ, ਇਹ ਕੀਮਾ, ਮੱਛਲੀ, ਫਿਸ਼। ਉਹ ਅਗਲੇ ਦਿਨ ਸਹੀ ਹੈ, ਉਸ ਤੋਂ ਅਗਲੇ ਦਿਨ ਸਹੀ, ਕੋਈ ਨਹੀਂ। ਨਹੀਂ ਇੱਕ ਅਰੇ ਉਸਤਾਦ ਜੀ ਉਹ ਤੇ ਕਰ ਦੋ ਉਸਤਾਦ ਜੀ, ਕਸਮ ਵਾਲੀ ਗੱਲ ਜੇ ਬੱਚੇ ਨੇ ਛੋਟੇ ਛੋਟੇ ਬਹੁਤ ਸੱਚੀ ਮੁੱਚੀ ਬਣੀ। ਮੈਂ ਪ੍ਰੋਬਲਮ 'ਚ ਰਹਿਣਾ ਵਾ, ਤੁਹਾਨੂੰ ਨਹੀਂ ਨਹੀਂ ਪਤਾ, ਤੁਸੀਂ- ਖਰਚੇ ਵੱਧ ਗਏ ਨੇ। ਕਸਮ ਵਾਲੀ ਗੱਲ ਜੇ ਗੱਡੀ ਦੇ ਪੈਸੇ ਲੱਗੀ ਜਾਣਦੇ ਨੇ ਮੇਰੇ ਇਸ ਮਹੀਨੇ ਆ ਭਾਜੀ ਮੈਂ ਤੁਹਾਨੂੰ 50-60,000 ਰੁਪਏ ਮੈਂ ਤੁਹਾਨੂੰ ਮੁਬਾਰਕ ਦੇ ਦਾਂ। ਠੀਕ ਹੈ ਮਾਸ਼ਾਅੱਲਾ 3,70,000 ਰੁਪਇਆ 1.5 ਮਹੀਨੇ 'ਚ ਫਾਇਦਾ ਤੁਹਾਨੂੰ ਜਿਹੜਾ YouTube ਤੋਂ ਆ ਰਿਹਾ। ਠੀਕ ਹੈ ਨਾ ਉਸਤਾਦ ਜੀ, ਅੱਜ ਦੀ ਤਾਂ ਗੱਲ ਨਾ ਕਰੋ। ਕਿਉਂ ਇਹ ਅੱਲਾ ਦਾ ਸ਼ੁਕਰ ਤਾਂ ਤੂੰ ਹਰਾਮ ਖਾਦਾ ਕੋਈ ਆਹੋ। ਹਰਾਮ ਕਰ ਰਿਹਾ, ਅੱਲਾ ਦੇ ਰਿਹਾ, ਅੱਲਾ ਦੇ ਰਿਹਾ। ਰਿਹਾ ਨੇ ਮੈਨੂੰ। ਤੁਸੀਂ ਮੈਨੂੰ ਜਿਹੜਾ ਮੈਂ ਕੰਮ ਕਰ ਰਿਹਾ, ਮੈਂ ਆਪਣੇ ਕੰਮ ਦੇ ਪੈਸੇ ਹਾਂ ਠੀਕ ਹੈ। ਮੈਂ ਉਂਝ ਤਾਂ ਨਹੀਂ ਨਾ ਲੈਣ ਡਿਆ। ਮੈਂ ਤੁਹਾਡੇ ਕੋਲ ਵੇਖੋ ਨਾ 30 ਟਾਈਮ ਕਰੀ ਦੇ ਸੀ ਕਿਉਂ ਮਹੀਨੇ ਕਰ 'ਚ। ਉਹ ਵੀ ਮੈਂ ਹੀ ਦੱਸਦਾ ਵਾਂ, ਇਦਾਂ ਕਰੋ ਠੀਕ ਹੈ ਨਾ। ਠੀਕ ਹੈ 8 ਮੁਸ਼ਾਹਰੇ ਕਰੀਦੇ ਨੇ, 10 ਸ਼ੋਅ ਅਸੀਂ ਟੀਮ ਦੇ ਕਰਨ ਨੇ ਉਸਤਾਦ ਜੀ।
ਇੰਜ ਵੀ ਨਾ ਕਰੋ ਸਾਜੀ ਨਾ ਕਰੋ ਆਹ ਤਾਂ ਖੁਦਾ ਦਾ ਵੈਰ ਹੁੰਦਾ ਜੀ ਤਾਂ ਮੁਖੋਂ ਕਹਿਣ ਨਹੀਂ ਆ ਲੈ ਲੈ ਵਾ ਹਾਂਜੀ ਲੈ 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 ਵਾ ਸਵੇਰ ਕਿੰਨੇ ਵਜੇ ਉੱਠਦੇ ਉਸਤਾਦ ਜੀ ਤੁਸੀਂ 6 ਵਜੇ ਜੀ ਉੱਠਦੇ ਕਿੰਨੇ ਵਜੇ ਚੋਰੀ ਬਸ ਅਸੀਂ ਇਕੱਠੇ ਹੀ ਉੱਠ ਪੈਨੇ ਆ ਜਾਂ 2 ਮਿੰਟ ਬਾਅਦ ਪਹਿਲੇ ਇੱਕ ਪਹਿਲੇ ਉੱਠ ਪੈਂਦਾ ਇੱਕ ਬਾਅਦ ਚ ਇੱਕ ਪਹਿਲੇ ਇੱਕ ਬਾਅਦ ਚ ਐਦਾਂ ਹੀ ਹਾਂ ਨਾਸ਼ਤਾ ਲੈ ਕੇ ਆਣਾ ਸੀ ਤੁਹਾਡੇ ਵਾਸਤੇ ਸਾਹਿਬ ਨੇ ਪੁੱਛਿਆ ਸੀ ਐਸੇ ਬਣਦਾ ਤੇ ਮੈਂ ਵਿੱਚ ਕਹਿ ਸਕਦਾ ਹਾਏ 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 ਦੱਸ ਲਿਆ ਤਾਂ ਨਾਸ਼ਤਾ ਲੈਨੇ ਏਦਾਂ ਹੀ ਹੁੰਦੀ ਹੈ। ਨਾਸ਼ਤਾ ਲੈਨੇ ਨਿਕਲਿਆ ਤਾਂ ਦੱਸੋ ਮਸਤਾਨਾ ਸਾਹਿਬ ਕੀ ਇੰਜ ਕਰਕੇ ਨਾ ਸੋਹਣਾ ਬਾਬਾ ਜੀ ਆ ਕਮੀਜ਼ ਨਹੀਂ ਪਾਈ ਕੱਲੀ ਸ਼ਲਵਾਰ ਪਾਈ ਆ ਤੇ ਏਰੀਅਲ ਠੀਕ ਕਰ ਰਹੇ ਕੋਟਾ ਤੇ ਥੱਲੇ ਅਕਰਮਦਾਸ ਸਾਹਿਬ ਕਹਿੰਦੇ ਨੇ ਉਹ ਚੱਲ ਜਾ ਇੱਕ ਐਸਾ ਨਾਨੀਆਂ ਵਰਗਾ ਪਿੰਡਾ ਲੈ ਕੇ ਆ ਗਿਆ ਤੂੰ ਤੇ ਪੌਜ਼ ਆ ਉਹ ਇਦਾਂ ਨਹੀਂ ਸੀ ਕਰਦੇ ਸਾਡੇ ਵਾਂਗੂ ਹਾਲ ਪੌਜ਼ ਆ ਪੌਜ਼ ਕਰਦੇ ਕਰਦੇ ਕਹਿੰਦੇ ਥੋੜੀ ਨਾਨੀ ਵੀ ਪਾਰਟੀ ਬਿਲਡਰ ਸੀ ਵਾਹ ਵਾਹ ਯਾਰ ਮਸਤਾਨਾ ਸਾਹਿਬ ਯਾਰ ਕੀ ਬਾਤ ਕੀ ਬਾਤ ਮੈਂ ਕਿਹਾ ਉਸਤਾਦ ਜੀ ਤੁਸੀਂ ਮੈਨੂੰ ਸਵੇਰ ਉੱਠਣ ਦਾ ਸ਼ਡਿਊਲ ਦੱਸੋ ਤੁਹਾਨੂੰ ਹਲਵਾ ਪੂਰੀ ਦਾ ਨਾਸ਼ਤਾ ਕਰਾਵਾਂ ਨਹੀਂ ਉਹ ਨਹੀਂ ਸਤਾਜੀ ਲਾਈਕ ਕਰਦੇ ਹੋਣੀ ਤੁਹਾਨੂੰ ਅੱਛਾ ਯਾਰ ਇੱਕ ਮਿੰਟ ਉਸਤਾਦ ਜੀ ਨਾ ਇੱਕ ਮਿੰਟ ਆ ਜਿੰਨੇ ਵੀ ਸੁਣ ਰਹੇ ਨੇ ਕੱਲ ਨਾ ਉਸਤਾਦ ਜੀ ਸਾਨੂੰ ਹਾਸ਼ਮ ਵਾਲਿਆਂ ਦੀ ਹਲੀਮ ਕੋ ਉਹ ਨਹੀਂ ਪਰਸੋਂ ਅਸੀਂ ਖਵਾਵਾਂਗੇ ਮੈਂ ਚਾਵਲ ਤੇ ਨਾਲ ਗੋਸ਼ਤ ਉਸਤਾਦ ਜੀ ਇੱਕ ਰਿਕੁਐਸਟ ਹੈ ਦਾਨਿਸ਼ ਕਿਉਂ ਜਿਹੜੇ ਚਣੇ ਲਿਆਉਂਦਾ ਹੁੰਦਾ ਨਾ ਉਹ ਲਿਆ ਕੇ ਤੁਹਾਨੂੰ ਖਵਾਏ ਲੈ ਕੇ ਆਈ ਸਵੇਰੇ ਯਾਰ ਉਹ ਤਾਂ 2 ਵਜੇ ਆਉਣਾ 2 ਵਜੇ ਕਿੱਥੋਂ ਮਿਲਨੇ ਆ ਨਹੀਂ ਉਹ ਪਰ ਹਾਂ ਮੁੱਕ ਜਲਦੀ ਜਾਂਦੀ ਤੂੰ ਲੈ ਤੇਰੇ ਤੂੰ ਕਿਤੇ ਉਹਨੂੰ ਕਹਿ ਦੀ ਕਿਸੇ ਕੋ ਮੰਗਾ ਕੇ ਘਰ ਰੱਖ ਲਈ ਚਾਲੇ ਸਾਡੇ ਵਾਲਾ ਸਾਡਾ ਟਾਈਮ 12 ਵਜੇ ਤੱਕ ਕਰਦੇ